वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा थोड़ी होस्ट नीलम खुरतना चीवेरी फॉर दे सारे दर्शकों ते ਸਰੋਤਿਆਂ ਨੂੰ जी ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब आज 4 मार्च 2022 21 फरवरी नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਸ਼ਿਨ ਕੇਬਲ ਗਲਫਾਬ ਕੇਬਲ ਕੈਨੇਡਾ ਰੂਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਿਹੜਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲਬਾਤ ਕਰਾਂਗੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਅਮਰਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਹਾਡੀ ਕੀਤੀ ਮਿਹਨਤ ਦਾ ਅਸਰ ਦਿਖ ਰਿਹਾ ਹੈ। ਅੱਜ ਲੋਕਾਂ ਵਿੱਚ ਜਾਗਰੂਕਤਾ ਦੇਖਣ ਨੂੰ ਮਿਲ ਰਹੀ ਹੈ ਔਰ ਵਾਹਿਗੁਰੂ ਕਰਨ ਇਸ ਜਾਗਰੂਕਤਾ ਨੂੰ ਕਿਸੇ ਤਰੀਕੇ ਅਸੀਂ ਚੈਨਲਾਈਜ਼ ਕਰ ਸਕੀਏ ਅਤੇ ਕੌਮ ਦੀ ਬਿਹਤਰੀ ਲਈ ਵੀ ਕੁਝ ਕਰ ਸਕੀਏ। ਟੀਵੀ 84 ਦੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਕੌਮ ਦੇ ਨਾਂ ਤੇ ਆਪਣਾ ਦਸਵੰਧ ਜ਼ਰੂਰ ਕੱਢੋ। ਇਹ ਨਾ ਹੋਵੇ ਕਿ ਅਸੀਂ ਫਿਰ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਵਾਲੀ ਸਥਿਤੀ ਜੋਗੇ ਰਹਿ ਜਾਈਏ। ਸੋ ਆਪਣੀਆਂ ਸੰਸਥਾਵਾਂ ਕੌਮੀ ਅਦਾਰੇ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਰਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਯੂਕਰੇਨ ਵਿੱਚ ਰੂਸ ਵੱਲੋਂ ਗਹਿ ਗੱਚ ਲੜਾਈ ਜਿਹੜੀ ਹੈ ਉਹ ਜਾਰੀ ਹੈ ਔਰ ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਵੀ ਬੰਬਾਰੀ ਦਾ ਸ਼ਿਕਾਰ ਹੋਇਆ ਹੈ ਔਰ ਲੱਖਾਂ ਲੋਕ ਬੇਕਾਰ ਹੋ ਕੇ ਹਿਜਰਤ ਕਰਨ ਤੇ ਮਜਬੂਰ ਹਨ। ਸੋ ਭਾਰਤ ਸਰਕਾਰ ਦੇ ਇੱਕ ਅੰਦਾਜ਼ੇ ਮੁਤਾਬਕ ਅਜੇ ਵੀ ਹਜ਼ਾਰਾਂ ਭਾਰਤੀ ਵਿਦਿਆਰਥੀ ਬੜੀ ਮੰਦਹਾਲੀ ਵਿੱਚ ਬੰਕਰਾਂ ਅਤੇ ਸ਼ੈਲਟਰਾਂ ਵਿੱਚ ਫਸੇ ਹੋਏ ਹਨ। ਬੱਚਿਆਂ ਦੇ ਮਾਪਿਓ ਤੇ ਰਿਸ਼ਤੇਦਾਰਾਂ ਵਿੱਚ ਬੜੀ ਬੇਚੈਨੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਅਮਰਤ ਸਿੰਘ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇਹ ਸਮਝਦੇ ਹਾਂ ਕਿ ਇਗਨੋਰੈਂਸ ਅਗਿਆਨਤਾ ਸਭ ਤੋਂ ਵੱਡੀ ਬਿਮਾਰੀ ਹੁੰਦੀ ਹੈ, ਸਭ ਤੋਂ ਵੱਡਾ ਰੋਗ ਹੁੰਦਾ ਹੈ। ਬਹੁਤ ਵਾਰ ਜਿਹੜੇ ਲੋਕ ਅਗਿਆਨਤਾ 'ਚ ਹੁੰਦੇ ਨੇ ਉਹਨਾਂ ਨੂੰ ਦੁਸ਼ਮਣ ਵੀ ਆਪਣੇ ਹੱਕ ਦੇ ਵਿੱਚ ਵਰਤ ਲੈਂਦਾ ਹੈ ਕਿਉਂਕਿ ਉਹਨਾਂ ਨੂੰ ਠੀਕ ਤੇ ਗਲਤ ਦੀ ਪਛਾਣ ਹੀ ਨਹੀਂ ਹੁੰਦੀ ਔਰ ਇਹੀ ਅਗਿਆਨਤਾ ਬਸ ਜਿਹੜੇ ਜਿਉਣ ਵਾਲੇ ਲੋਕ ਨੇ ਇਹ ਪ੍ਰੋਪੇਗੈਂਡੇ ਦਾ ਵੀ ਸ਼ਿਕਾਰ ਹੁੰਦੇ ਨੇ, ਇਹੀ ਵਲਨਰੇਬਲ ਹੁੰਦੇ ਨੇ। ਔਰ ਇਹ ਗੱਲ ਹਮੇਸ਼ਾ ਹੀ ਮੈਂ ਇੱਕ ਅਫਸੋਸ ਨਾਲ ਕਹਿੰਦਾ ਹਾਂ ਕਿ ਭਾਈ ਸਾਡੇ ਉਸ ਖਿੱਤੇ ਦੇ ਲੋਕਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ। ਇਹ ਨਹੀਂ ਹੈ ਕਿ ਵੀ ਉਹ ਪੜ੍ਹੇ ਲਿਖੇ ਨਹੀਂ ਨੇ। ਇੱਕ ਪੜ੍ਹਿਆ ਲਿਖਿਆ ਡਾਕਟਰ ਇੰਜੀਨੀਅਰ ਜਾਂ ਹਾਈ ਸਕੂਲ ਜਾਂ ਲਿਟਰੇਸੀ ਰੇਟ ਉੱਥੇ ਦੱਸ ਦੇਣਗੇ ਕਿ ਇੰਨੇ % ਹੈ ਲੇਕਿਨ ਇਹ ਪੜ੍ਹਾਈ ਲਿਖਾਈ 'ਚ ਨਹੀਂ ਆਉਂਦਾ। ਇਹ ਠੀਕ ਹੈ ਨੌਕਰੀ ਲੈਣ ਲਈ ਜੌਬ ਲੈਣ ਲਈ ਪਰ ਤੁਸੀਂ ਜਦੋਂ ਤੱਕ ਆਪਣੇ ਫੀਲਡ 'ਚੋਂ ਨਿਕਲ ਕੇ ਵੀ ਬਾਕੀ ਫੀਲਡਸ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੈ ਤੁਸੀਂ ਐਕਸਟਰਾ ਕਿਤਾਬਾਂ ਨਹੀਂ ਪੜ੍ਹਦੇ ਐਕਸਟਰਾ ਤੁਹਾਡਾ ਹੋਰ ਐਕਸਪੋਜ਼ਰ ਨਹੀਂ ਹੁੰਦਾ ਤੁਹਾਡੇ ਅੰਦਰ ਐਨਾਲਿਟੀਕਲ ਜਿਹਨੂੰ ਅਸੀਂ ਪੜਚੋਲਾਤਮਕ ਕਹਿੰਦੇ ਉਹ ਰੁਚੀਆਂ ਨਹੀਂ ਪੈਦਾ ਹੁੰਦੀਆਂ ਜਾਂ ਉਹ ਤੁਹਾਡੇ ਅੰਦਰ ਜਿਹੜੀ ਹੈ ਯੋਗਤਾ ਪੈਦਾ ਨਹੀਂ ਹੁੰਦੀ
ਜਿੱਥੇ ਤੁਸੀਂ ਠੀਕ ਤੇ ਗਲਤ ਦੇ ਵਿਚਕਾਰ ਪਛਾਣ ਕਰ ਸਕੋ, ਸੱਚ ਤੇ ਕੱਚ ਨੂੰ ਪਛਾਣ ਸਕੋ। ਫਿਰ ਨਤੀਜਾ ਇਹ ਹੁੰਦਾ ਹੈ ਵੀ ਇੱਕ ਪਾਸੜ ਜਿਹੜੀ ਲਾਈਨ ਤੁਹਾਨੂੰ ਕੋਈ ਦੇ ਰਿਹਾ ਹੁੰਦਾ, ਜਿਹੜਾ ਤੁਹਾਡੇ ਕੋਲ ਹੁੰਦਾ ਹੈ, ਕੰਨਾਂ 'ਚ ਤੁਹਾਡੇ ਫੁੱਸ-ਫੁੱਸ ਕਰ ਰਿਹਾ ਹੁੰਦਾ ਹੈ, ਜਾਂ ਜੋ ਟੀਵੀ ਔਰ ਦੂਸਰੇ ਤੇ ਚੱਲ ਰਿਹਾ ਹੁੰਦਾ ਹੈ, ਤੁਸੀਂ ਉਹਦਾ ਪ੍ਰਭਾਵ ਕਬੂਲਦੇ ਹੋ, ਜਿਸ ਨੂੰ ਪ੍ਰੋਪੇਗੈਂਡਾ ਲਫ਼ਜ਼ ਕਿਹਾ ਜਾਂਦਾ ਹੈ। ਔਰ ਉਹਨੂੰ ਅੱਜ ਕੱਲ੍ਹ ਤਾਂ ਜ਼ਰਾ ਹੋਰ ਸੋਫਿਸਟੀਕੇਟ ਲਫ਼ਜ਼ PR ਕਿਹਾ ਜਾਂਦਾ ਹੈ, ਪਬਲਿਕ ਰਿਲੇਸ਼ਨ। ਹੁਣ ਬਹੁਤ ਵਾਰ ਪਬਲਿਕ ਰਿਲੇਸ਼ਨ ਪ੍ਰੋਪੇਗੈਂਡਾ ਹੀ ਹੁੰਦਾ ਕਿ ਜਿਹਦੇ 'ਚ ਤੁਸੀਂ ਇੱਕ ਕਿਸਮ ਦੀ ਜਾਣਕਾਰੀ ਪਰ ਬਾਰ-ਬਾਰ ਭੇਜ ਰਹੇ ਹੋ। ਜਿਵੇਂ ਜਦੋਂ ਅਮਿਤ ਸ਼ਾਹ ਇਹ ਕਹਿੰਦਾ ਕਿ ਜੀ ਅਸੀਂ ਤਾਂ ਮਿਲੀਅਨਸ ਜਿਹਦੇ ਮੈਂਬਰ ਨੇ ਉਹ WhatsApp ਗਰੁੱਪ ਬਣਾਏ ਹੋਏ ਨੇ, ਖਬਰ ਠੀਕ ਹੋਏ ਜਾਂ ਗਲਤ, ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਅਸੀਂ ਉਹਨਾਂ ਮਿਲੀਅਨਸ ਨੂੰ ਉਹ ਖਬਰ ਪਰੋਸਦੇ ਨੇ। ਹੁਣ ਉਹ ਸਮਝਦੇ ਨੇ, ਨਾਜ਼ੀਆਂ ਨੇ ਜਿਨ੍ਹਾਂ ਨੇ ਪ੍ਰੋਪੇਗੈਂਡੇ ਦੇ ਉੱਤੇ ਸਿਰਫ ਇਹੀ ਨਹੀਂ ਵੀ ਇੱਕ ਪਾਸੜ ਉਹਨਾਂ ਦਾ ਨੈਰੇਟਿਵ ਸੀ, ਉਹਨਾਂ ਨੇ ਇੱਕ ਪੂਰੀ ਮਿਨਿਸਟਰੀ ਬਣਾਈ ਹੋਈ ਸੀ। ਪ੍ਰੋਪੇਗੈਂਡਾ ਲਫ਼ਜ਼ ਵੀ ਜਰਮਨ ਜ਼ਬਾਨ ਦਾ ਹੈ, ਪ੍ਰੋਪੇਗੈਂਡਾ ਮਿਨਿਸਟਰ ਸੀ। ਤੇ ਜਿਨ੍ਹਾਂ ਦੇ ਨਾਲ ਸਾਡੀ ਲੜਾਈ ਹੈ ਅੱਜ ਪਿਛਲੇ 75 ਸਾਲ ਤੋਂ, ਜਿਨ੍ਹਾਂ ਦੀ ਸਿਆਸੀ ਤਾਕਤ ਦਾ, ਅੰਨੀ ਸਿਆਸੀ ਤਾਕਤ ਦੇ ਜ਼ੁਲਮਾਂ ਨੂੰ ਅਸੀਂ ਚੈਲੰਜ ਕਰ ਰਹੇ ਹਾਂ, ਇਹ ਤਾਂ ਉਸ ਚਾਣਕਿਆ ਦੇ ਪੁੱਤਰ ਨੇ ਜਿਸ ਨੇ ਇਸ ਸਾਰੇ ਨੈਰੇਟਿਵ ਨੂੰ, ਝੂਠ ਨੂੰ ਕਿਵੇਂ ਪਰੋਸਣਾ ਹੈ, ਕਿਵੇਂ ਬਾਰ-ਬਾਰ ਕਹਿਣਾ ਹੈ, ਕਿਵੇਂ ਜਿਹੜਾ ਉਹ ਜਿਹਨੂੰ ਕੁਟਲਤਾ ਕਹਿੰਦੇ ਨੇ, ਕੁਟਲ ਮਾਈਂਡ ਜਿਹੜਾ ਹੈ ਉਹ ਧੋਖਾਬਾਜ਼, ਧੋਖੇ ਨੂੰ ਵੀ ਕਿਵੇਂ ਇੱਕ ਆਰਟ ਬਣਾ ਕੇ ਪੇਸ਼ ਕਰਨਾ। ਔਰ ਇਹੀ ਕਾਰਨ ਹੈ ਕਿ ਜੇ ਤੁਸੀਂ ਦਿੱਲੀ ਦੇ ਵਿੱਚ ਜਿੱਥੇ ਇਹਨਾਂ ਦੇ ਇਹ ਸਾਰੇ ਪਾਲਿਸੀ ਮੇਕਰ ਔਰ ਥਿੰਕ ਟੈਂਕ ਵਾਲੇ ਜਿਹੜੇ ਲੋਕ ਬੈਠਦੇ ਨੇ, ਇਹਨਾਂ ਦਾ ਡਿਪਲੋਮੈਟਿਕ ਐਨਕਲੇਵ ਹੈ, ਉਸ ਸੜਕ ਦਾ ਨਾਂ ਵੀ ਜਿਹੜਾ ਕੌਟਲਿਆ ਮਾਰਗ ਹੈ, ਕਿਉਂਕਿ ਕੌਟਲਿਆ ਚਾਣਕਿਆ ਦਾ ਹੀ ਦੂਸਰਾ ਨਾਂ ਹੈ। ਇੱਕ ਹੋਰ ਚਾਣਕਿਆ ਦਾ ਨਾਂ ਵਿਸ਼ਨੂੰ ਗੁਪਤਾ ਹੈ। ਸੋ ਉਸ ਸੜਕ ਨੂੰ ਹੀ ਕੌਟਲਿਆ ਮਾਰਗ ਕਹਿੰਦੇ ਨੇ, ਔਰ ਉਸ ਏਰੀਏ ਦਾ ਨਾਂ ਚਾਣਕਿਆਪੁਰੀ ਹੈ। ਸੋ ਜ਼ਾਹਰ ਹੈ ਕਿ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਉਹਨਾਂ ਨੇ ਤਾਂ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਉਹ ਕੌਟਲਿਆ ਦੇ ਪੁੱਤਰ ਧੀਆਂ ਨੇ, ਔਰ ਜਿਹੜੇ ਉਸ ਨੇ ਆਪਣੇ ਅਰਥ ਸ਼ਾਸਤਰ ਦੇ ਵਿੱਚ ਜਾਂ ਆਪਣੇ ਜੋ ਉਸ ਨੇ ਹਰਬੇ ਦੱਸੇ ਨੇ ਆਪਣੇ ਦੁਸ਼ਮਣ ਨੂੰ ਮਾਰਨ ਦੇ ਲਈ, ਸਾਨੂੰ ਤਾਂ ਉਹਨਾਂ ਨੇ ਦੁਸ਼ਮਣ ਐਲਾਨਿਆ ਹੀ ਹੋਇਆ। ਉਹ ਤਾਂ 10 ਅਕਤੂਬਰ 1947 ਨੂੰ ਜਦੋਂ ਕ੍ਰਿਮੀਨਲ ਟ੍ਰਾਈਬ ਐਲਾਨਿਆ, ਤੇ ਫਿਰ ਕ੍ਰਿਮੀਨਲਸ ਜਿਨ੍ਹਾਂ ਨੂੰ ਤੁਸੀਂ ਬੰਨ ਕੇ ਤੁਰਦੇ ਹੋ, ਉਹਨਾਂ ਦੇ ਨਾਲ ਤੁਸੀਂ ਜਿਹੜਾ ਹੈ ਕੋਈ ਨਰਮੀ ਤਾਂ ਨਹੀਂ ਵਰਤਦੇ, ਤੁਸੀਂ ਤਾਂ ਉਹਨਾਂ ਨੂੰ ਦੇਖਦੇ ਹੋ ਕਿ ਭਾਈ ਇਹਨਾਂ ਨੂੰ ਕਿਵੇਂ ਤੁਸੀਂ ਡਿਸਟਰੋਏ ਕਰਨਾ। ਸੋ ਜ਼ਾਹਰ ਹੈ TV 84 ਆਪਣੇ ਸੀਮਤ ਸਾਧਨਾਂ ਦੇ ਨਾਲ ਅਸੀਂ ਇਹਨਾਂ 10 ਵਰਿਆਂ ਦੇ ਵਿੱਚ ਸੱਚ ਦੀ ਪਤਾਕਾ, ਔਰ ਇਸ ਨੂੰ ਹੀ ਪਰਚਮ ਕਹਿੰਦੇ ਨੇ, ਇਸ ਨੂੰ ਹੀ ਝੰਡਾ ਕਹਿੰਦੇ ਨੇ ਕਿ ਸੱਚ ਦਾ ਝੰਡਾ ਅਸੀਂ ਚੁੱਕਿਆ ਹੋਇਆ ਹੈ। ਬਿਲਕੁਲ, ਹੱਥ ਬਾਹਾਂ ਭਾਵੇਂ ਸਾਡੀਆਂ ਕਮਜ਼ੋਰ ਹੋਣ, ਪਰ ਸਾਨੂੰ ਆਪਣੀਆਂ ਕੌਮ ਦੇ ਬਾਜ਼ੂ ਬਲ ਦੇ ਉੱਤੇ ਮਾਣ ਹੈ, ਸੱਚੇ ਹੋਣ ਦਾ। ਔਰ ਇਸ ਗੱਲ ਨੂੰ ਮੰਨ ਕੇ ਅਸੀਂ ਤੁਰਦੇ ਹਾਂ ਕਿ ਸੱਚ ਦਾ ਆਪਣਾ ਭਾਰ ਹੁੰਦਾ, ਔਰ ਇਸ ਦਾ ਅਸਰ ਕਿੰਨੇ ਕੁ ਵੀਰਾਂ ਭੈਣਾਂ ਨੇ ਕਬੂਲਿਆ, ਉਹ ਸਾਨੂੰ ਜਦੋਂ ਆਪਣੇ ਵੀਰਾਂ ਭੈਣਾਂ ਦੀਆਂ ਲਿਖਤਾਂ ਮਿਲਦੀਆਂ ਨੇ, ਜਾਂ ਜਿਵੇਂ ਵੀਰ ਅੰਮ੍ਰਿਤ ਸਿੰਘ ਹੋਰਾਂ ਨੇ ਐਪਰੀਸ਼ੀਏਟ ਕੀਤਾ, ਤਾਂ ਫਿਰ ਸਾਨੂੰ ਇਸ ਗੱਲ ਦਾ ਹੌਸਲਾ ਵੀ ਹੁੰਦਾ ਕਿ ਅਸੀਂ ਜੋ ਗੁਰੂ ਨੇ ਸਾਨੂੰ ਜਿੰਨੀ ਸਮਰੱਥਾ ਦਿੱਤੀ ਹੈ, ਅਸੀਂ ਮੱਚ ਮੋਰ ਕਰ ਸਕਦੇ ਹਾਂ। ਔਰ ਸਤਿਗੁਰੂ ਨੇ ਚਾਹਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਆਵਾਜ਼ ਨੂੰ ਹੋਰ ਵੀ ਦੂਰ ਤੱਕ ਪਹੁੰਚਾਉਣ ਦੀ ਸਮਰੱਥਾ ਰੱਖ ਸਕਾਂਗੇ। ਸੋ ਅਸੀਂ ਵੀਰ ਅੰਮ੍ਰਿਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਯੂਕਰੇਨ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਇੱਕ ਦੁਖਦ ਹਾਦਸਾ ਔਰ ਘਟਨਾ ਪਸ਼ਾਵਰ ਦੇ ਕਿੱਸਾ ਖਾਨੀ ਬਾਜ਼ਾਰ ਦੀ ਇੱਕ ਮਸਜਿਦ ਦੇ ਵਿੱਚ ਹੋਈ, ਇੱਕ ਹਮਲਾਵਰ ਨੇ ਜਿਹਨੇ ਪਹਿਲਾਂ ਗੋਲੀਆਂ ਚਲਾਈਆਂ, ਫਿਰ ਉਹਨੇ ਬਲਾਸਟ ਕੀਤਾ, ਜ਼ਾਹਰ ਹੈ ਸੁਸਾਈਡ ਮਿਸ਼ਨ ਵਾਲਾ ਹੀ ਕੋਈ ਬੰਦਾ ਹੈ। ਉਸ ਹਾਦਸੇ ਦੇ ਵਿੱਚ ਜਿਹੜੀ ਮਸਜਿਦ ਸ਼ੀਆ ਭਾਈਚਾਰੇ ਨਾਲ ਸੰਬੰਧਿਤ ਸੀ, ਅਖੀਰਲੀਆਂ ਖਬਰਾਂ ਤੱਕ 56 ਲੋਕ ਉਹਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ, 200 ਤੋਂ ਜ਼ਿਆਦਾ ਜ਼ਖਮੀ ਨੇ। ਔਰ ਇਹ ਜਿਹੜੇ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੇ ਜ਼ਖਮੀਆਂ ਚੋਂ ਕ੍ਰਿਟੀਕਲ ਹਾਲਤ 'ਚ ਨੇ, ਕਿ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਕਾਫੀ ਕ੍ਰਿਟੀਕਲ ਹੈ। ਸੋ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ, ਕਿਉਂਕਿ ਇਸ ਵੇਲੇ ਜਦੋਂ ਦੁਨੀਆ ਦੀਆਂ ਨਜ਼ਰਾਂ ਯੂਕਰੇਨ ਦੇ ਉੱਤੇ ਲੱਗੀਆਂ ਹੋਈਆਂ, ਪਾਕਿਸਤਾਨ ਵੀ ਆਪਣੇ ਵਜੂਦ ਦੇ ਸਾਰੇ ਪਿਛਲੇ 75 ਵਰਿਆਂ ਦੇ ਵਿੱਚ
ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਉਸ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਲਰੇਡੀ ਬਹੁਤ ਸਾਰੇ ਚੈਲੰਜਸ ਹਰ ਫੀਲਡ ਦੇ ਵਿੱਚ, ਕਿਉਂਕਿ ਯੂਕਰੇਨ ਵਾਲੀ ਘਟਨਾ ਤੋਂ ਬਾਅਦ ਤਾਂ ਹਰ ਪਾਸੇ ਹੈ ਕਿ ਭਾਈ ਤੇਲ ਦੀਆਂ ਕੀਮਤਾਂ ਕਿੱਥੇ ਜਾਣਗੀਆਂ, ਮਹਿੰਗਾਈ ਕਿੱਥੇ ਜਾਏਗੀ। ਤੇ ਇਸ ਸਾਰੇ ਦੇ ਵਿੱਚ ਇਸ ਕਿਸਮ ਦੀ ਘਟਨਾ ਦਾ ਹੋਣਾ, ਕਿਉਂਕਿ ਜਦੋਂ ਉਸ ਖਿੱਤੇ ਚੋਂ ਕੋਈ ਦਹਿਸ਼ਤਗਰਦੀ ਦੀ ਘਟਨਾ ਦੀ ਖਬਰ ਨਹੀਂ ਆਉਂਦੀ ਤਾਂ ਇੱਕ ਸਕੂਨ ਹੁੰਦਾ ਹੈ ਕਿ ਵੀ ਚਲੋ ਹਾਲਾਤ ਨਾਰਮਲ ਵੱਲ ਜਾ ਰਹੇ ਨੇ। ਕਿਉਂਕਿ ਜਦੋਂ ਅਫਗਾਨਿਸਤਾਨ ਦੇ ਵਿੱਚ ਪਿਛਲੇ 20 ਸਾਲ ਤੋਂ ਹੀ ਆਲਮੋਸਟ 9/11 ਤੋਂ ਬਾਅਦ ਉੱਥੇ ਅਮਰੀਕਨ ਨੈਟੋ ਫੋਰਸਿਸ ਔਰ ਤਾਲਿਬਾਨ ਔਰ ਦੂਸਰੇ ਜਿਹੜੇ ਪੈਟਰੀਆਟ ਸੀ ਉਹਨਾਂ ਦੀ ਜਿਹੜੀ ਹੈ ਉਹ ਜੰਗ ਰਹੀ, ਉਹਦੇ 'ਚ ਵੀ ਇਹ ਨਜ਼ਰ ਆਉਂਦਾ ਸੀ ਕਿ ਇੱਥੇ ਇਹ ਹੋ ਗਿਆ, ਇੱਥੇ ਧਮਾਕਾ ਹੋ ਗਿਆ। ਔਰ ਅਫਗਾਨ ਬਾਰਡਰ ਚੋਂ ਨਿਕਲ ਕੇ ਇਸ ਪਾਸੇ ਪਾਕਿਸਤਾਨ ਦੇ ਵਿੱਚ ਭਾਰਤੀ ਏਜੰਸੀਆਂ ਜਿਨ੍ਹਾਂ ਨੇ ਅਫਗਾਨਿਸਤਾਨ ਦੇ ਪਾਕਿਸਤਾਨ ਨਾਲ ਲੱਗਦੇ ਬਾਰਡਰ ਤੇ ਆਪਣੇ ਕੌਂਸੂਲੇਟ ਆਫਿਸ ਖੋਲ੍ਹਣ ਦੇ ਨਾਂ ਥੱਲੇ ਐਕਚੁਅਲੀ ਰਾਹ ਦੇ ਜਿਹੜੇ ਨੇ ਅਦਾਰੇ ਖੋਲ੍ਹੇ ਹੋਏ ਸੀ, ਉਹਨਾਂ ਨੇ ਪਾਕਿਸਤਾਨ ਨੂੰ ਟਿਕ ਕੇ ਨਹੀਂ ਬਹਿਣ ਦਿੱਤਾ। ਔਰ ਹੁਣ ਇਸ ਪੀਰੀਅਡ 'ਚ ਵੀ ਜਦੋਂ ਕਿ ਪਾਕਿਸਤਾਨ ਵੱਲੋਂ ਜਿਹੜਾ ਹੈ ਉਹ ਬਹੁਤ ਸਹਿਜਤਾ ਦੇ ਨਾਲ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਆਪਣੀ ਥਾਂ ਬਣਾਈ ਜਾ ਰਹੀ ਹੈ, ਔਰ ਇਸ ਵੇਲੇ ਅਚਾਨਕ ਇਸ ਕਿਸਮ ਦਾ ਵਾਕਿਆ ਇਹ ਕੋਈ ਮਜ਼ਹਬੀ ਜਨੂਨੀ ਹੈ ਜਾਂ ਭਾਰਤੀ ਏਜੰਸੀਆਂ ਜਾਂ ਕੋਈ ਹੋਰ ਉੱਥੇ, ਕਿਉਂਕਿ ਉਸ ਖਿੱਤੇ ਦੇ ਵਿੱਚ ਇਸ ਗੱਲ ਦਾ ਧਿਆਨ ਰਹੇ ਕਿ ਆਉਣ ਵਾਲੇ ਦਹਾਕਿਆਂ ਦੇ ਵਿੱਚ ਕਈ ਦਹਾਈਆਂ 'ਚ ਵੀ ਜਿਹੜਾ ਹੁਣ ਫੋਕਸ ਰਹੇਗਾ ਇਹ ਤਾਂ ਯੂਰਪ ਦਾ ਵੀ ਇਹ ਸਾਰਾ ਜਿਹੜਾ ਅਸੀਂ ਦੇਖ ਰਹੇ ਹਾਂ ਯੂਕਰੇਨ ਜਾਂ ਉਸ ਤੋਂ ਪਹਿਲਾਂ ਬੈਲਾਰੂਸ ਔਰ ਉਸ ਤੋਂ ਪਹਿਲਾਂ 2014 'ਚ ਕ੍ਰਾਈਮੀਆ ਜਾਂ ਜਿਹਨੂੰ ਅਸੀਂ ਕ੍ਰੀਮੀਆ ਕਹਿੰਦੇ ਹਾਂ, ਪਰ ਮੈਂ ਦੇਖਦਾ ਵੀ ਕਈ ਥਾਂ ਉਹਨੂੰ ਕ੍ਰਾਈਮੀਆ ਪ੍ਰੋਨਾਂਸ ਕੀਤਾ ਜਾਂਦਾ। ਸੋ ਇਹਨੂੰ ਵੀ ਜੇ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਔਰ ਜਿਹੜੇ ਇਸ ਜੋ ਨਜ਼ਰ ਆ ਰਿਹਾ ਉਸ ਦੇ ਵੀ ਪਿੱਛੇ ਜਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਨੂੰ ਇਹਦੇ 'ਚ ਵਨ ਬੈਲਟ ਵਨ ਰੋਡ ਜਿਹੜਾ ਚੀਨ ਦਾ ਇਨੀਸ਼ੀਏਟਿਵ ਆਲਮੋਸਟ $380 ਬਿਲੀਅਨ ਦੇ ਨੇੜੇ ਤੇੜੇ ਔਰ ਜਿਸ ਦੀ ਪਹੁੰਚ ਯੂਰਪ, ਈਸਟਰਨ ਯੂਰਪ, ਇਹ ਸਾਰੇ ਖਿੱਤੇ ਤੱਕ ਔਰ ਚੀਨ ਰੂਸ ਦੀਆਂ ਨਜ਼ਦੀਕੀਆਂ, ਇਸ ਨਾਲ ਵੀ ਹੈ ਕਿ ਭਾਈ ਇਹਦੇ ਨਾਲ ਸਭ ਕੁਝ ਜਿਹੜਾ ਉਹਨਾਂ ਦਾ ਵੀ ਉਹ ਉਖੜ ਜਾਂਦਾ ਹੈ ਜਾਂ ਉਸ ਨੂੰ ਵੀ ਕੋਈ ਪ੍ਰੈਕਟੀਕਲੀ ਨਹੀਂ ਕੀਤਾ ਜਾ ਸਕੇਗਾ। ਸੋ ਹੁਣ ਪਤਾ ਨਹੀਂ ਹੈ, ਸਿਆਸਤ ਦੇ ਤਾਂ ਇੰਨੇ ਕੁ ਡੂੰਘੇ ਭੇਤ ਹੁੰਦੇ ਨੇ ਕਿ ਵੇਖਿਆ ਕਿਸੇ ਪਾਸੇ ਜਾ ਰਿਹਾ ਹੁੰਦਾ ਤੇ ਨਿਸ਼ਾਨਾ ਕਿਸੇ ਪਾਸੇ ਹੁੰਦਾ, ਪਰ ਅਸੀਂ ਪਾਕਿਸਤਾਨ ਦੇ ਇਸ ਦੁਖਦਾਈ ਵਾਕਿਆ 'ਚ ਆਪਣੀ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਔਰ ਜਿਹੜੇ ਜ਼ਖਮੀ ਨੇ ਉਹਨਾਂ ਦੀ ਸਪੀਡੀ ਰਿਕਵਰੀ ਦੀ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ। ਯੂਕਰੇਨ 'ਚ ਜਿਹੜੀ ਇੱਕ ਹੋਰ ਗੰਭੀਰ ਘਟਨਾ ਵਾਪਰ ਸਕਦੀ ਸੀ, ਲੇਕਿਨ ਜਿਵੇਂ ਹਰ ਇੱਕ ਨੇ ਸ਼ੁਕਰ ਕੀਤਾ ਕਿ ਵੀ ਬਚਾਅ ਹੋਇਆ। ਯੂਕਰੇਨ ਦੇ ਵਿੱਚ ਇੱਕ ਟਾਊਨ ਹੈ ਜ਼ੈਪੋਰੀਜ਼ੀਆ, ਸਪੈਲ ਉਵੇਂ ਕਿ ਲੋਕਲ ਡਾਇਲੈਕਟ ਦੇ ਵਿੱਚ ਲਫ਼ਜ਼ ਹੋਏਗਾ, ਉੱਥੇ ਸਭ ਤੋਂ ਵੱਡਾ ਯੂਰਪ ਦਾ ਨਿਊਕਲੀਅਰ ਪਲਾਂਟ ਹੈ। ਬੇਸ਼ੱਕ ਯੂਕਰੇਨ ਨੇ ਜਿਹੜਾ ਕਿ ਨਿਊਕਲੀਅਰ ਹਥਿਆਰਾਂ ਵਾਲਾ ਤੀਸਰਾ ਵੱਡਾ ਦੇਸ਼ ਸੀ ਜਿਹਦੇ ਕੋਲ ਇੰਨੇ ਇੱਕ ਨਿਊਕਲੀਅਰ ਵਾਰਹੈਡ ਸੀ, ਉਹਨਾਂ ਨੇ ਅਮਰੀਕਾ, ਯੂਕੇ ਔਰ ਰਸ਼ੀਅਨ ਫੈਡਰੇਸ਼ਨ ਦੀ ਅਸ਼ੋਰੈਂਸਸ ਦੇ ਉੱਤੇ, ਔਰ ਜ਼ਾਹਰ ਹੈ ਕਿ ਇਕਨੋਮਿਕਲ ਉਹਨਾਂ ਨੂੰ ਏਡ ਵੀ ਅਮਰੀਕਾ ਨੇ ਦਿੱਤੀ, ਆਪਣੇ ਨਿਊਕਲੀਅਰ ਹਥਿਆਰਾਂ ਦਾ ਸਰਮਾਇਆ ਜਿਹੜਾ ਉਹ ਜਿਹੜਾ ਰੂਸ ਦੇ ਹਵਾਲੇ ਕਰ ਦਿੱਤਾ ਸੀ ਜਾਂ ਉਹਨਾਂ ਨੂੰ ਜਿਹੜਾ ਹੈ ਉਹ ਜ਼ਾਇਆ ਕਰ ਦਿੱਤਾ ਸੀ ਜੋ ਵੀ ਕਰ ਸਕਦੇ ਸੀ। ਲੇਕਿਨ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਮੁਲਕਾਂ 'ਚ ਸਮੇਤ ਫਰਾਂਸ ਤੱਕ ਜਾਂ ਯੂਰਪ ਦੇ ਵਿੱਚ ਜਿਹੜੀ ਪਾਵਰ ਹੈ એનર્ਜੀ, ਉਸ ਦੇ ਲਈ ਜਿਹੜਾ ਉਹ ਨਿਊਕਲੀਅਰ ਪਾਵਰ ਪਲਾਂਟ ਇਸਤੇਮਾਲ ਕੀਤੇ ਜਾਂਦੇ ਨੇ। ਸੋ ਇਹ ਜਿਹੜਾ ਜ਼ੈਪੋਰੀਜ਼ੀਆ ਦਾ ਪਲਾਂਟ ਹੈ, ਇਸ ਦੇ ਉੱਤੇ ਰੂਸੀ ਫੌਜਾਂ ਦਾ ਧਾਵਾ, ਉਸ 'ਚ ਅੱਗ ਦਾ ਲੱਗਣਾ, ਔਰ ਇਹ ਸਭ ਤੋਂ ਵੱਡਾ ਪਲਾਂਟ ਹੈ ਯੂਰਪ ਦਾ। ਔਰ ਇਸ ਗੱਲ ਦਾ ਬਹੁਤ ਫਿਕਰ ਸੀ ਕਿ ਵੀ ਕੋਈ ਇਹਦੇ 'ਚੋਂ ਰੇਡੀਓ ਐਕਟਿਵ ਮੈਟੀਰੀਅਲ ਨਾ ਹੋਏ ਜਿਹਦੇ ਨਾਲ ਕਿ ਨੁਕਸਾਨ ਹੋਏ, ਲੇਕਿਨ ਇਹ ਜਿਹੜਾ ਖਬਰਾਂ ਇਸ ਦੇ ਉੱਤੇ ਨੇ ਕਿ ਇਸ ਦੇ ਵਿੱਚ ਬਚਾ ਰਿਹਾ। ਹਾਲਾਂਕਿ ਦੋਨਾਂ ਵੱਲੋਂ ਦੋਸ਼ ਦਿੱਤਾ ਜਾ, ਰੂਸ ਨੇ ਕਿਹਾ ਜੀ ਅਸੀਂ ਕੋਈ ਅੱਗ ਨਹੀਂ ਲਾਈ, ਅਸੀਂ ਉਧਰ ਫਾਇਰ ਨਹੀਂ ਕੀਤਾ, ਪਰ ਕੁਝ ਵੀ ਕੋਈ ਵੀ ਕਰਦਾ ਜਦੋਂ ਇੱਕ ਜੰਗ ਮਚੀ ਹੁੰਦੀ ਹੈ, ਕੌਣ ਕਿਹਦੇ ਖਾਤੇ 'ਚ ਕੀ ਪਾਉਂਦਾ ਤੇ ਇਹ ਬਚਾਅ ਹੋਇਆ। ਔਰ ਇਹੀ ਇਸ ਦੇ ਉੱਤੇ ਫੌਰਨ ਅੱਜ ਅਗੇਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਐਮਰਜੈਂਸੀ ਮੀਟਿੰਗ ਵੀ ਹੋਈ, ਔਰ ਨਾਲ ਦੀ ਨਾਲ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਐਟੋਮਿਕ ਏਜੰਸੀ ਹੈ, ਜਿਸ ਨੂੰ ਇੰਟਰਨੈਸ਼ਨਲ ਐਟੋਮਿਕ ਏਜੰਸੀ ਕਰਕੇ ਕਿਹਾ ਜਾਂਦਾ ਹੈ, ਉਸ ਦੇ
ਦੀ ਵੀ ਮੀਟਿੰਗ ਹੋਈ। ਉਹਨਾਂ ਨੇ ਜਿਹੜਾ ਤਸੱਲੀ ਦਾ ਇਜ਼ਹਾਰ ਕੀਤਾ ਕਿ ਬਚਾਅ ਹੋਇਆ ਔਰ ਇਹ ਬਲੇਮ ਗੇਮ ਜਿਹੜੀ ਹੈ ਉਹ ਚੱਲ ਰਹੀ ਹੈ। ਈਵਨ ਇਸ ਜਿਹੜਾ ਬਚਾਅ ਹੋਣ ਦੇ ਉੱਤੇ ਈਵਨ ਇੰਡੀਆ ਔਰ ਚਾਈਨਾ ਨੇ ਵੀ ਇਹ ਕਿਹਾ ਕਿ ਵੀ ਇਹ ਬੜੀ ਅਲਾਰਮਿੰਗ ਸਿਚੁਏਸ਼ਨ ਸੀ ਜੇ ਕੋਈ ਇਸ ਕਿਸਮ ਦਾ ਹਾਦਸਾ ਵਾਪਰਦਾ। ਔਰ ਜਿਵੇਂ ਅਸੀਂ ਕਿਹਾ ਕਿ ਯੂਨਾਈਟਿਡ ਨੇਸ਼ਨਸ ਜਿਹੜੀ ਏਜੰਸੀ ਹੈ ਉਹਨੂੰ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਕਹਿੰਦੇ ਨੇ, IAEA, ਉਹਨਾਂ ਨੇ ਫੌਰਨ ਜਿਹੜੀ ਹੈ ਇਸ ਦੇ ਉੱਤੇ ਮੀਟਿੰਗ ਸੱਦੀ ਔਰ ਦੇ ਐਕਸਪ੍ਰੈਸਡ ਅਲਾਰਮ ਐਟ ਦਾ ਪ੍ਰੋਸਪੈਕਟ ਆਫ ਏ ਨਿਊਕਲੀਅਰ ਇੰਸੀਡੈਂਟ ਇਨ ਯੂਕਰੇਨ। ਔਰ ਨਾਲ ਦੀ ਨਾਲ ਇਸ ਦੇ ਉੱਤੇ ਫਿਰ ਜਿਹੜੀ ਸਿਕਿਉਰਿਟੀ ਕੌਂਸਲ ਨੇ ਵੀ ਇਸ ਦੇ ਉੱਤੇ ਮੀਟਿੰਗ ਕੀਤੀ ਜਿਹਨੂੰ UAE ਨੇ ਪ੍ਰੀਜ਼ਾਈਡ ਕੀਤਾ, ਕਿਉਂਕਿ ਸਿਕਿਉਰਿਟੀ ਕੌਂਸਲ ਦੇ ਜਿਵੇਂ ਅਸੀਂ ਦੱਸਿਆ ਸੀ ਕਿ ਵੀ 15 ਮੈਂਬਰ ਨੇ, 5 ਪਰਮਾਨੈਂਟ ਵੀਟੋ ਵੀਲਡਿੰਗ। ਸੋ ਉਹਦਾ ਜਿਹੜਾ ਪ੍ਰੈਜ਼ੀਡੈਂਟ ਬਣਦਾ ਹੈ ਇਸ ਸਿਕਿਉਰਿਟੀ ਕੌਂਸਲ ਮੀਟਿੰਗ ਦਾ ਜਾਂ ਸਿਕਿਉਰਿਟੀ ਕੌਂਸਲ ਦਾ ਆਲਮੋਸਟ 1 ਮਹੀਨੇ ਲਈ ਬਣਦਾ। ਸੋ ਜਿਹੜਾ ਮਹੀਨਾ ਬੀਤਿਆ ਫਰਵਰੀ ਦਾ ਮਹੀਨਾ ਰਸ਼ੀਆ ਪ੍ਰੈਜ਼ੀਡੈਂਟ ਸੀ ਔਰ 1 ਮਾਰਚ ਤੋਂ UAE ਜਿਹੜਾ ਉਹ ਪ੍ਰੀਜ਼ਾਈਡ ਕਰਦਾ ਔਰ ਇਹ ਅੱਜ ਉਹਦੀ ਮੀਟਿੰਗ ਸੀ। ਔਰ ਇਸ ਦੇ ਉੱਤੇ ਜਿਹੜਾ UAE ਤੇ UNPR ਇਹਨਾਂ ਸਾਰਿਆਂ ਨੇ ਇਸ ਦੇ ਉੱਤੇ ਕਾਫੀ ਪਹਿਲਾਂ ਤਾਂ ਅਫਸੋਸ ਦਾ ਇਜ਼ਹਾਰ ਕੀਤਾ ਔਰ ਇਹ ਵੀ ਕਿਹਾ ਗਿਆ ਕਿ ਵੀ ਇਹ ਇਸ ਗੱਲ ਦਾ ਧਿਆਨ ਰਹੇ। ਇੰਡੀਆ ਨੇ ਵੀ ਕਿਹਾ ਇੰਡੀਆ ਅਟੈਚਸ ਹਾਈਐਸਟ ਇੰਪੋਰਟੈਂਸ ਟੂ ਐਨਸ਼ੋਰਿੰਗ ਸੇਫਟੀ ਐਂਡ ਸਿਕਿਉਰਿਟੀ ਆਫ ਨਿਊਕਲੀਅਰ ਫੈਸਿਲਿਟੀਜ਼, ਕਿਉਂਕਿ ਇਸ ਨਾਲ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ। ਪਰ ਰਸ਼ੀਆ ਨੇ ਜਿਹੜਾ ਆਪਣਾ ਉਹੀ ਸਟਾਂਸ ਰੱਖਿਆ। Russian Defense Ministry had blamed Ukrainians for the fire at Zaporizhia, and Russia's representative Vasily Nebenzia and his Ukrainian counterpart traded charges on who was responsible. So even UN Security Council ਚ ਵੀ ਤੂੰ ਚੋਰ ਵਾਲੀ ਲਾਈਨ ਹੀ ਰਹੀ। ਤੇ ਬਾਕੀ ਯੂਕਰੇਨ ਨਾਲ ਸੰਬੰਧਿਤ ਜਿਹੜੀਆਂ ਲੇਟੈਸਟ ਨਿਊਜ਼ ਨੇ ਉਹਦੇ ਚ ਜਿਵੇਂ ਯੂਕਰੇਨ ਵੱਲੋਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਵੱਲੋਂ ਬਾਰ-ਬਾਰ ਮੰਗ ਕੀਤੀ ਜਾ ਰਹੀ ਸੀ ਕਿ ਜੇ ਨਹੀਂ ਵੀ ਨੈਟੋ ਜਾਂ US ਆਪਣੀ ਫੌਜ ਰੂਸ ਦੇ ਖਿਲਾਫ ਉਤਾਰਦਾ, ਘੱਟੋ ਘੱਟ ਯੂਕਰੇਨ ਨੂੰ ਨੋ ਫਲਾਈ ਜ਼ੋਨ ਬਣਾ ਦਿੱਤਾ ਜਾਏ। ਇਸ ਗੱਲ ਦਾ ਧਿਆਨ ਰਹੇ ਕਿ 1990-91 ਦੀ ਪਰਸ਼ੀਅਨ ਗਲਫ ਵਾਰ ਦੇ ਵੇਲੇ ਵੀ ਜਿਹੜਾ ਕੁਰਦਾਂ ਵਾਲਾ ਏਰੀਆ ਸੀ ਉਸ ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ ਸੀ। ਇਵੇਂ ਹੀ ਹੋਰ ਵੀ 1-2 ਪ੍ਰੈਸੀਡੈਂਟ ਨੇ ਇਸ ਦੇ। ਲੇਕਿਨ ਅਮਰੀਕਾ ਦਾ ਜਾਂ ਨੈਟੋ ਦਾ ਵੀ ਇਹ ਕਹਿਣਾ ਹੈ ਕਿ ਵੀ ਜੇ ਤੁਸੀਂ ਨੋ ਫਲਾਈ ਜ਼ੋਨ ਬਣਾਉਂਦੇ ਹੋ ਤੇ ਜ਼ਾਹਰ ਹੈ ਕਿ ਡੱਕਿਆ ਤਾਂ ਰੂਸ ਦੇ ਹੀ ਜਹਾਜ਼ ਨੂੰ ਜਾਏਗਾ ਜਿਹੜਾ ਹਮਲਾਵਰ ਹੈ, ਉਹ ਜਹਾਜ਼ ਡੇਗ ਲਿਆ ਜਾਂਦਾ ਹੈ ਜਾਂ ਡਿੱਗ ਜਾਂਦਾ ਹੈ ਤੇ ਫਿਰ ਰਸ਼ੀਆ ਦੇ ਖਿਲਾਫ ਫੁੱਲ ਸਕੇਲ ਵਾਰ ਸ਼ੁਰੂ ਹੋ ਜਾਏਗੀ, ਜਿਹੜੀ ਕਿ ਅਮਰੀਕਾ ਜਾਂ ਨੈਟੋ ਨਹੀਂ ਚਾਹੁੰਦਾ। ਔਰ ਇਸ ਦੇ ਉੱਤੇ ਜਿਹੜਾ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਵੈਸਟਰਨ ਲੀਡਰਸ ਨੂੰ ਕੰਡੈਮ ਕੀਤਾ ਹੈ ਕਿ ਭਾਈ ਤੁਸੀਂ ਇਹ ਵੀ ਕਰਨ ਜੋਗੇ ਨਹੀਂ ਹੋ। ਹੁਣ ਰਸ਼ੀਆ ਨੇ ਵੀ, ਕਿਉਂਕਿ ਜਿਵੇਂ ਅਸੀਂ ਕਿਹਾ ਵੀ ਪ੍ਰੋਪੇਗੈਂਡਾ ਮੇਨ ਵਾਰ ਦੇ ਵਿੱਚ ਹਥਿਆਰਾਂ ਨਾਲੋਂ ਵੀ ਜਿਹੜਾ ਜ਼ਿਆਦਾ ਪਾਵਰਫੁਲ ਵੈਪਨ ਹੁੰਦਾ ਉਹ ਪ੍ਰੋਪੇਗੈਂਡਾ ਹੀ ਹੁੰਦਾ। ਆਮ 'ਚ ਵੀ ਹੁੰਦਾ, ਸਿਵਲ 'ਚ ਵੀ ਅਸੀਂ ਦੇਖਦੇ ਹਾਂ ਕਿ ਪੋਲੀਟੀਕਲੀ ਕੌਣ ਕੀ ਕਹਿ ਰਿਹਾ, ਜਿੰਨੀ ਜ਼ੋਰ ਨਾਲ ਜਿੰਨੀਆਂ ਐਡਸ ਰਨ ਹੋ ਰਹੀਆਂ ਹੁੰਦੀਆਂ ਨੇ, ਐਵੇਂ ਥੋੜੀ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਖਰਚ ਹੁੰਦੇ ਨੇ ਇਲੈਕਸ਼ਨ ਕੈਂਪੇਨਸ ਦੇ। ਔਰ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, YouTube, Instagram, Facebook, ਸੋ ਉਹਨਾਂ ਨੇ ਆਲਰੇਡੀ ਜਿਵੇਂ ਰਸ਼ੀਆ ਦੇ ਦੋਨੋਂ ਮੇਨ ਚੈਨਲ ਬੈਨ ਕੀਤੇ ਸੀ, ਅੱਜ ਰਸ਼ੀਆ ਨੇ Facebook ਔਰ ਟਵਿੱਟਰ, YouTube ਨੂੰ ਵੀ ਰਿਸਟ੍ਰਿਕਟ ਕਰ ਦਿੱਤਾ ਰਸ਼ੀਆ 'ਚ, ਕਿਉਂਕਿ ਰਸ਼ੀਆ ਦੇ ਲੋਕ ਜਿਹੜੇ ਨੇ ਉਹੀ ਪ੍ਰੋਪੇਗੈਂਡਾ ਦੇਖਣਗੇ ਜੋ ਰਸ਼ੀਅਨ ਚੈਨਲਸ ਤੋਂ ਆ ਰਿਹਾ, ਉਹਨਾਂ ਤੱਕ ਇਹ ਬਾਕੀ ਖਬਰ ਨਹੀਂ ਪਹੁੰਚੇਗੀ। ਔਰ ਇਸ ਤਰੀਕੇ ਨਾਲ ਜਿਵੇਂ UN ਦੇ ਵਿੱਚ ਐਂਬੈਸਡਰ ਹੈ ਅਮਰੀਕਾ ਦੀ ਲਿੰਡਾ ਥਾਮਸ ਗ੍ਰੀਨਫੀਲਡ, ਉਹਨੇ ਇਸ ਨਿਊਕਲੀਅਰ ਐਕਸੀਡੈਂਟ ਜਿਹੜਾ ਹੁੰਦਾ ਬਚਿਆ ਉਸ ਬਾਰੇ ਕਿਹਾ, ਬਾਈ ਦਾ ਗ੍ਰੇਸ ਆਫ ਗॉड the world narrowly averted a nuclear catastrophe last night, ਕਿ ਪਿਛਲੀ ਰਾਤ ਸੰਸਾਰ ਬਚ ਗਿਆ, ਗ੍ਰੇਸ ਆਫ ਗॉड, ਨਹੀਂ ਤਾਂ ਕੁਝ ਵੀ ਵਾਪਰ ਸਕਦਾ ਸੀ। ਔਰ ਇਹ ਜਿਹੜੀ ਹੈ ਸ਼ੈਲਿੰਗ ਉਹ ਸਾਰੇ ਏਰੀਆ ਦੇ ਵਿੱਚ ਬਰਾਬਰ ਚੱਲ ਰਹੀ ਹੈ ਔਰ ਇੰਟਰਨੈਸ਼ਨਲ ਮੋਨੀਟਰਸ ਨੇ ਇਸ ਨੂੰ ਕਨਫਰਮ ਕੀਤਾ ਹੈ ਕਿ ਕੋਈ ਰੇਡੀਓ ਐਕਟਿਵ ਮਟੀਰੀਅਲ ਜਿਹੜਾ ਉਹ ਰਿਲੀਜ਼ ਨਹੀਂ ਹੋਇਆ। ਹੁਣ ਇਸ ਦੇ ਨਾਲ ਅਸੀਂ ਭਾਰਤ ਵੱਲ ਮੁੜੀਏ ਕਿ ਬਾਕੀ ਜਿਹੜੇ ਡੈਮੋਨਸਟ੍ਰੇਸ਼ਨ ਦੁਨੀਆ ਭਰ 'ਚ ਚੱਲ ਰਹੇ ਨੇ ਯੂਕਰੇਨ ਦੇ ਵਿੱਚ ਰਸ਼ੀਅਨ ਹਮਲੇ ਦੇ ਖਿਲਾਫ। ਅੱਜ ਜਰਮਨ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਡੈਮੋਨਸਟ੍ਰੇਸ਼ਨ ਸੀ ਉਸ ਨੂੰ
यूक्रेन के प्रेजिडेंट ने जिहड़ा बाई वीडियो लिंक एड्रैस किया और ईवन ये देखण कैनेडा दे विच भी, क्योंकि कैनेडा च भी काफ़ी वड्डी गिणती च जिहड़ी है यूक्रेनियन पॉपूलेशन है और ईवन मैनूं नहीं सी एहसास कि न्यूयॉर्क दे विच भी जिहड़ा है बहुत वड्डी गिणती दे विच यूक्रेनियन पॉपूलेशन है, क्योंकि जिहड़ी हुण न्यूयॉर्क दी गवर्नर है कैथी उन्हां दा नाम हैगा होलूस, जिहड़ी कि जदों गवर्नर क्यूमो ने रिजाइन किया सैक्शुअल मॉरल टर्पीट्यूड के इशू के उत्ते ते ये लिeutenant गवर्नर सी, ये गवर्नर बनी है। तो अज ही मैं इहदा मैसेज देख रहा सी कैथी दा हुलोलो, उन्हें यूक्रेनियन कम्युनिटी के नाल यकजहती का इजहार भी किया और नाल ही उन्होंने कहा कि भाई तुहानूं सब नूं जिहड़ा है ਜਿਹੜੇ ਇੱਥੇ ਆ ਰਹੇ ਨੇ, क्योंकि 11 ਲੱਖ ਤੋਂ ਜ਼ਿਆਦਾ ਰਿਫਿਊਜੀ ਹੋ ਗਏ ਨੇ, ਇੱਧਰ ਵੀ ਆਉਣ ਦਾ ਆ, ਕੁਝ ਪਹਿਲਾਂ ਵੀ ਇੱਥੇ ਇਲੀਗਲ ਹੋਣਗੇ ਕਿ ਉਹਨਾਂ ਨੂੰ ਉਹ ਇਮੀਗ੍ਰੇਸ਼ਨ ਰਾਹਤ ਦੇਣਗੇ, ਜਿਵੇਂ ਯੂਰਪ ਨੇ ਵੀ ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਸੀ ਦਿੱਤੀ ਹੈ। ਔਰ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ, ਹਜ਼ਾਰਾਂ ਦੀ ਗਿਣਤੀ 'ਚ ਲੋਕ ਔਰ ਦਰਸ਼ਕ ਉਹ ਦੇਖ ਸਕਦੇ ਨੇ ਉਸ ਦੀ ਪਿਕਚਰ, ਇਹ ਹੋਇਆ ਰੂਸ ਦੇ ਖਿਲਾਫ। ਔਰ ਦਿਲਚਸਪ ਗੱਲ ਇਹ ਸੀ ਕਿ ਈਵਨ ਜਿਹੜੀ ਰਸ਼ੀਆ ਦੀ ਕੌਂਸਲ ਜਨਰਲ ਸੀ ਉੱਥੇ ਵੈਨਕੂਵਰ 'ਚ, ਉਸ ਨੇ ਰਿਜ਼ਾਈਨ ਕਰ ਦਿੱਤਾ। ਹੁਣ ਕਿਉਂਕਿ ਮਿਲੀਅਨਸ ਆਫ ਯੂਕਰੇਨੀਅਨਸ ਰੂਸ 'ਚ ਵੀ ਰਹਿੰਦੇ ਨੇ, ਤਾਂ ਹੁਣ ਇਹ ਇਵੇਂ ਹੀ ਹੈ ਜਿਵੇਂ ਜੇ ਜੂਨ 1984 'ਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਤੇ ਕਿੰਨੇ ਸਿੱਖਾਂ ਨੇ ਆਪਣੇ ਅਹੁਦੇ ਛੱਡੇ ਸੀ। ਹਰਿੰਦਰ ਸਿੰਘ ਜਿਹੜੇ ਇੰਡੀਆ ਦੇ ਐਂਬੈਸਡਰ ਸੀ ਨਾਰਵੇ 'ਚ, ਉਹਨਾਂ ਨੇ ਰਿਜ਼ਾਈਨ ਕੀਤਾ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ IPS ਆਫੀਸਰ ਸੀ, ਉਹਨਾਂ ਨੇ ਰਿਜ਼ਾਈਨ ਕੀਤਾ ਸੀ। ਔਰ ਇਹੀ ਨਹੀਂ, ਵੱਡੀ ਲਿਸਟ ਹੈ ਲੋਅਰ ਲੈਵਲ ਤੋਂ ਲੈ ਕੇ ਅਪਰ ਲੈਵਲ ਤੱਕ। ਸੋ ਇਸੇ ਤਰ੍ਹਾਂ ਜਿਹੜੇ ਯੂਕਰੇਨੀਅਨ ਵੀ, ਔਰ ਮੈਂ ਸਮਝਦਾ ਵੀ ਜਿਹੜੇ ਕੁਝ ਹੋਰ ਰਸ਼ੀਅਨ ਵੀ ਜਿਹੜੇ ਇਹ ਸਮਝਦੇ ਨੇ ਕਿ ਭਾਈ ਇਹ ਜ਼ਿਆਦਤੀ ਹੋ ਰਹੀ ਹੈ, ਉਹ ਜਿਹੜੇ ਨੇ ਉਹ ਰੂਸ ਦੇ ਵਿੱਚ ਵੀ ਪ੍ਰੋਟੈਸਟ ਹੋ ਰਹੇ ਨੇ। ਇਹ ਸਭ ਤੋਂ ਵੱਡਾ ਜਿਹੜਾ ਗੱਲ ਸ਼ਾਇਦ ਪੁਤਿਨ ਦੇ ਲਈ ਪਰੇਸ਼ਾਨੀ ਵਾਲੀ ਹੈ ਕਿ ਬਾਹਰ ਤਾਂ ਇਹ ਠੀਕ ਹੈ ਕਿ ਰਸ਼ੀਅਨ ਪਾਵਰ ਦੇ ਸਾਹਮਣੇ 8 ਦਿਨ ਤੋਂ ਤਾਂ ਬੇਸ਼ੱਕ ਯੂਕਰੇਨ ਰੈਜ਼ਿਸਟ ਕਰ ਰਿਹਾ, ਹੋਰ ਹਫ਼ਤਾ ਕੱਢ ਲੈਣਗੇ, ਹੋਰ 2 ਹਫ਼ਤੇ ਕੱਢ ਲੈਣਗੇ ਵੱਧ ਤੋਂ ਵੱਧ, ਜਦੋਂ ਤੱਕ ਅਲਟੀਮੇਟਲੀ ਰੂਸ ਨੇ ਕਾਬਜ਼ ਹੋਣਾ ਹੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਹੜੀ ਕਾਸਟ ਪੇ ਕਰ ਰਿਹਾ ਰਸ਼ੀਆ, ਫਿਜ਼ੀਕਲ ਜਿਹੜੀਆਂ ਡੈਥਸ ਵੀ ਹੋ ਰਹੀਆਂ, ਇਕਨੋਮਿਕਲੀ ਸੈਂਕਸ਼ਨਸ ਲੱਗਣ ਕਰਕੇ, ਔਰ ਜੇ ਆਪਣੇ ਲੋਕ ਖਿਲਾਫ ਖਲੋ ਜਾਂਦੇ ਨੇ ਔਰ ਉਹਦੇ 'ਚ ਪੁਤਿਨ ਦਾ ਤਖਤਾ ਉਲਟ ਦੀ ਲਾਈਨ ਕੋਈ ਉਹਦੇ ਇਨਸਾਈਡ ਸਰਕਲ ਹੀ, ਕਿਉਂਕਿ ਅਲਟੀਮੇਟਲੀ ਇਹ ਜਿਹੜੇ ਡਿਕਟੇਟੋਰੀਅਲ ਰਜੀਮ ਹੁੰਦੇ ਨੇ, ਡਿਕਟੇਟਰਸ ਹੁੰਦੇ ਨੇ, ਇਹ ਅਲਟੀਮੇਟਲੀ ਉਵੇਂ ਹੀ ਕੰਸਪੀਰੇਸੀਜ਼ ਦਾ ਸ਼ਿਕਾਰ ਹੁੰਦੇ ਨੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ, ਜਿਵੇਂ ਕਿ ਉਹਨਾਂ ਨੇ ਕੰਸਪੀਰੇਸੀ ਕਰਕੇ ਆਪਣੀ ਤਾਕਤ ਨੂੰ ਮਜ਼ਬੂਤ ਕੀਤਾ ਹੁੰਦਾ। ਹੁਣ ਜਿਵੇਂ ਪੁਤਿਨ ਹੈ ਵੀ ਤੈਅ ਜ਼ਿੰਦਗੀ ਜਿਹੜਾ ਅਗਲੇ 2035 ਤੱਕ ਪ੍ਰੈਜ਼ੀਡੈਂਟ ਉਹਨੇ ਆਪਣੇ ਆਪ ਨੂੰ ਬਣਾਇਆ ਹੋਇਆ। ਹੁਣ ਇਸ ਸਾਰੇ ਦਾ ਜਿਹੜਾ ਆਪੋਜੀਸ਼ਨ ਹੈ ਇਸ ਜੰਗ ਦੀ, ਔਰ ਇਹ ਵਿਦਨ ਰਸ਼ੀਅਨਸ ਵੀ, ਅਦਰਵਾਈਜ਼ ਤਾਂ ਹੁੰਦਾ ਹੈ ਕਿ ਵੀ ਇਹ ਵੈਸਟ ਜਾਂ ਜੋ ਵੀ ਨੈਟੋ ਕਰ ਰਿਹਾ ਹੈ ਇਹ ਰਸ਼ੀਆ ਨੂੰ ਕਮਜ਼ੋਰ ਕਰਨ ਲਈ ਹੈ, ਜਾਂ ਨੈਟੋ ਲਿਆ ਕੇ ਜੇ ਤੁਸੀਂ ਯੂਕਰੇਨ ਨੂੰ ਮੈਂਬਰਸ਼ਿਪ ਦੇ ਕੇ ਉਹਨਾਂ ਦੇ ਬੂਹੇ ਲਿਆ ਕੇ ਫੌਜ ਬਿਠਾਉਂਦੇ ਹੋ, ਪਰ ਸਮਹਾਉ ਰਸ਼ੀਅਨ ਪੈਟਰੀਓਟਿਜ਼ਮ ਇਸ ਮੁੱਦੇ ਦੇ ਉੱਤੇ ਉਵੇਂ ਜਿਹੜਾ ਸਾਹਮਣੇ ਨਹੀਂ ਆਉਂਦਾ। ਅਦਰਵਾਈਜ਼ ਇਸ ਲੈਵਲ ਦੇ ਪ੍ਰੋਟੈਸਟ ਜਿਹੜੇ ਨੇ ਉਹ ਨਾ ਹੁੰਦੇ। ਹਾਲਾਂਕਿ ਰਸ਼ੀਆ ਇਸ ਗੱਲ ਨੂੰ ਸ਼ਾਇਦ ਉਹ ਸਮਝਦਾ ਹੈ ਵੀ ਉਹਨਾਂ ਦੇ ਲੋਕ ਬਾਹਰਲਾ ਕੋਈ ਪ੍ਰਭਾਵ ਕਬੂਲ ਕਰ ਰਹੇ ਨੇ, ਇਸ ਲਈ ਰਸ਼ੀਆ ਬੈਕਸ ਜੇਲ ਟਾਈਮ ਫॉर ਫੇਕ ਆਰਮੀ ਨਿਊਜ਼, ਰੈਸਟ੍ਰਿਕਟ ਮੀਡੀਆ। ਰਸ਼ੀਆ ਨੇ ਕੁਇਕਲੀ ਇੱਕ ਜਿਹੜਾ ਲਾਅ ਬਣਾਇਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਵੀ ਫੇਕ ਖਬਰ ਦਿੰਦਾ ਤੇ 15 ਸਾਲ ਤੱਕ ਉਹਨੂੰ ਕੈਦ ਹੋ ਸਕਦੀ ਹੈ। ਸੋ ਜ਼ਾਹਰ ਹੈ ਕਿ ਇਹ ਆਵਾਜ਼ ਬੰਦ ਕਰਨ ਲਈ, ਔਰ BBC ਔਰ ਹੋਰ ਵੀ ਕੁਝ ਚੈਨਲਸ ਨੇ ਜਿਹੜੇ ਰਸ਼ੀਆ ਤੋਂ ਆਪਰੇਟ ਕਰਦੇ ਸੀ, ਉਹਨਾਂ ਨੇ ਆਪਣਾ ਆਪਰੇਸ਼ਨ ਬੰਦ ਕਰ ਦਿੱਤਾ ਕਿਉਂਕਿ 15 ਸਾਲ ਜੇਲ੍ਹ ਦੇ ਵਿੱਚ ਜਾ ਕੇ ਕੋਈ ਬਹਿਣਾ ਨਹੀਂ ਚਾਹੁੰਦਾ। ਹੁਣ ਅਸੀਂ ਗੱਲ ਭਾਰਤ ਦੇ ਹਵਾਲੇ ਨਾਲ ਕਰੀਏ। ਦੇਖੋ, ਇਹ ਗੱਲ ਅਕਸਰ ਜਦੋਂ ਪ੍ਰੋਪੇਗੈਂਡੇ ਦੇ ਹਵਾਲੇ ਨਾਲ ਅਸੀਂ ਕਰਦੇ ਹਾਂ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂਤਵੀਆਂ ਨੇ ਨਾਜ਼ੀਆਂ ਨੂੰ ਪਿੱਛੇ ਛੱਡ ਦਿੱਤਾ। ਬਿਲਕੁਲ। ਹੁਣ ਬਾਕੀ ਜੰਗ ਦੇ ਮਾਮਲੇ 'ਚ ਜਾਂ ਰੂਸ ਦੇ ਮਾਮਲੇ 'ਚ ਇੰਡੀਆ ਨੇ ਕਿਵੇਂ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਸਿਚੁਏਸ਼ਨ ਉਹ ਵੀ ਅਸੀਂ ਡਿਸਕਸ ਕੀਤੀ। ਹੁਣ ਕਿਸੇ ਵੀ ਮੁਲਕ ਦੇ ਲਈ ਆਪਣਾ ਸਿਟੀਜ਼ਨ ਜਿਹੜਾ ਉਹ ਸਭ ਤੋਂ ਨੰਬਰ 1 ਪ੍ਰਾਇੋਰਟੀ ਹੁੰਦੀ ਹੈ। ਔਰ ਇਸੇ ਤਰ੍ਹਾਂ ਜੇ ਕੋਈ ਅਮਰੀਕਨ ਪਾਸਪੋਰਟ ਹੋਲਡਰ ਹੈ ਜਾਂ ਕੈਨੇਡੀਅਨ ਜਾਂ ਬ੍ਰਿਟਿਸ਼ਰ ਹੈ
ਤੇ ਉਹ ਜੇ ਕਿਸੇ ਮੁਲਕ ਦੇ ਵਿੱਚ ਜਾ ਕੇ ਫਸਦਾ ਹੈ ਜਾਂ ਉਸ ਨੂੰ ਕੋਈ ਤਕਲੀਫ ਹੁੰਦੀ ਹੈ ਜਾਂ ਦੂਜੀ, ਤੇ ਸਾਰੀ ਗਵਰਨਮੈਂਟ ਜਿਹੜੀ ਹੈ ਉਹ ਹਿੱਲ ਜਾਂਦੀ ਹੈ। ਔਰ ਉਹਨਾਂ ਦਾ ਹੁੰਦਾ ਜੇ ਈਵਨ ਕਿਸੇ ਝੂਠੇ ਜਾਂ ਸੱਚੇ ਕ੍ਰਾਈਮ 'ਚ ਵੀ ਉਹਨਾਂ ਨੂੰ ਉਸ ਮੁਲਕ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਏ ਤੇ ਫੌਰਨ ਜਿਹੜਾ ਅਮਰੀਕਾ ਦਾ ਜਾਂ ਇਹਨਾਂ ਮੁਲਕਾਂ ਦਾ ਐਂਬੈਸਡਰ ਜਾਂ ਕੌਂਸਲੇਟ ਹੋਏਗਾ, ਉਹ ਬੰਦਾ ਭੇਜੇਗਾ ਜੇਲ੍ਹ 'ਚ ਜਾ ਕੇ ਉਹਦੇ ਨਾਲ ਮੁਲਾਕਾਤ ਕਰਨ ਔਰ ਉਸ ਗੱਲ ਨੂੰ ਯਕੀਨੀ ਬਣਾਏਗਾ ਕਿ ਉਸ ਨੂੰ ਮੋਨੀਟਰ ਕੀਤਾ ਜਾ ਰਿਹਾ। ਇਹ ਨਹੀਂ ਹੁੰਦਾ ਇਸ ਲਈ ਕੋਈ ਅਮਰੀਕਨ ਸਿਟੀਜ਼ਨ ਨੂੰ ਜਾਂ ਕਿਸੇ ਨੂੰ ਹੱਥ ਪਾਣਾ ਸੌਖਾ ਨਹੀਂ ਹੁੰਦਾ। ਬੇਸ਼ੱਕ ਕੇਸਾਂ 'ਚ ਉਲਝਾ ਲਿਆ ਜਾਂਦਾ ਹੈ ਜਾਂ ਜਿਵੇਂ ਜੱਗੀ ਜੌਲ ਦਾ ਮਾਮਲਾ ਅਸੀਂ ਦੇਖਦੇ ਹਾਂ, ਲੇਕਿਨ ਇਹ ਨਹੀਂ ਹੈ ਵੀ ਉੱਥੋਂ ਜਿਵੇਂ ਚੁੱਕ ਕੇ ਪੁਲਿਸ ਮੁਕਾਬਲੇ ਬਣਾ ਕੇ ਤੁਸੀਂ ਮਾਰ ਦਿੰਦੇ ਹੋ, ਇਵੇਂ ਨਹੀਂ ਹੈ। ਹੁਣ ਭਾਰਤ ਦੇ 20,000 ਤੋਂ ਜ਼ਿਆਦਾ ਸਟੂਡੈਂਟ ਔਰ ਉਹਨਾਂ 'ਚ ਵੀ ਮੈਡੀਕਲ ਸਟੂਡੈਂਟ, ਕੋਈ ਉਹ ਲੇਬਰ ਕਲਾਸ ਨਹੀਂ, ਬਾਕੀ ਤਾਂ ਲੋਕ ਹੋਣਗੇ ਹੀ ਹੋਰ ਵੀ ਜਿਨ੍ਹਾਂ ਦੀ ਗਿਣਤੀ ਨਹੀਂ ਹੈ। ਹੁਣ ਕਿਵੇਂ ਫਰਵਰੀ ਦੇ ਮਹੀਨੇ ਤੋਂ ਜਨਵਰੀ ਤੋਂ ਹੀ ਐਡਵਾਈਜ਼ਰੀ ਸ਼ੁਰੂ ਹੋ ਗਈ, ਫਰਵਰੀ ਦੇ ਮਹੀਨੇ 3 ਹਫ਼ਤੇ ਸਾਰੇ ਹੋਰ ਜਦੋਂ ਅਸੀਂ ਫਸੇ ਲੋਕਾਂ ਦੀ ਗੱਲ ਕਰ ਰਹੇ ਹਾਂ ਉਹਦੇ ਤੁਹਾਨੂੰ ਅਮਰੀਕਨ ਨਹੀਂ ਨਜ਼ਰ ਆਣਗੇ, ਬ੍ਰਿਟਿਸ਼ ਨਹੀਂ ਆਣਗੇ, ਕੋਈ ਹੋਰ ਨਜ਼ਰ ਨਹੀਂ ਆਣਗੇ। ਇਹਦਾ ਮਤਲਬ ਇਹ ਹੈ ਕਿ ਇਹਨਾਂ ਮੁਲਕਾਂ ਨੇ ਆਪਣੇ ਸ਼ਹਿਰੀਆਂ ਨੂੰ ਪ੍ਰੋਪਰਲੀ ਗਾਈਡ ਕੀਤਾ, ਉਹਨਾਂ ਨੂੰ ਐਵੈਕੂਏਟ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਭਾਈ ਇਹ ਹੋਣ ਜਾ ਰਿਹਾ। ਅਮਰੀਕਾ ਮਹੀਨੇ ਤੋਂ ਵਾਰਨਿੰਗ ਦੇ ਰਿਹਾ ਸੀ ਅੱਜ ਹਮਲਾ ਕਰੇਗਾ ਰੂਸ, ਕੱਲ ਕਰੇਗਾ। ਹੁਣ ਤਾਂ ਇਸ ਔਰ ਭਾਰਤ ਦੇ ਸਬੰਧ ਰੂਸ ਦੇ ਨਾਲ ਕਿਸ ਹੱਦ ਤੱਕ ਭਾਰਤ ਦੇ ਰਿਲੇਸ਼ਨਸ ਨੇ ਕਿ ਉਹਨੇ 3-4 ਜਿਹੜੀਆਂ ਵੋਟਾਂ ਪਈਆਂ ਨੇ ਸਿਕਿਉਰਿਟੀ ਕੌਂਸਲ ਜਾਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਜਾਂ ਈਵਨ ਅੱਜ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ 'ਚ ਵੀ ਜਾਂ ਹਿਊਮਨ ਰਾਈਟ ਕੌਂਸਲ ਜਨੀਵਾ 'ਚ ਵੀ ਜਿੱਥੇ ਕਿ ਰਸ਼ੀਆ ਨੂੰ ਹਿਊਮਨ ਰਾਈਟਸ ਦੇ ਲਈ ਅਕਾਊਂਟੇਬਲ ਬਣਾਇਆ ਗਿਆ, ਇੰਡੀਆ ਨੇ ਐਬਸਟੇਨ ਕੀਤਾ। ਸੋ ਉਹਨੇ ਤਾਂ ਆਪਣੀ ਲਾਇਲਟੀ ਭਾਵੇਂ ਆਪਣੀਆਂ ਲੋੜਾਂ ਰਸ਼ੀਆ ਨਾਲ ਨਿਭਾਈ ਹੈ। ਔਰ ਇਹ ਵੀ ਆਇਆ 2 ਵਾਰ ਕਿ ਜੀ ਮੋਦੀ ਔਰ ਪੁਤਿਨ ਦੀ ਫੋਨ ਤੇ ਗੱਲ ਹੋਈ, 2 ਕਨਵਰਸੇਸ਼ਨਸ ਹੋਈਆਂ। ਹੁਣ ਹਮਲਾਵਰ ਰਸ਼ੀਆ ਉਹਨਾਂ ਦੀ ਫੌਜ ਹੈ, ਜੇ ਸੱਚਮੁੱਚ ਆਪਣੇ 20,000 ਸਟੂਡੈਂਟਸ ਦਾ ਫਿਕਰ ਹਾਲਾਂਕਿ ਕਿਹਾ ਜਾ ਰਿਹਾ ਹੈ ਕਿਉਂਕਿ ਸੁਪਰੀਮ ਇੰਡੀਆ ਦੇ ਵਿੱਚ ਉਹ ਤਾਂ ਡੁਗਡੁਗੀ ਵਜਾ ਰਿਹਾ, ਮੋਦੀ ਬਨਾਰਸ 3 ਦਿਨ ਉੱਥੇ ਬੈਠਾ ਹੈ, ਡੁਗਡੁਗੀ ਕਰ ਰਿਹਾ, ਡਮਰੂ ਵਜਾ ਰਿਹਾ, ਚੋਣਾ ਯੋਗੀ ਜੀ ਕੋਈ ਨਹੀਂ ਹੈ। ਔਰ ਉਹ ਝੂਠੀਆਂ ਵੀਡੀਓਜ਼ ਬਣਾ ਕੇ ਜੀ ਬੀਜੇਪੀ ਜਿਹੜੀ ਇਹਦੇ ਮਿਨਿਸਟਰ ਗੱਲ ਕਰ ਰਹੇ ਨੇ ਉੱਥੇ ਪਹੁੰਚ ਗਏ ਨੇ। ਹੁਣ 4 ਵਜ਼ੀਰ ਤੋਰੇ ਹੋਏ ਨੇ 4 ਮੁਲਕਾਂ ਦੇ ਵਿੱਚ, ਜਨਰਲ ਮਲਕ ਹੈ, ਉਹ ਰਿਜੀਜੂ ਹੈ, ਹਰਦੀਪ ਪੁਰੀ ਹੈ, ਲੇਕਿਨ ਤੁਹਾਨੂੰ ਉਹ ਕਿਤੇ ਨਜ਼ਰ ਨਹੀਂ ਔਰ ਉਹ ਸਿੰਧੀ ਹੈ ਪਰ ਤੁਹਾਨੂੰ ਕਿਤੇ ਉਹ ਨਜ਼ਰ ਨਹੀਂ ਆਉਂਦਾ। ਅਦਰਵਾਈਜ਼ ਇੰਨੇ ਦਿਨ ਔਰ ਉਹਨਾਂ ਚੋਂ ਕਿਸੇ ਬਾਰੇ ਵੀ ਇਹ ਨਹੀਂ ਹੈ ਕਿ ਵਿਦਿਨ ਯੂਕਰੇਨ ਦੇ ਅੰਦਰ ਪਹੁੰਚ ਕੇ ਉਹ ਰੈਸਕਿਊ ਕਰ ਰਹੇ ਹੋਣ। ਕੋਈ ਰੋਮਾਨੀਆ ਦੇ ਬਾਰਡਰ ਤੇ ਬੈਠਾ ਹੈ, ਕੋਈ ਪੋਲੈਂਡ ਦੇ ਬੈਠਾ ਹੈ, ਜਿਹੜੇ ਨਿਕਲ ਹੀ ਆਏ ਉੱਥੋਂ ਉਹ ਤੇ ਔਖੇ ਸੌਖੇ ਆਣਗੇ ਹੀ, ਉਹ ਤਾਂ ਭਾਵੇਂ ਉਹ ਤਾਂ ਸੇਫਟੀ 'ਚ ਆ ਗਏ। ਹੁਣ ਜਿਹੜਾ 1500 ਕਿਲੋਮੀਟਰ ਤੱਕ ਦਾ ਡਿਸਟੈਂਸ ਹੈ ਕੋਈ ਪੋਲੈਂਡ ਦੇ ਬਾਰਡਰ ਤੋਂ ਜਾਂ ਰੋਮਾਨੀਆ ਦੇ ਬਾਰਡਰ ਤੋਂ, ਉੱਥੇ ਕੋਈ ਪਹੁੰਚ ਨਹੀਂ ਹੈ। ਅੱਜ ਬਹੁਤ ਸਾਰੀਆਂ ਵੀਡੀਓਜ਼ ਫਿਰ ਇੱਕ ਟੀਵੀ ਚੈਨਲ ਨੇ ਉੱਥੇ ਦਿਖਾਈਆਂ, ਬੱਚੇ 100 ਅੰਦਰ ਬੇਸਮੈਂਟ ਦੇ, ਇੱਕ ਨੇ ਕਿਹਾ 3 ਦਿਨ ਤੋਂ ਪਾਣੀ ਨਹੀਂ ਹੈ, ਕੋਈ ਹੋਰ ਪੀਣ ਨੂੰ ਨਹੀਂ ਹੈ। ਇੱਕ ਸਿੱਖ ਲੜਕਾ ਜਿਹਨੇ ਕਿਹਾ ਕਿ ਜੀ ਮੇਰੀ ਮਾਂ ਨੂੰ ਮੈਂ ਕਿਹਾ ਕਿ ਵੀ ਮੈਂ ਅਰਦਾਸ ਕੀਤੀ ਸੀ ਕਿ ਜੇ ਵਾਹਿਗੁਰੂ ਮੈਨੂੰ ਜ਼ਿੰਦਗੀ ਦੇ ਦੇ ਤਾਂ ਮੇਰੀ ਮਾਂ ਲਈ ਹੋਵੇਗੀ। ਇਹ ਉਹ ਸਟੂਡੈਂਟ ਹੈ ਜਿਹੜਾ ਗੁਜ਼ਰ ਰਿਹਾ ਸੀ ਤੇ ਗੋਲੀ ਵੱਜੀ, ਜਿਹਦੇ ਛਾਤੀ ਤੇ ਵੀ ਗੋਲੀ ਹੈ, ਹਸਪੀਟਲ 'ਚ ਹੈ, ਦੂਜਾ। ਹੁਣ ਇਸ ਕਿਸਮ ਦੇ ਹਾਲਾਤਾਂ 'ਚ ਨੇ ਕਿ ਜੇ ਸੱਚਮੁੱਚ ਇਹਨਾਂ ਦਾ ਇੰਟਰਸਟ ਹੁੰਦਾ, ਇਹਨਾਂ ਨੂੰ ਤਾਂ ਮੈਟਰ 40-45 ਲੱਖ ਲੋਕ ਕੋਵਿਡ ਦੇ ਚੱਲਦੇ ਆ ਮਰ ਗਏ ਤੇ ਉਹ ਯੋਗੀ ਦੀ ਪਿੱਠ ਠੋਕ ਰਿਹਾ ਸੀ ਕਿ ਯੋਗੀ ਨੇ ਬਹੁਤ ਅੱਛਾ ਕੰਮ ਕੀਤਾ। ਉਹ ਕਹਿੰਦੇ ਹੁਣ ਅਸੀਂ ਤਾਂ 40 ਲੱਖ ਮਰਵਾ ਲਿਆ ਤਾਂ ਝੂਠੇ ਪ੍ਰੋਪੇਗੈਂਡੇ ਨਾਲ ਲੋਕ ਸਾਨੂੰ ਅਕਾਊਂਟੇਬਲ ਹੀ ਨਹੀਂ ਬਣਾਉਂਦੇ। ਇਹ ਤਾਂ 20,000 ਹੈ, ਕੋਈ ਨਹੀਂ ਹੈ। ਹੁਣ ਈਵਨ ਸੁਪਰੀਮ ਕੋਰਟ ਨੇ ਜਦੋਂ ਇਸ ਦੇ ਉੱਤੇ ਇਹਨਾਂ ਦੀ ਐਕਸਪਲੇਨੇਸ਼ਨ ਕੀਤੀ, ਕਿਉਂਕਿ ਉੱਥੇ ਪੇਰੈਂਟਸ ਜੇ ਹੁਣ ਤੁਸੀਂ 20,000 ਦੀ ਗੱਲ ਕਰਦੇ ਹੋ, ਜੇ 10-10 ਵੀ ਜਿਹੜੇ ਨੇ ਉਹ ਰਿਸ਼ਤੇਦਾਰ ਕਿਸੇ ਦੇ ਇਮੀਡੀਏਟ ਫੈਮਿਲੀ ਹੋਏ ਤੇ ਲੱਖਾਂ ਲੋਕ ਨੇ ਜਿਹੜੇ ਕੰਸਰਨ ਨੇ, ਮੀਡੀਆ ਸੋਸ਼ਲ ਮੀਡੀਆ ਤੇ ਰੌਲਾ ਹੈ। ਔਰ ਇਹ ਸੁਪਰੀਮ ਕੋਰਟ ਨੇ ਇਸ ਤੇ ਕਿਹਾ ਜੀ ਆਪਣਾ ਦਿਓ। ਔਰ ਅੱਜ ਫਰਾਈਡੇ ਦੇ ਹਵਾਲੇ ਨਾਲ 17,000 ਇੰਡੀਅਨ ਸਟੂਡੈਂਟਸ ਐਵੈਕੂਏਟਡ, ਇਹ ਗਵਰਨਮੈਂਟ ਕਹਿ ਰਹੀ ਹੈ। 7,000 ਰਿਮੇਨ ਇਨ ਯੂਕਰੇਨ, ਸੈਂਟਰ ਟੈਲ ਸੁਪਰੀਮ ਕੋਰਟ। ਕਹਿੰਦੇ ਜੀ ਅਜੇ ਇਹ ਸੈਂਟਰ ਕਹਿ ਰਿਹਾ ਜੀ ਅਜੇ 7,000 ਸਟੂਡੈਂਟ ਜਿਹੜੇ ਨੇ ਉਹ ਯੂਕਰੇਨ 'ਚ ਫਸੇ ਹੋਏ ਨੇ। ਔਰ ਇਸ ਸਾਰੇ ਦੇ ਚੱਲਦਿਆਂ ਈਵਨ ਕਾਂਗਰਸ ਪਾਰਟੀ ਨੇ ਇਹ ਗੱਲ ਅੱਜ ਉਹਨਾਂ ਦੀ ਦੋ ਸਪੋਕਸ ਪਰਸਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ
ਕਿ ਵੀ ਇਹ ਐਸਾ ਕੀ ਹੈ। ਉਹਨਾਂ ਨੇ ਕਿਹਾ ਵੀ ਜਦੋਂ 1990 ਚ ਗਲਫ ਵਾਰ ਹੋਇਆ ਉਦੋਂ, ਔਰ ਇਹ ਗਿਨੀ ਬੁੱਕ ਆਫ ਰੈਕਰਡਸ 'ਚ ਦਰਜ ਹੈ ਇਹਨਾਂ ਦੇ ਕਹਿਣ ਮੁਤਾਬਕ, 1,70,000 ਇੰਡੀਅਨ ਜਿਹੜੇ ਨੇ ਉਹਨਾਂ ਨੂੰ ਗਲਫ ਵਾਰ ਜਿਹੜੀ ਹੈ ਉਹ ਇਰਾਕ ਔਰ ਕੁਵੈਤ ਵਾਲਾ ਸੀ, ਔਰ ਅਮਰੀਕਾ ਨੇ ਫਿਰ ਆਪਣਾ ਅਟੈਕ ਬੋਲਿਆ, ਸੀਨੀਅਰ ਬੁਸ਼ ਦਾ ਜ਼ਮਾਨਾ ਸੀ, ਕਿ 1,70,000 ਲੋਕ 에ਅਰ ਇੰਡੀਆ ਨੇ ਐਵੈਕੂਏਟ ਕੀਤੇ ਸੀ। ਔਰ ਇਹ ਗਿਨੀ ਬੁੱਕ ਆਫ ਰੈਕਰਡ ਨੇ ਇਹ ਮੈਕਸਿਮਮ ਨੰਬਰ ਆਫ ਪੀਪਲ ਐਵੈਕੂਏਟਡ ਬਾਈ ਅ ਸਿਵਲ 에ਅਰਲਾਈਨਰ ਇਹ ਰਿਕਾਰਡ ਦੇ ਵਿੱਚ ਲਿਖਿਆ ਹੋਇਆ। ਔਰ ਉਹਨਾਂ ਨੇ ਕਿਹਾ ਵੀ ਉੱਥੇ ਕੋਈ ਮਿਨਿਸਟਰ ਵੀ ਨਹੀਂ ਸੀ ਗਿਆ ਕਿ ਵੀ ਜਿਹਨੇ ਜਾ ਕੇ ਉੱਥੇ ਕੋਈ ਸੁਪਰਵਾਈਜ਼ ਕੀਤਾ, ਔਰ ਨਾ ਹੀ ਕਿਸੇ ਨੇ ਉੱਥੇ ਪ੍ਰਾਈਮ ਮਿਨਿਸਟਰ ਜ਼ਿੰਦਾਬਾਦ ਕਿਹਾ ਸੀ। ਹੁਣ ਜਿਹੜੇ ਰੈਸਕਿਊ ਹੋ ਕੇ ਬੱਚੇ ਆ ਰਹੇ ਨੇ ਉਹਨਾਂ ਦੀ ਤੁਸੀਂ ਦੇਖੋ, ਉਹਨਾਂ ਦੇ ਉੱਤੇ ਇੱਕ ਪਾਸੇ ਤਾਂ ਉਹਨਾਂ ਨੂੰ ਬਿਠਾ ਕੇ ਕਿਹਾ ਜਾ ਰਿਹਾ ਜੀ ਕਿ ਮੋਦੀ ਜੀ ਦਾ ਸ਼ੁਕਰੀਆ ਜ਼ਰੂਰ ਅਦਾ ਕਰੋ, ਉਹ ਮੋਦੀ ਜ਼ਿੰਦਾਬਾਦ ਕਰ ਰਹੇ ਨੇ, ਤੇ ਦੂਸਰੇ ਪਾਸੇ ਜਿਹੜੀ ਇਨਸੈਂਸਿਟਿਵਿਟੀ ਹੈ ਮੈਂ ਸਮਝਦਾ ਲੋਕਾਂ ਦੀ, ਇਹ ਤਾਂ ਹਕੂਮਤ ਦਾ ਪੱਖ ਹੈ ਕਿ ਤੁਸੀਂ ਆਪਣਾ ਫਰਜ਼ ਵੀ ਨਹੀਂ ਨਿਭਾ ਰਹੇ ਤੇ ਝੂਠਾ ਕ੍ਰੈਡਿਟ ਕਿ ਵੀ ਉਹਨੂੰ ਤੁਸੀਂ ਕਹੋ ਜੀ ਮੋਦੀ ਜੀ ਨੇ ਨਿਕਾਲ ਲਿਆ ਹਮੇ। ਪਰ ਦੂਸਰੇ ਪਾਸੇ ਇਨਸੈਂਸਿਟਿਵਿਟੀ ਹੈ ਵੀ ਜਿਹੜੇ ਬੱਚੇ ਸੇਫਲੀ ਆ ਗਏ ਨੇ ਉਹਨਾਂ ਦੇ ਪੇਰੈਂਟਸ ਜਾਂ ਦੂਜੇ ਢੋਲ ਢਮੱਕਾ ਭੰਗੜਾ ਪਾ ਕੇ ਉਹਨਾਂ ਨੂੰ ਰਿਸੀਵ ਕਰ ਰਹੇ ਨੇ ਕਿ ਭਾਈ ਤੁਹਾਡੇ ਅਜੇ ਹਜ਼ਾਰਾਂ ਬੱਚੇ ਜਿਹੜੇ ਕੁਲੀਗ ਨੇ ਉਹ ਪਿੱਛੇ ਬੈਠੇ ਹੋਏ ਨੇ, ਤੁਹਾਡੇ ਸਹਿਪਾਠੀ, ਇੰਨੀ ਤਾਂ ਤੁਸੀਂ ਸ਼ਰਮ ਕਰੋ, ਸ਼ੁਕਰਗੁਜ਼ਾਰੀ ਕਰੋ, ਏਡਾ ਕਿਹੜਾ ਤੁਸੀਂ ਜੰਗ ਜਿੱਤ ਕੇ ਆਏ ਹੋ ਕਿ ਵੀ ਤੁਸੀਂ ਭੰਗੜੇ ਪਾ ਕੇ ਤੇ ਜਿਹੜੇ ਢੋਲ ਵਜਾਣੇ ਨੇ। ਹੁਣ ਇਹ ਔਰ ਕਾਂਗਰਸ ਨੇ ਬਿਲਕੁਲ ਠੀਕ ਕਿਹਾ, ਉਹਨਾਂ ਨੇ ਪਹਿਲਾਂ ਉਹ ਵੀਡੀਓਜ਼ ਦਿਖਾਈਆਂ ਉਸ ਪ੍ਰੈਸ ਕਾਨਫਰੰਸ, ਉਹਨਾਂ ਨੇ ਕਿਹਾ ਵੀ ਇਹ ਦੇਖ ਲਓ ਕਿ ਉਹਨਾਂ 'ਚ ਇੱਕ ਲੜਕਾ ਸੀ ਹੂ ਵਾਜ਼ ਲਿਟਰਲੀ ਕਰਾਈਂਗ ਫॉर ਹੈਲਪ। ਉਹਨਾਂ ਨੇ ਕਿਹਾ ਬਟ ਥੀਸ ਕਰਾਈਜ਼ ਆਫ ਪੇਨ ਨੀਦਰ ਰੀਚ ਪ੍ਰਾਈਮ ਮਿਨਿਸਟਰ ਨੋਰ ਹਿਜ਼ ਗਵਰਨਮੈਂਟ, ਕਿ ਵੀ ਇਹ ਜਿਹੜੀ ਦਰਦ ਹੈ ਉਹਨਾਂ ਤੱਕ ਥੋੜੀ ਪਹੁੰਚਦਾ। ਹੁਣ ਇਹ ਸਾਰੇ ਤੋਂ, ਔਰ ਇਹ ਨਹੀਂ ਹੈ ਕਿ ਕੋਈ ਯੂਕਰੇਨ ਜਿੱਥੇ ਵਾਪਰ ਰਿਹਾ ਉਹ ਇੰਡੀਆ ਦੀ ਹੌਸਟਾਈਲ ਕੰਟਰੀ ਹੈ। ਜੇ ਹੌਸਟਾਈਲ ਕੰਟਰੀ ਹੁੰਦੀ ਤੇ 20,000 ਸਟੂਡੈਂਟ ਜਿਹੜਾ ਉਹ ਮੈਡੀਕਲ ਦੀ ਪੜ੍ਹਾਈ ਲਈ ਉੱਥੇ ਜਾਂਦੇ, ਇਹਦਾ ਮਤਲਬ ਵੀ ਉਹ ਇੰਡੀਆ ਫਰੈਂਡਲੀ ਵੀ ਨੇ, ਔਰ ਉਹਨਾਂ ਦੀ ਕੁਆਲਿਟੀ ਐਜੂਕੇਸ਼ਨ ਵੀ ਹੋਏਗੀ ਜਿੱਥੇ ਜਾਂਦੇ, ਚੀਪ ਵੀ ਹੈ। ਔਰ ਇਹੀ ਕਾਰਨ ਹੈ ਕਿ ਜਿਹੜੀ IMA ਹੈ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਉਹਨਾਂ ਨੇ ਮੰਗ ਕੀਤੀ ਹੈ ਗਵਰਨਮੈਂਟ ਤੋਂ ਕਿ ਜਿਹੜੇ ਸਟੂਡੈਂਟ ਆਏ ਨੇ ਜ਼ਾਹਰ ਉਹਨਾਂ ਦੀ ਪੜ੍ਹਾਈ ਤਾਂ ਖਤਮ ਹੋ ਗਈ ਉੱਥੇ, ਵਿੱਚੋਂ ਛੱਡ ਕੇ ਆਏ ਨੇ, ਮੁੜ ਕੇ ਰਸ਼ੀਆ ਉੱਥੇ ਹੁੰਦਾ ਹੈ, ਕਦੋਂ ਉਹਨਾਂ ਦੀ ਐਜੂਕੇਸ਼ਨ ਹੋਣੀ ਹੈ ਨਹੀਂ ਹੈ। ਉਹਨਾਂ ਨੇ ਗਵਰਨਮੈਂਟ ਨੂੰ ਕਿਹਾ ਕਿ ਭਾਈ ਇਹ ਜਿਹੜੇ ਸਟੂਡੈਂਟ ਨੇ ਇਹਨਾਂ ਨੂੰ 5% ਕੋਟਾ ਵਧਾਓ ਇੰਡੀਆ ਦੇ ਮੈਡੀਕਲ ਕਾਲਜਸ ਔਰ ਇਹਨਾਂ ਨੂੰ ਐਡਜਸਟ ਕਰੋ, ਔਰ ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਤਾਂ ਕਿ ਉਹਨਾਂ ਦਾ ਕੈਰੀਅਰ ਰਹੇ। ਹੁਣ ਇਹ ਵੀ ਇਸ ਲਈ ਹੋਏਗਾ ਕਿ ਇਹ ਕੋਈ ਭਾਰਤ ਦੀਆਂ ਯੂਨੀਵਰਸਿਟੀਆਂ ਵਾਂਗੂ ਜਾਲੀ ਯੂਨੀਵਰਸਿਟੀਆਂ ਨਹੀਂ ਨੇ ਜਿਹੜੀਆਂ ਯੂਕਰੇਨ ਜਿੱਥੇ ਪੜ੍ਹਨ ਜਾਂਦੇ ਨੇ, ਜਿਹੜੇ ਉਹਨਾਂ ਦੇ ਮੈਡੀਕਲ ਇੰਸਟੀਚਿਊਟਸ ਨੇ। ਸੋ ਜੇ ਯੂਕਰੇਨ ਦੇ ਨਾਲ ਵੀ ਤੁਹਾਡੇ ਫਰੈਂਡਲੀ ਰਿਲੇਸ਼ਨਸ ਇਸ ਲੈਵਲ ਦੇ ਉੱਤੇ ਨੇ, ਰਸ਼ੀਆ ਵੀ ਜਿਹੜਾ ਹੈ ਉਹਦੇ ਤੁਸੀਂ ਕਲਾਇੰਟ ਸਟੇਟ ਹੋ, ਤੇ ਤੁਹਾਡੇ ਲਈ ਇਹ ਇੰਨੇ ਦਿਨ 8 ਦਿਨ ਤੋਂ ਜੰਗ ਚੱਲ ਰਹੀ ਹੈ, 2 ਘੰਟੇ ਦਾ ਸੀਜ਼ਫਾਇਰ ਕਰਕੇ ਉਹ ਸਾਰੇ ਸਟੂਡੈਂਟ ਕਹਿ ਰਹੇ ਨੇ, ਸਾਨੂੰ ਕਹਿ ਰਹੇ ਨੇ ਜੀ ਬਾਰਡਰ ਤੇ ਆ ਜਾਓ। ਉਹ ਕਹਿੰਦੇ ਵੀ ਬਾਹਰ ਬੰਬ ਪੈ ਰਹੇ ਨੇ, ਅੰਦਰ ਪਾਣੀ, ਹੁਣੇ ਜਿਹੜਾ ਪਲਾਂਟ ਵੀ ਗਿਆ, ਬਿਜਲੀ ਬੰਦ ਹੋ ਗਈ, ਪਾਣੀ ਬੰਦ ਹੋ ਗਿਆ, ਬੱਚੇ ਜਿਹੜੇ ਨੇ ਬਾਹਰ ਸਨੋ ਆ ਕੇ ਇਕੱਠੀ ਕਰ, ਉਹ ਹੈਲਥੀ ਵੀ ਨਹੀਂ ਹੈ, ਮੈਡੀਕਲ ਹੈਜ਼ਰਡ ਹੈ। ਲੇਕਿਨ ਉਹ ਕਹਿ ਰਹੇ ਨੇ ਕਿ ਭਾਈ ਸਾਨੂੰ ਤੁਸੀਂ ਬਾਹਰ ਤੱਕ, ਅਸੀਂ ਕਿੱਦਾਂ ਬਾਹਰ ਨਿਕਲੀ, ਆਈਏ ਕਿੱਥੇ, ਟ੍ਰੇਨਾਂ ਕਿੱਥੇ ਨੇ, ਬੱਸਾਂ, ਜੇ ਤੁਸੀਂ ਟ੍ਰੇਨ ਤੋਂ ਵੀ ਕਿਸੇ ਨੇ ਕਰਨਾ ਟ੍ਰੇਨ ਤੱਕ ਪਹੁੰਚੀਏ ਕਿਵੇਂ। ਸੋ ਮਤਲਬ ਇਹ ਹੈ ਕਿ ਇਹ ਆਪਣੇ ਆਪ ਨੂੰ ਵਿਸ਼ਵ ਗੁਰੂ ਤੇ ਪਤਾ ਨਹੀਂ ਕੀ ਕੀ ਆਪਣਾ ਨੂੰ ਬਣਾਇਆ ਹੁੰਦਾ ਹੈ। ਔਰ ਅੱਜ ਮੈਂ ਜਦੋਂ ਕੁਝ ਇਹ ਦੇਖਿਆ ਵੀਡੀਓਜ਼ ਔਰ ਜਿਵੇਂ ਬੱਚਿਆਂ ਦੀ, ਔਰ ਮੈਂ ਫਿਰ ਵੀ ਮੈਨੂੰ ਇੱਕ ਗੱਲ ਦਾ ਇਹ ਵੀ ਹੋਇਆ, ਮੈਂ ਕਿਹਾ ਵੀ ਇਹ ਜਿਹੜੀ ਨਵੀਂ ਜਨਰੇਸ਼ਨ ਹੈ, ਯੰਗਸਟਰ ਜਿਨ੍ਹਾਂ ਦੇ ਵਿੱਚ ਸੋਹਣੀ ਅੰਗਰੇਜ਼ੀ ਵੀ ਬੋਲ ਰਹੀਆਂ ਨੇ, ਕੁੜੀਆਂ ਮੁੰਡੇ ਆਪਣੇ ਆਪ ਨੂੰ ਐਕਸਪ੍ਰੈਸ ਵੀ ਕਰ ਰਹੇ ਨੇ, ਵੈਲੀ ਡਰੈਸਡ ਵੀ ਨੇ, ਔਰ ਕੌਨਫੀਡੈਂਸ, ਔਰ ਹਰ ਇੱਕ ਬੜੀ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਵੀ ਗਵਰਨਮੈਂਟ ਦੇ ਖਿਲਾਫ ਕੁਛ ਨਾ ਕਹਿਣ, ਮੋਦੀ ਦੇ, ਉਹਨੂੰ ਹੈ ਕਿ ਵੀ ਉਹਨਾਂ ਨੇ ਕਹਿਣਾ ਵੀ ਔਰ ਮਾਰੋ। ਉਹ ਵਿਚਾਰੇ ਉਵੇਂ ਉਹ ਹਾਲ ਪਾਰਿਆ ਕਰ ਰਹੇ ਨੇ ਜੀ ਕਿ ਭਾਈ ਬਚਾਓ, ਅਸੀਂ ਜਿਹੜਾ ਇੱਥੋਂ ਕੱਢੋ, ਸਾਡੇ ਨਾਲ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ। ਪਰ ਮੋਦੀ ਜੀ ਨੇ ਫਿਰ ਜੇ ਇਹੀ ਕਹਿਣਾ, ਦੇਖੋ ਭਾਰਤ ਵਿਸ਼ਵ ਗੁਰੂ हमने निकाला, कैसे निकाला उनको, तो फिर ਉਸੇ ਤੇ ਹੀ ਤੁਸੀਂ ਵੋਟਾਂ ਪਾਉਣੀਆਂ ਨੇ। ਤਾਂ ਫਿਰ ਠੀਕ ਹੈ, ਜਿਵੇਂ 1000 ਸਾਲ ਦੀ ਗੁਲਾਮੀ ਜੁੱਤੀਆਂ ਖਾਂਦੇ ਰਹੇ ਹੋ, ਇਵੇਂ ਹੀ ਜਿਹੜਾ ਇਸ ਕਿਸਮ ਦਾ ਹੀ ਹਾਕਮ ਜਿਹੜਾ ਚੁਣੋ, ਤੇ ਉਹ ਬਾਂਦਰ ਤਾਂ ਫਿਰ ਦੌੜ ਧੂਪ ਹੀ ਕਰ ਸਕਦਾ।
ਇੱਕ ਦਰਖਤ ਤੋਂ ਦੂਜੇ ਤੇ ਕੰਮਕਾਰ ਉਹਨੇ ਕੋਈ ਨਹੀਂ ਕੁਝ ਕਰਨਾ। ਨਹੀਂ ਕਰਨਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। ਜੈਕਸਨ ਹਿਊਇਟ, where taxes are less taxing। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਭਾਰਤ ਨੇ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਦੇ ਕੌਂਸਲ ਦੇ ਜਨੇਵਾ ਸੈਸ਼ਨ ਵਿੱਚ ਰੂਸ ਦੇ ਖਿਲਾਫ ਵੋਟ ਨਹੀਂ ਪਾਈ। 47 ਮੈਂਬਰਾਂ ਵਾਲੀ ਇਸ ਕੌਂਸਲ ਵਿੱਚ 32 ਮੈਂਬਰਾਂ ਨੇ ਰੂਸ ਦੇ ਖਿਲਾਫ ਵੋਟ ਪਾਈ ਹੈ, ਜਦੋਂ ਕਿ ਸਿਰਫ 2 ਮੁਲਕ ਰੂਸ ਦੇ ਹੱਕ ਵਿੱਚ ਨਿਤਰੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਬ੍ਰੇਕ ਦੇ ਵਿੱਚ ਮੈਂ ਦੇਖ ਰਿਹਾ ਸੀ ਜ਼ੁਬੈਰ ਯਾਕੂਬ ਸਾਹਿਬ ਨੇ ਮੈਸੇਜ ਲਿਖਿਆ ਹੈ ਕਿ ਬਈ ਗੱਲ ਕਰੀਏ ਜਿਹੜਾ ਪਿਸ਼ਾਵਰ ਦੇ ਕਿੱਸਾ ਖਾਨੀ ਬਾਜ਼ਾਰ ਦੇ ਨਾਲ ਰਿਲੇਟਡ ਜਿਹੜੀ ਮਸਜਿਦ ਹੈ ਉਹਦੇ ਵਿੱਚ ਜੁਮੇ ਦੀ ਨਮਾਜ਼ ਦੇ ਮੌਕੇ ਧਮਾਕਾ ਹੋਇਆ ਜੀ। ਯਾਕੂਬ ਸਾਹਿਬ, ਅਸੀਂ ਆਲਰੇਡੀ, ਤੁਸੀਂ ਸ਼ਾਇਦ ਲੇਟ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤਾ ਹੋਏਗਾ, ਅਸੀਂ ਆਲਰੇਡੀ ਇਸ ਨੂੰ ਡਿਸਕਸ ਵੀ ਕੀਤਾ ਹੈ, ਅਫਸੋਸ ਦਾ ਇਜ਼ਹਾਰ ਕੀਤਾ ਹੈ ਔਰ ਨਾਲ ਦੀ ਨਾਲ ਜਿਹੜੇ ਜ਼ਖਮੀ ਨੇ ਉਹਨਾਂ ਦੀ ਸਪੀਡੀ ਰਿਕਵਰੀ ਦੇ ਲਈ ਜਿਹੜੀ ਹੈ ਉਹ ਦੁਆ ਵੀ ਕੀਤੀ ਹੈ। ਬਾਕੀ ਤੁਹਾਡਾ ਬਹੁਤ ਸ਼ੁਕਰੀਆ, ਤੁਹਾਨੂੰ ਕੱਲ ਮਿਲ ਕੇ ਖੁਸ਼ੀ ਹੋਈ। ਤੁਸੀਂ ਦੱਸਿਆ ਵੀ ਤੁਹਾਨੂੰ ਤਕਲੀਫ ਹੈ, ਆਪਣਾ ਧਿਆਨ ਰੱਖੋ ਔਰ ਰੱਬ ਤੁਹਾਨੂੰ ਵੀ ਜਿਹੜਾ ਸਿਹਤਯਾਬ ਕਰੇ। ਭਾਰਤ ਦਾ ਵਰਤਾਰਾ ਇਹ ਠੀਕ ਹੈ ਕਿ ਸਾਡਾ ਕਿਉਂਕਿ ਫੋਕਸ ਅਲਟੀਮੇਟਲੀ ਖੱਬਿਓਂ ਘੁੰਮ ਕੇ ਆਈਏ ਸੱਜਿਓਂ ਘੁੰਮ ਕੇ ਆਈਏ, ਉਹ ਭਾਰਤ ਉਸ ਦੀਆਂ ਨੀਤੀਆਂ, ਕਿਉਂਕਿ ਅਸੀਂ ਇਹਨਾਂ ਨੂੰ ਹਰ ਉਸ ਪਲੇਟਫਾਰਮ ਤੋਂ ਐਕਸਪੋਜ਼ ਕਰਦੇ ਹਾਂ ਜਿਸ ਦੇ ਉੱਤੇ ਇਹ ਆਪਣਾ ਦਾਅਵਾ ਬਣਾ ਕੇ ਆਪਣੇ ਆਪ ਨੂੰ ਬੜਾ ਹੱਕੀ ਔਰ ਇਨਸਾਫ ਪਸੰਦ ਔਰ ਗਾਂਧੀ ਤੇ ਫਲਾਣੇ ਤੇ ਦੂਜੇ ਉਹਦਾ ਨਾਮ ਵਰਤ ਕੇ ਔਰ ਲਾਰਜੈਸਟ ਡੈਮੋਕ੍ਰੇਸੀ ਇਹ ਸਾਰੇ ਦੇ ਨਾਲ ਜੋੜਦੇ ਨੇ। ਔਰ ਅਸੀਂ ਇਹਨਾਂ ਦੀ ਹਿਪੋਕ੍ਰੇਸੀ, ਇਹਨਾਂ ਦਾ ਦੋਗਲਾਪਨ
ਔਰ ਖਾਸ ਤੌਰ ਤੇ ਇਹਨਾਂ ਵੱਲੋਂ ਡੈਮੋਕ੍ਰੇਸੀ ਦੇ ਨਾਂ ਥੱਲੇ ਦੂਸਰਿਆਂ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ, ਉੱਥੇ ਹਿਊਮਨ ਰਾਈਟਸ ਤੇ ਫਲਾਣੇ ਦੀ ਗੱਲ, ਪਰ ਆਪਣਾ ਇਹਨਾਂ ਦਾ ਵਰਤਾਰਾ ਕੀ ਹੈ ਉਹ ਅਸੀਂ ਜਗ ਜ਼ਾਹਰ ਕਰਦੇ ਹਾਂ ਔਰ ਸਾਨੂੰ ਇਸ ਤੋਂ ਸੰਤੁਸ਼ਟਤਾ ਵੀ ਹੁੰਦੀ ਹੈ ਔਰ ਇਹ ਸਾਡਾ ਕੰਮ ਵੀ ਹੈ। ਹੁਣ ਕਿਉਂਕਿ ਇਹ ਸਾਰੀ ਸਿਚੁਏਸ਼ਨ 'ਚ ਬਾਕੀ ਰੂਸ ਦਾ ਨੈਟੋ ਦੇ ਕੀ ਸਬੰਧ ਨੇ, ਪਹਿਲਾਂ ਕਿਹੜਾ ਈਸਟਰਨ ਬਲਾਕ ਸਾਰਾ ਹੀ ਈਸਟਰਨ ਯੂਰਪ ਜਿਹੜਾ ਉਹ ਰਸ਼ੀਅਨ ਸਪੈਲ ਦੇ ਥੱਲੇ ਸੀ ਔਰ ਇਹ ਕੋਈ ਨਵੀਂ ਸ਼ੁਰੂਆਤ ਨਹੀਂ ਹੈ ਅਸੀਂ ਕਿ ਵੀ ਕਦੋਂ ਇੰਟਰਵੀਨ ਕਰਨਾ ਹੈ। ਪੱਛਮੀ ਮੁਲਕਾਂ ਨੇ ਜਾਂ ਉਹਨਾਂ ਨੇ 1945 ਤੋਂ ਬਾਅਦ ਰਸ਼ੀਆ ਸੋਵੀਅਤ ਯੂਨੀਅਨ ਜਿਹੜਾ ਬਣਿਆ ਉਸ ਨਾਲ ਕਦੇ ਵੀ ਟਕਰਾਅ ਦੀ ਲਾਈਨ ਨਹੀਂ ਰੱਖੀ ਜਾਂ ਉਸ ਤੋਂ ਗਰੇਜ਼ ਕੀਤਾ। ਉਹ ਇਮੀਡੀਏਟਲੀ ਰੂਜ਼ਵੈਲਟ ਦਾ ਪੀਰੀਅਡ ਹੋਏ ਜਦੋਂ ਕਿ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ, ਟ੍ਰੀਟੀ ਹੁੰਦੀ ਹੈ ਆਪਸ ਦੇ ਵਿੱਚ, ਫਿਰ ਆਈਜ਼ਨਹਾਵਰ ਦਾ ਟਾਈਮ ਹੋਏ ਜਿਨ੍ਹਾਂ ਇਹ ਉਹ ਪੀਰੀਅਡ ਨੇ 50s ਦਾ, ਫਿਰ 60s ਦਾ, ਜਦੋਂ ਕਿ ਹੰਗਰੀ ਦੇ ਉੱਤੇ ਚੜ੍ਹ ਦੌੜਦਾ ਰਸ਼ੀਆ, ਜਦੋਂ ਕਿ ਚੈਕੋਸਲੋਵਾਕੀਆ 'ਚ ਕਰਦਾ ਹੈ, ਜਦੋਂ ਕਿ ਪੋਲੈਂਡ ਦੇ ਵਿੱਚ ਹੁੰਦਾ। ਲੇਕਿਨ ਉਹ ਰੂਜ਼ਵੈਲਟ ਹੋਏ, ਆਈਜ਼ਨਹਾਵਰ ਹੋਏ, ਕੈਨੇਡੀ ਹੋਏ, ਉਹਨਾਂ ਨੇ ਕਦੇ ਵੀ ਹਮਦਰਦੀ ਦਾ ਇਜ਼ਹਾਰ ਤਾਂ ਕੀਤਾ ਕਿ ਭਾਈ ਇਹ ਧੱਕਾ ਕਰ ਰਹੇ ਨੇ, ਲੇਕਿਨ ਉਹਦੇ 'ਚ ਉਹਨਾਂ ਨੇ ਇੰਟਰਵੀਨ ਨਹੀਂ ਕੀਤਾ। ਉਹਨਾਂ ਨੇ ਮੰਨ ਲਿਆ ਸੀ ਕਿ ਈਸਟਰਨ ਯੂਰਪ ਭਾਵੇਂ ਪੋਲੈਂਡ, ਚੈਕੋਸਲੋਵਾਕੀਆ, ਹੰਗਰੀ ਅੱਡ ਦੇਸ਼ ਬਣ ਗਏ ਸੀ, ਲੇਕਿਨ ਸੋਵੀਅਤ ਯੂਨੀਅਨ ਨੇ ਉਹਨਾਂ ਨੂੰ ਕਦੇ ਵੀ ਆਜ਼ਾਦਾਨਾ ਕੰਮ ਕਰਨ ਨਹੀਂ ਦਿੱਤਾ ਔਰ ਅਮਰੀਕਾ ਨੇ ਜਾਂ ਦੂਜਿਆਂ ਨੇ, ਔਰ ਈਵਨ ਇੱਥੋਂ ਤੱਕ ਵੀ ਕਿ ਜਦੋਂ ਬਰਲਿਨ ਵਾਲ ਖੜੀ ਕੀਤੀ ਸੋਵੀਅਤ ਯੂਨੀਅਨ ਨੇ, ਉਦੋਂ ਵੀ ਅਮਰੀਕਨ ਪ੍ਰੈਜ਼ੀਡੈਂਟ ਨੂੰ ਕਿਹਾ ਗਿਆ ਸੀ ਕਿ ਭਾਈ ਇਹਨੂੰ ਨਾ ਬਣਨ ਦਿਓ। ਉਹਨੂੰ ਹਾਲਾਂ ਰੀਗਨ ਤੱਕ ਪਹੁੰਚਦੇ ਆ ਸੋਵੀਅਤ ਯੂਨੀਅਨ ਨੂੰ ਈਵਲ ਐਮਪਾਇਰ ਜਾਂ ਜਿਹੜੀ ਕੰਧ ਉਹਨਾਂ ਨੇ ਬਣਾਈ ਉਹਨੂੰ ਆਇਰਨ ਕਰਟਨ, ਇਹ ਆਇਰਨ ਕਰਟਨ ਔਰ ਇਹ ਈਵਲ ਐਮਪਾਇਰ ਅਮਰੀਕਨ ਪ੍ਰੈਜ਼ੀਡੈਂਟਸ ਦੇ ਦਿੱਤੇ ਹੋਏ ਲਫ਼ਜ਼ ਹੀ ਨੇ, ਇਹ ਤਾਂ ਇਸਤੇਮਾਲ ਕਰਦੇ ਰਹੇ ਔਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਵੀ ਕਮਿਊਨਿਜ਼ਮ ਦੇ ਖਿਲਾਫ ਜਿਹੜੀ ਜੰਗ ਹੈ ਉਹ ਜਾਰੀ ਰਹੇ। ਔਰ ਅੱਜ ਵੀ ਜਦੋਂ ਤੁਸੀਂ ਗ੍ਰੀਨ ਕਾਰਡ ਦੀ ਅਰਜ਼ੀ ਭਰਦੇ ਹੋ ਜਾਂ ਤੁਸੀਂ ਸਿਟੀਜ਼ਨਸ਼ਿਪ ਦਾ ਫਾਰਮ ਭਰਦੇ ਹੋ ਤੇ ਉਹਦੇ 'ਚ ਇੱਕ ਲਾਈਨ ਪੂਰੀ ਹੁੰਦੀ ਹੈ ਕਿ ਆਈ ਵਾਜ਼ ਨੈਵਰ ਏ ਮੈਂਬਰ ਆਫ ਕਮਿਊਨਿਸਟ ਪਾਰਟੀ ਐਨੀਵੇਅਰ। ਦੂਜੇ ਨਾਜ਼ੀਆਂ ਨਾਲ ਸੰਬੰਧਿਤ ਵੀ ਹੈ ਕਿ ਵੀ ਜਿਹੜਾ ਤੁਸੀਂ ਉਹਨਾਂ ਦਾ ਤਾਂ ਨਹੀਂ ਕਦੇ ਹਿੱਸਾ ਰਹੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰਾ ਕੋਲਡ ਵਾਰ ਈਰਾ 1945 ਤੋਂ ਜੇ ਰਫਲੀ 1990 ਤੱਕ ਕਹਿਣਾ ਹੋਏ ਤੇ ਉਹ ਕਮਿਊਨਿਜ਼ਮ ਦੇ ਖਿਲਾਫ ਸੀ। ਫਿਰ ਜਦੋਂ ਸੋਵੀਅਤ ਯੂਨੀਅਨ ਦਾ 15 ਹਿੱਸਿਆਂ 'ਚ ਕਲੈਪਸ ਹੋਇਆ, ਅਮਰੀਕਾ ਇੱਕੋ ਇੱਕ ਸੁਪਰ ਪਾਵਰ ਦੇ ਤੌਰ ਤੇ ਉੱਭਰੇ। ਸੋ ਹੁਣ ਕਿਉਂਕਿ ਪੁਤਿਨ ਦਾ ਡ੍ਰੀਮ ਰਸ਼ੀਆ ਨੂੰ ਬੈਕ ਉਸ ਲੈਵਲ ਤੇ ਲੈ ਕੇ ਜਾਣ ਦਾ ਹੈ ਜਿਹੜੀ ਉਹਨੇ ਸੋਵੀਅਤ ਅੰਪਾਇਰ ਦੀ ਗੱਲ ਆਪਣੇ ਲੋਕਾਂ ਦੇ ਨਾਲ ਐਡਰੈਸ ਵੀ ਕੀਤੀ ਔਰ ਉਹਨੇ ਜਿਵੇਂ ਈਜ਼ੀਲੀ ਕ੍ਰਾਈਮੀਆ ਹੜੱਪਿਆ, ਬੈਲਾਰੂਸ ਇਸ ਵੇਲੇ ਉਹਨਾਂ ਦੀ ਸਪੈਲ ਦੇ ਥੱਲੇ ਆਇਆ ਔਰ ਯੂਕਰੇਨ ਉਸ ਦੇ ਉੱਤੇ ਵੀ ਆਲਮੋਸਟ ਉਹ ਕਾਬਜ਼ ਹੀ ਨੇ, ਕੀਵ ਰਾਜਧਾਨੀ ਔਰ ਦੂਸਰੇ ਰਹਿੰਦੇ ਨੇ। ਹੋਰ ਹਫ਼ਤਾ 10 ਦਿਨਾਂ 'ਚ ਉੱਥੇ ਉਹ ਕੋਈ ਆਪਣੀ ਮਰਜ਼ੀ ਦਾ ਜਿਹੜਾ ਉਹ ਇੱਕ ਬਣਾ ਦੇਣਗੇ, ਉੱਥੋਂ ਦਾ ਇੱਕ ਸਿਸਟਮ ਆਪਣੇ ਪਿੱਠੂ ਖੜੇ ਕਰ ਦੇਣਗੇ ਤੇ ਵੈਸਟ ਜਿਹੜਾ ਇਹਨਾਂ ਦੀ ਕੋਸ਼ਿਸ਼ ਹੋਏਗਾ ਕਿ ਰਸ਼ੀਆ ਨੂੰ ਉੱਥੇ ਬਲੀਡ ਕੀਤਾ ਜਾਏ ਔਰ ਇਹ ਜਿਹਨੂੰ ਬਾਹਰੋਂ ਮਦਦ ਦੇ ਨਾਲ ਜਾਂ ਜਿਵੇਂ ਫੋਰਨ ਫਾਈਟਰਸ ਆ ਉਹ ਸਾਰੀ ਗੱਲ ਕੀਤੀ ਜਾ ਰਹੀ ਹੈ। ਸੋ ਇਹ ਕੋਈ ਪਹਿਲੀ ਵਾਰ ਦਾ ਵਰਤਾਰਾ ਨਹੀਂ ਹੈ। ਪਹਿਲਾਂ ਗਲੋਬਲੀ ਦੋਨਾਂ ਤਾਕਤਾਂ ਨੇ ਪ੍ਰੌਕਸੀ ਵਾਰਜ਼ ਲੜੀਆਂ ਨੇ, ਉਹ ਕੋਰੀਆ ਹੋਏ, ਵੀਅਤਨਾਮ ਹੋਏ, ਕੰਬੋਡੀਆ ਹੋਏ, ਸਾਊਥ ਅਮਰੀਕਾ ਹੋਏ ਔਰ ਜਿਹੜੇ ਕ੍ਰਾਈਸਿਸ ਜਾਂ ਕਲੈਸ਼ਿਸ ਦੀ ਗੱਲ ਹੈ ਜਿਹਨੂੰ ਕਿਊਬਨ ਮਿਸਲ ਕ੍ਰਾਈਸਿਸ ਕਿਹਾ ਜਾਂਦਾ ਹੈ ਕਿ ਭਾਈ ਇੱਥੇ ਲਿਆ ਕੇ ਸੋਵੀਅਤ ਯੂਨੀਅਨ ਕਿਊਬਾ ਦੇ ਵਿੱਚ ਲਾਉਣਾ ਚਾਹੁੰਦਾ ਸੀ ਤੇ ਇਹਨਾਂ ਨੇ ਕਿਉਂਕਿ ਟਰਕੀ ਦੇ ਵਿੱਚ ਲਾਈਆਂ ਸੀ, ਉਹਨੂੰ ਉਦੋਂ ਟਰਕੀ ਅਮਰੀਕਾ ਦੇ ਬਲਾਕ 'ਚ ਹੀ ਰਿਹਾ। ਟਰਕੀ ਵੀ ਨੈਟੋ ਦਾ ਮੈਂਬਰ ਹੈ, ਹਾਲਾਂ ਉਸ ਨੂੰ ਜਿਹੜਾ ਉਹ ਯੂਰਪੀਅਨ ਯੂਨੀਅਨ ਔਰ ਉਧਰ ਕਿੰਨੀਆਂ ਉਹਦੇ ਤੇ ਰੁਕਾਵਟਾਂ ਰੱਖੀਆਂ ਨਹੀਂ ਵਿੱਚ ਵੜਨ ਦਿੱਤਾ, ਲੇਕਿਨ ਨੈਟੋ ਦਾ ਤਾਂ ਮੈਂਬਰ ਹੈ। ਸੋ ਇਹ ਸਾਰਾ ਜਿਹੜਾ ਉਹ ਚੱਲਦਾ ਰਹੇਗਾ, ਲੇਕਿਨ ਭਾਰਤ ਦੇ ਲਈ ਮੈਂ ਸਮਝਦਾ ਵੀ ਆਉਣ ਵਾਲਾ ਪੀਰੀਅਡ ਹੋਰ ਵੀ ਮੁਸ਼ਕਲ ਹੋਏਗਾ ਕਿਉਂਕਿ ਜੇ ਤਾਂ ਭਾਰਤ ਆਪਣੀ ਨਿਊਟਰੈਲਿਟੀ ਪਹਿਲੇ ਦਿਨ ਤੋਂ ਅਦਰਵਾਈਜ਼ ਕਾਇਮ ਰੱਖਦਾ, ਜਿਹੜੀ ਪਾਲਿਸੀ 50s ਤੋਂ ਨਹਿਰੂ ਜਾਂ ਉਸ ਤੋਂ ਬਾਅਦ ਦੀਆਂ ਹਕੂਮਤਾਂ ਨੇ ਲਾਲ ਬਹਾਦਰ ਸ਼ਾਸਤਰੀ ਦੇ ਪੀਰੀਅਡ 'ਚ ਵੀ ਰਹੀ, ਕਿਉਂਕਿ ਇਹੀ ਕਾਰਨ ਸੀ ਕਿ 65 ਦੀ ਉਸ ਟਕਰਾਅ ਤੋਂ ਬਾਅਦ ਜੇ ਅਮਨ ਸਮਝੌਤਾ ਭਾਰਤ ਔਰ ਪਾਕਿਸਤਾਨ 'ਚ ਕਰਵਾਇਆ ਤੇ ਸੋਵੀਅਤ ਯੂਨੀਅਨ ਨੇ ਕਰਵਾਇਆ, ਤਾਸ਼ਕੰਦ ਦੇ ਵਿੱਚ ਹੋਇਆ ਔਰ ਲਾਲ ਬਹਾਦਰ ਸ਼ਾਸਤਰੀ ਦੀ ਉੱਥੇ ਡੈਥ ਹੋਈ। ਉਸ ਤੋਂ ਅਗਲੇ ਦਿਨ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਉਹ ਕੀ ਕੰਸਪੀਰੇਸੀ ਹੋ ਸਕਦੀ ਹੈ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇੰਡੀਆ ਦੇ ਆਪਣੇ ਹਿੱਤ ਸੀ, ਲੇਕਿਨ
ਮੋਦੀ ਨੇ ਹਾਲਾਂ ਟਿਲਟ ਤਾਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੋਇਆ ਜਦੋਂ ਉਹਨਾਂ ਨੇ ਅਮਰੀਕਾ ਦੇ ਨਾਲ ਜਿਹੜਾ ਇੰਡੋ US ਨਿਊਕਲੀਅਰ ਟ੍ਰੀਟੀ ਸਾਈਨ ਹੋਈ। ਜੂਨੀਅਰ ਬੁਸ਼ ਦਾ ਪੀਰੀਅਡ 9/11 ਤੋਂ ਬਾਅਦ ਅਮਰੀਕਾ ਨੇ ਵੀ ਉਸ ਪਾਸੇ ਵੱਲ ਰੁਖ ਕੀਤਾ, ਪਾਕਿਸਤਾਨ ਨੂੰ ਡਿਸਟੈਂਸ ਕਰਨਾ ਸ਼ੁਰੂ ਕੀਤਾ ਔਰ ਨਾਲ ਹੀ ਇਹ ਹੋ ਗਿਆ ਕਿ ਜੀ ਹੁਣ ਸਾਡੀ ਹਾਈਫਨੇਟਿਡ ਪਾਲਿਸੀ ਨਹੀਂ ਹੈ। ਅੱਗੇ ਤਾਂ ਹੁੰਦਾ ਸੀ ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਹਾਈਫਨ ਹੈ ਕਿ ਜੇ ਇੱਧਰ ਵੈਪਨ ਦਿੱਤੇ ਨੇ ਤਾਂ ਪਹਿਲਾਂ ਉਹਨਾਂ ਨੂੰ ਐਸ਼ੋਰ ਕਰਨਾ ਹੁੰਦਾ ਸੀ ਜੀ ਤੁਹਾਡੇ ਖਿਲਾਫ ਨਹੀਂ ਵਰਤੇ ਜਾਣਗੇ, ਉਹਨਾਂ ਨੂੰ ਕੋਈ ਹੋਰ ਦੇ ਦਿੱਤੇ ਜਾਂਦੇ ਸੀ ਨਹੀਂ ਜੀ ਇਹ ਉਹਨੂੰ ਕੱਟਣਗੇ। ਉਹ ਜਿਵੇਂ ਇਜ਼ਰਾਈਲ ਦੀ ਮੌਸਾਦ ਬਾਰੇ ਇੱਕ ਜਿਹੜਾ ਮੌਸਾਦ ਦਾ ਏਜੰਟ ਹੀ ਰਿਹਾ ਉਹਨੇ ਕਿਤਾਬ ਲਿਖੀ ਸੀ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ ਤੇ ਉਹਦੇ 'ਚ ਉਹਨੇ ਲਿਖਿਆ ਸੀ, ਉਹਨੇ ਕਿਹਾ ਜੀ ਕਿ ਦੇਖੋ ਮੌਸਾਦ ਨੇ ਇੱਕ ਪਾਸੇ ਤਾਮਿਲ ਗੁਰੀਲਿਆਂ ਨੂੰ ਉਹ ਟ੍ਰੇਨਿੰਗ ਦੇ ਰਹੇ ਸੀ ਕਿ ਸਮੁੰਦਰ ਦੇ ਵਿੱਚ ਮਾਈਨਸ ਕਿਵੇਂ ਵਿਛਾਣੀਆਂ ਤੇ ਉਹ ਸੜਕ ਦੇ ਇਸ ਪਾਰ ਉਹਨਾਂ ਦਾ ਕੈਂਪ ਸੀ ਤਾਮਿਲ ਗੁਰੀਲਿਆਂ ਦਾ ਤੇ ਸੜਕ ਦੇ ਦੂਜੇ ਪਾਰ ਮੀਲ 2 ਮੀਲ ਜਾ ਕੇ ਸ੍ਰੀਲੰਕਾ ਦੇ ਜਿਹੜੇ ਗੋਤਾਖੋਰ ਔਰ ਉਹਨਾਂ ਦੇ ਜਿਹੜੇ ਨੇਵਲ ਵਾਲੇ ਸੀ ਉਹਨਾਂ ਨੂੰ ਟ੍ਰੇਨਿੰਗ ਮੌਸਾਦ ਦੇ ਰਹੇ ਸੀ ਕਿ ਜਿਹੜੀਆਂ ਉਹ ਮਾਈਨਸ ਵਿਛਾਈਆਂ ਹੋਣੀਆਂ ਨੇ ਉਹਨਾਂ ਨੂੰ ਕੱਢਣਾ ਕਿਵੇਂ ਹੈ, ਸਾਫ਼ ਕਿਵੇਂ ਕਰਨਾ। ਸੋ ਇਹੀ ਹਾਲ ਜੇ ਤੁਸੀਂ ਇਹਨਾਂ ਦੀ ਸਾਰੀ ਵੈਪਨ ਪ੍ਰੋਡਿਊਸਿੰਗ ਇਹਨਾਂ ਦਾ ਦੇਖੋ ਹਾਲ ਤਾਂ ਇਹੀ ਰਿਹਾ। ਲੇਕਿਨ ਜਿਵੇਂ ਮੋਦੀ ਨੇ ਜੰਪ ਕਰਕੇ ਅਗੇਂਸਟ ਚਾਈਨਾ ਔਰ ਕੁਆਡ ਦੇ ਵਿੱਚ ਵੜਨਾ ਔਰ ਮੈਰੀਟਾਈਮ ਐਕਸਾਈਜ਼ਸ ਦੇ ਨਾਂ ਥੱਲੇ ਮਾਲਾਬਾਰ ਐਕਸਾਈਜ਼ਸ ਔਰ ਈਵਨ ਉਹਨਾਂ ਦੇ ਉਸ ਹਿੱਸੇ 'ਚ ਜਾ ਕੇ ਕਰਨਾ, ਉਹਦਾ ਨਤੀਜਾ ਇਹ ਹੋਇਆ ਵੀ ਅਮਰੀਕਾ ਨੂੰ ਵੀ ਲੱਗਾ ਕਿ ਵੀ ਠੀਕ ਹੈ ਹੁਣ ਅਸੀਂ ਲੈ ਲਿਆ ਆਪਣੇ ਕਲਾਵੇ 'ਚ ਤੇ ਇਹਨੂੰ ਜਿਹੜਾ ਅਸੀਂ ਆਪਣੇ ਢੰਗ ਦੇ ਨਾਲ ਹੁਣ ਚਲਾਵਾਂਗੇ। ਹੁਣ ਜਦੋਂ ਤੁਸੀਂ ਇਵੇਂ ਨਹੀਂ ਹੋ ਸਕਦਾ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਸਲਾਮ ਜਵਾਬ ਦੋਵੇਂ ਕਰੇ, ਗੁਰਬਾਣੀ ਦਾ ਕੋਟ ਹੈ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਕਿ ਜਾਂ ਤੁਸੀਂ ਸਲਾਮ ਕਰ ਸਕਦੇ ਹੋ ਜਾਂ ਜਵਾਬ ਮੰਗ ਸਕਦੇ ਹੋ। ਇਹ ਨਹੀਂ ਹੋ ਸਕਦਾ ਕਿ ਵੀ ਤੁਸੀਂ ਗਿੜਗੜਾ ਕੇ ਜਿਹੜਾ ਨੱਕ ਵੀ ਰਗੜ ਰਹੇ ਹੋਵੋ ਤੇ ਫਿਰ ਕੁਰਸੀ ਤੇ ਬਹਿ ਕੇ ਤੁਸੀਂ ਉਹਦੀ ਜਵਾਬਦੇਹੀ ਵੀ ਕਰਨਾ, ਇਵੇਂ ਨਹੀਂ ਕਰੇ। ਜੇ ਇਵੇਂ ਕਰਨ ਮੁੱਢੋਂ ਕੁੱਥਾ ਜਾਏ ਉਹ ਫਿਰ ਬੇਸਿਕਲੀ ਜਾਂਦਾ। ਹੁਣ ਅਮਰੀਕਾ ਪ੍ਰਤੀ ਅਗੇਂਸਟ ਚਾਈਨਾ ਇਸ ਕਿਸਮ ਦੀ ਲਾਈਨ ਲੈ ਕੇ ਹੁਣ ਜਦੋਂ ਰੂਸ ਦਾ ਮਾਮਲਾ ਆਇਆ ਜ਼ਾਹਰ ਹੈ ਵੀ ਅਮਰੀਕਾ ਨੇ ਤਾਂ ਇਹ ਵਾਜ਼ਿਆ ਕਰ ਦਿੱਤਾ ਹੈ ਕਿ ਵੀ ਇਸ ਮਾਮਲੇ 'ਚ ਹੁਣ ਕੋਈ ਟੋਲਰੈਂਸ ਨਹੀਂ ਹੋਏਗੀ। ਇਸ ਲਈ ਜਿੰਨੀਆਂ ਸੈਂਕਸ਼ਨਸ ਜਿਵੇਂ ਤੇਜ਼ੀ ਦੇ ਨਾਲ ਅੱਗੇ ਕਿੰਨੇ ਕੁ ਮੁੱਦਿਆਂ ਤੇ UN ਸਿਕਿਉਰਿਟੀ ਕੌਂਸਲ ਦੀਆਂ ਉੱਪਰੋਂ ਥੱਲੇ ਇੱਕ ਅੱਜ ਹਟੀ ਨਹੀਂ ਤਾਂ ਕੱਲ ਫਿਰ ਮੀਟਿੰਗ ਹੋ ਗਈ। ਅੱਗੋਂ ਕਿਹੜੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੀ ਐਮਰਜੈਂਸੀ ਮੀਟਿੰਗ ਜਿਵੇਂ ਅੱਜ ਹੋਈ ਨਿਊਕਲੀਅਰ ਪਲਾਂਟ ਦੇ ਉੱਤੇ ਜਿਹੜਾ ਹਮਲੇ ਤੋਂ ਬਾਅਦ, ਫਿਰ ਕੱਲਾ ਇਹ ਨਹੀਂ ਹੈ ਸਿਕਿਉਰਿਟੀ ਕੌਂਸਲ ਨੇ ਮੀਟਿੰਗ ਕੀਤੀ ਔਰ ਜਿਵੇਂ ਅਸੀਂ ਦੱਸਿਆ ਸੀ ਕਿ 11ਵੀਂ ਵਾਰ ਪਿਛਲੇ 75 ਸਾਲ ਦੀ ਲਗਭਗ ਹਿਸਟਰੀ 'ਚ ਐਮਰਜੈਂਸੀ ਸੈਸ਼ਨ ਜਿਹੜਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਸੱਦ ਲਿਆ। ਹੁਣ ਨਾਲ ਦੀ ਨਾਲ ਇਧਰੋਂ ਇਹ ਪ੍ਰੈਸ਼ਰ ਬਿਲਟ ਹੋਇਆ ਹੋਇਆ ਇੰਡੀਆ ਨੇ ਇਸ ਸਾਰੇ ਮਾਮਲੇ 'ਚ ਜਿਹੜਾ ਉਹ ਐਬਸਟੇਨ ਕੀਤਾ ਵੋਟਿੰਗ ਤੋਂ। 2 ਵਾਰ ਉਹਨਾਂ ਨੇ UN ਸਿਕਿਉਰਿਟੀ ਕੌਂਸਲ 'ਚ ਐਬਸਟੇਨ ਕੀਤਾ, ਪਹਿਲਾਂ ਉਹਦੇ ਖਿਲਾਫ ਮਤਾ ਫਿਰ ਪ੍ਰੋਸੀਜਰਲ ਕਿ ਇਹਨੂੰ UN ਜਨਰਲ ਅਸੈਂਬਲੀ 'ਚ 2 ਵਾਰ ਉਹਦੇ 'ਚ ਵੀ ਜਿਹੜਾ ਐਬਸਟੇਨ ਹੋਇਆ। ਹੁਣ ਜਿਹੜਾ ਜ਼ੋਰ ਲੱਗਾ ਹੋਇਆ ਸੀ ਅਮਰੀਕਾ ਦਾ ਕਿ ਭਾਈ ਇੱਥੇ ਤੁਸੀਂ ਆਪਣਾ ਇਹ ਕੰਮ ਕਰ ਲਿਆ, ਹੁਣ ਜਿਹੜੀ ਕਿਉਂਕਿ 46th ਜਿਹੜਾ ਸੈਸ਼ਨ ਹੈ 47th ਉਹਨਾਂ ਦਾ ਚੱਲ ਰਿਹਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦਾ ਜਿਨ੍ਹਾਂ ਦਾ ਹੈੱਡਕੁਆਰਟਰ ਜਿਹੜਾ ਉਹ ਜਿਨੀਵਾ ਦੇ ਵਿੱਚ ਹੈ ਔਰ ਉੱਥੇ ਵੀ ਉਹਨਾਂ ਨੇ ਜਿਹੜਾ ਉਹ ਲਿਆਂਦਾ ਮਤਾ ਕਿ ਭਾਈ ਰੂਸ ਦੇ ਖਿਲਾਫ ਹਿਊਮਨ ਰਾਈਟਸ ਵਾਇਓਲੇਸ਼ਨ ਔਰ ਇੱਕ ਕਮਿਸ਼ਨ ਬਣਾਇਆ ਜਾਏ ਔਰ ਉਸ ਨੂੰ ਜਵਾਬਦੇਹ ਬਣਾਇਆ ਜਾਏ। ਔਰ ਇਹਨਾਂ ਦਾ ਹੀ ਮੀਡੀਆ ਦੀ ਮੇਨ ਖਬਰ ਹੈ ਇੰਡੀਆ ਐਬਸਟੇਨਸ ਫਰੋਮ ਹਿਊਮਨ ਰਾਈਟਸ ਕਾਉਂਸਲ ਵੋਟ ਟੂ ਪ੍ਰੋਬ ਰਸ਼ੀਅਨ ਐਕਸ਼ਨ। ਹੁਣ 47 ਮੈਂਬਰ ਨੇ ਟੋਟਲ ਹਿਊਮਨ ਰਾਈਟ ਕਾਉਂਸਲ ਦੇ, ਉਹਨਾਂ 'ਚੋਂ 32 ਮੈਂਬਰਾਂ ਨੇ ਆਲਮੋਸਟ 2/3 ਉਹਨਾਂ ਨੇ ਰੂਸ ਨੂੰ ਸੈਂਸ਼ਰ ਕੀਤਾ, 13 ਜਿਹੜੇ ਨੇ ਉਹਨਾਂ ਨੇ ਐਬਸਟੇਨ ਕੀਤਾ, ਵੋਟਾਂ 'ਚ ਬਾਹਰ ਰਹੇ ਜਿਨ੍ਹਾਂ 'ਚ ਇੰਡੀਆ ਸ਼ਾਮਲ ਹੈ ਤੇ ਸਿਰਫ 2 ਰੂਸ ਦੇ ਹੱਕ 'ਚ, ਇੱਕ ਰੂਸ ਆਪ ਤੇ ਇੱਕ ਐਰੀਟਰੀਆ, ਬਾਕੀ ਕੋਈ ਵੀ ਰੂਸ ਦੇ ਨਾਲ ਨਹੀਂ ਖਲੋਤਾ। ਔਰ ਇਹ ਸਾਰੇ ਦੇ ਵਿੱਚ ਜਿਹੜਾ ਭਾਰਤ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ UN ਦੇ ਵਿੱਚ ਬੀਬੀ ਹੈ ਜਾਂ ਬੰਦਾ ਹੈ ਇੰਦਰਾ ਮਨੀ ਪਾਂਡੇ ਬੀਬੀ ਹੋਏਗੀ ਕਿਉਂਕਿ ਥੱਲੇ ਇੱਕ ਪਿਕਚਰ ਹੈ ਐਡਰੈਸ ਕਰਦਿਆਂ ਦੀ। ਇੰਦਰ ਮਨੀ ਪਾਂਡੇ ਨੇ ਕਿਹਾ ਜੀ ਅਸੀਂ ਜਿਹੜਾ ਔਰ ਇਹ ਰੈਜ਼ੋਲੂਸ਼ਨ ਕੀ ਸੀ ਉਸਦੇ ਲਫ਼ਜ਼ ਜਿਹੜੇ ਨੇ ਉਹ ਇਹ ਸੀ ਕਿ ਵੀ UN ਸਿਸਟਮ ਨੇ strongly condemned aggression by Russia and said it was gravely concerned about reports of human rights violations
by Russian forces, civilian casualties, and the forced displacement of 660,000 refugees due to Russian bombing and shelling in populated areas. ਹੁਣ ਇਹ ਸਾਰੇ ਜਿਹੜੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਬਣਦੇ ਨੇ ਜਾਂ ਹੀਨਸ ਕ੍ਰਾਈਮ ਦੀ ਜਾਂ ਜਿਹਨਾਂ ਨੂੰ ਵਾਰ ਕ੍ਰਾਈਮਸ ਕਹਿੰਦੇ ਨੇ ਉਸ ਕੈਟਾਗਰੀ 'ਚ ਉਹ ਸਾਰਿਆਂ ਲਈ ਉਹਨਾਂ ਨੇ ਰਸ਼ੀਆ ਨੂੰ ਲਿਸਟ ਕਰ ਲਿਆ ਕਿ ਭਾਈ ਉਹਨੇ ਹਿਊਮਨ ਰਾਈਟ ਵਾਇਓਲੇਸ਼ਨ ਕਰ ਰਹੀਆਂ ਰਸ਼ੀਅਨ ਫੋਰਸਿਸ, ਸਿਵਿਲੀਅਨ ਕੈਜੂਅਲਟੀਜ਼ ਹੋ ਰਹੀਆਂ ਨੇ ਔਰ 6,60,000 ਲੋਕ ਜਿਹੜੇ ਨੇ ਉਹ ਬੇਘਰ ਹੋਏ ਨੇ ਕਿਉਂਕਿ ਰਸ਼ੀਆ ਦੀ ਬੰਬਾਰੀ ਆਬਾਦੀ ਵਾਲੇ ਇਲਾਕਿਆਂ ਸਿਵਿਲੀਅਨ ਪੋਪੂਲੇਸ਼ਨ ਦੇ ਉੱਤੇ ਹੋ ਰਹੀ ਹੈ। ਔਰ ਇਹ ਜਿਹੜੇ ਮੁਲਕਾਂ ਨੇ ਹੋਰ ਵੀ ਅਬਸਟੇਨ ਕੀਤਾ 13 ਨੇ ਇੰਡੀਆ ਸਮੇਤ, ਉਹਨਾਂ ਦੇ ਵਿੱਚ ਚਾਈਨਾ ਵੀ ਹੈ, ਪਾਕਿਸਤਾਨ ਹੈ, ਕਜ਼ਾਕਿਸਤਾਨ ਹੈ, ਸੁਡਾਨ ਹੈ, ਉਜ਼ਬੇਕਿਸਤਾਨ ਹੈ, ਵੈਨਜ਼ੂਏਲਾ ਹੈ। ਔਰ ਇਹ ਜਿਹੜੀ ਹੈ ਇਹ ਸਾਰੇ ਦੇ ਵਿੱਚ ਇਹ ਮੀਡੀਆ ਇਹਨਾਂ ਦਾ ਰਿਪੋਰਟ ਕਰ ਰਿਹਾ ਵੀ ਇਹਦੇ ਬਾਵਜੂਦ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਵੋਟ ਤੋਂ ਬਾਅਦ ਬਾਈਡਨ ਨੇ ਜਿਹੜਾ ਕੁਆਡ ਦਾ ਸੈਸ਼ਨ ਸੱਦਿਆ ਜਿਹਦੇ ਚ ਮੋਦੀ ਵੀ ਆਇਆ, ਇਹਦੇ ਬਾਵਜੂਦ ਇੰਡੀਆ ਨੇ ਜਿਹੜਾ ਉਹ ਵੋਟ ਨਹੀਂ ਕੀਤੀ। ਔਰ ਇਹ ਈਵਨ ਸੈਨੇਟ ਦੇ ਵਿੱਚ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਫੋਰਨ ਰਿਲੇਸ਼ਨ ਕਮੇਟੀ ਦੇ ਵਿੱਚ ਹੀਅਰਿੰਗ ਚੱਲ ਰਹੀ ਹੈ ਜਿਹਦੇ 'ਚ ਉਹਨਾਂ ਦੇ ਖਾਸ ਤੌਰ ਤੇ ਮਿਸਟਰ ਡੋਨਲਡ ਲੂ ਜਿਹੜੇ ਸਾਊਥ ਏਸ਼ੀਆ ਦੇ ਹੁਣ ਮੇਨ ਉਹਨਾਂ ਨੂੰ ਅਪਾਇੰਟ ਕੀਤਾ ਉਹਨਾਂ ਦਾ ਰੁਤਬਾ ਅਸਿਸਟੈਂਟ ਸੈਕਟਰੀ ਵਾਲਾ ਉਹਨਾਂ ਨੇ ਇਹ ਕਿਹਾ ਉਹਦੇ ਹੀਅਰਿੰਗ ਦੇ ਵਿੱਚ ਕਿ US has spared no effort to push India to change its position with little success, ਕਿ ਵੀ ਅਸੀਂ ਪੂਰਾ ਟਿਲ ਲਾਇਆ ਕਿ ਭਾਰਤ ਜਿਹੜਾ ਹੈ ਉਹ ਆਪਣੀ ਪੋਜੀਸ਼ਨ ਬਦਲੇ ਲੇਕਿਨ ਉਸ ਦਾ ਕੋਈ ਅਸਰ ਨਹੀਂ ਹੋਇਆ। ਔਰ ਇਹ ਜਿਹੜਾ ਹੁਣ 32 ਮੁਲਕਾਂ ਨੇ 2/3 ਬਹੁਮਤ ਦੇ ਨਾਲ ਇਸ ਦੇ ਵਿੱਚ ਉਹਨਾਂ ਨੇ ਜਿਹੜੀ ਰਿਕਮੈਂਡ ਕੀਤਾ ਰੈਜ਼ੋਲੂਸ਼ਨ ਕਿ 3 ਹਿਊਮਨ ਰਾਈਟ ਐਕਸਪਰਟ ਜਿਹੜੇ ਨੇ ਉਹਨਾਂ ਦੀ ਕਮੇਟੀ ਬਣਾਈ ਜਾਏਗੀ ਜਿਹੜੇ they will investigate all alleged violations and abuses of human rights and violations of international humanitarian law and related crimes in the context of Russian Federation, ਕਿ ਜਿੰਨੀਆਂ ਵੀ ਐਲੀਗੇਸ਼ਨ ਨੇ ਉਹਨਾਂ ਨੂੰ ਉਹ ਪ੍ਰੂਵ ਕਰਨਗੇ। ਔਰ ਜਿਹੜਾ ਇਸ ਸਾਰੇ ਦੇ ਨਾਲ ਇੰਡੀਆ ਨੇ ਜਿੱਥੇ ਆਪਣਾ ਗੈਰ ਹਾਜ਼ਰੀ ਰਹੀ ਤਾਂ ਮੋਦੀ ਗਵਰਨਮੈਂਟ ਹੈਡ ਡਿਸਾਈਡਡ ਟੂ ਐਬਸਟੇਨ ਫਰੋਮ 3 votes at the UN Security Council, ਕਿ 3 ਵਾਰ ਉੱਥੇ ਅਬਸਟੇਨ ਕੀਤਾ, 2 ਵਾਰ UN ਜਨਰਲ ਅਸੈਂਬਲੀ 'ਚ, ਫਿਰ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ 'ਚ ਵੀ ਜਿੱਥੇ ਕਿ ਨਿਊਕਲੀਅਰ ਐਕਸੀਡੈਂਟ ਦਾ ਫੀਅਰ ਜਿਵੇਂ ਬੰਬਾਰਡ ਕੀਤਾ ਉਹਦੇ 'ਚ ਵੀ ਇੰਡੀਆ ਨੇ ਅਬਸਟੇਨ ਕੀਤਾ ਔਰ ਹੁਣ ਜਿਹੜਾ ਹੈ ਉਹ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਅਬਸਟੇਨ ਕੀਤਾ। ਸੋ ਕੁੱਲ ਮਿਲਾ ਕੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਇੰਡੀਆ ਇਸ ਵੇਲੇ ਡਿਪਲੋਮੈਟਿਕ ਡਿਜ਼ਾਸਟਰ ਦਾ ਵੀ ਸ਼ਿਕਾਰ ਹੋ ਰਿਹਾ ਕਿਉਂਕਿ ਇਹ ਜਿਹੜਾ ਪਾਰਟ ਹੈ ਇਸ ਤੋਂ ਅਮਰੀਕਨ ਸੈਂਕਸ਼ਨਸ ਇੱਕ ਤਾਂ ਵੇਵਰ ਨਹੀਂ ਮਿਲਣਾ ਜਿਹੜਾ S-400 ਜਿਹੜਾ ਮਿਸਲ ਡਿਫੈਂਸ ਸਿਸਟਮ ਰਸ਼ੀਆ ਤੋਂ ਬਾਏ ਕਰ ਰਹੇ ਨੇ ਉਹਦੇ ਤੇ ਔਰ ਅੱਗੋਂ ਲਈ ਵੀ ਜਿਹੜੇ ਵੈਪਨ ਵਗੈਰਾ ਜਾਂ ਦੂਜੇ ਉਹ ਰਸ਼ੀਆ ਤੋਂ ਲੈਂਦੇ ਨੇ ਉਸ ਦੇ ਉੱਤੇ ਜੇ ਕਰਨਗੇ ਤੇ ਅਮਰੀਕਾ ਦਾ ਜਿਹੜਾ ਡੋਮੈਸਟਿਕ ਲਾਅ ਹੈ ਉਹ ਸੈਂਕਸ਼ਨਸ ਤੱਕ ਜਾਏਗਾ। ਸੋ ਇਸ ਵੇਲੇ ਇਹ ਕੜਿੱਕੀ ਦੇ ਵਿੱਚ ਫਸ ਗਿਆ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਰਹਿਣੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ।
ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। Viewers, welcome back on our program. So viewers, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕਾਉਂਸਲ ਵਿੱਚ ਭਾਰਤ ਨੇ ਸ੍ਰੀਲੰਕਾ ਬਾਰੇ ਬੋਲਦਿਆਂ ਕਿਹਾ ਕਿ ਸ੍ਰੀਲੰਕਾ ਸਰਕਾਰ ਨੂੰ ਸ੍ਰੀਲੰਕਾ ਵਿਚਲੇ ਤਾਮਿਲਾਂ ਦੀਆਂ ਸਿਆਸੀ ਉਮੰਗਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਭਾਰਤ ਸਿੱਖਾਂ, ਕਸ਼ਮੀਰੀਆਂ ਅਤੇ ਨਾਗਿਆਂ ਆਦਿ ਦੀਆਂ ਸਿਆਸੀ ਉਮੰਗਾਂ ਨੂੰ ਕੁਚਲਦਿਆਂ ਉਹਨਾਂ ਦਾ ਜੈਨੋਸਾਈਡ ਕਰ ਰਿਹਾ, ਉਸ ਨੂੰ ਸ੍ਰੀਲੰਕਾ ਦੇ ਤਾਮਿਲਾਂ ਸੰਬੰਧੀ ਗੱਲ ਕਰਨ ਦਾ ਕੀ ਇਖਲਾਕੀ ਹੱਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੀ ਵੀ ਜਿਹੜੀ ਪੋਜੀਸ਼ਨ ਹੈ ਉਹ ਫਨੀ ਬਣਦੀ ਜਾਂਦੀ ਹੈ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਵੀ, ਜਾਂ ਜਿਵੇਂ ਅਸੀਂ ਜਨੀਵਾ ਦੇ ਵਿੱਚ ਜਿਹੜਾ ਹਿਊਮਨ ਰਾਈਟਸ ਬੋਡੀ ਦਾ ਹਿਊਮਨ ਰਾਈਟਸ ਕਾਉਂਸਲ ਉਹਨੂੰ ਕਹਿੰਦੇ ਨੇ, ਉਹਦਾ 49th ਸੈਸ਼ਨ ਸੀ। ਮੈਂ ਪਿਛਲੇ ਸੈਗਮੈਂਟ 'ਚ 47th ਕਿਹਾ, 49th ਸੈਸ਼ਨ। ਔਰ ਉਸ 'ਚ ਜ਼ਾਹਰ ਹੈ ਕਿ ਜਿਹੜਾ ਪ੍ਰੋਮੀਨੈਂਟ ਇਸ਼ੂ ਤਾਂ ਯੂਕਰੇਨ ਦਾ ਹੀ ਚੱਲ ਰਿਹਾ ਸੀ, ਔਰ ਉਹਦੇ 'ਚ ਜਿੱਥੇ 2/3 ਮੁਲਕਾਂ ਨੇ ਰਸ਼ੀਆ ਨੂੰ ਸੈਂਸ਼ਰ ਕੀਤਾ, ਉਸ ਤੇ 3 ਐਕਸਪਰਟਸ ਦੀ ਕਮੇਟੀ ਬਣਾ ਕੇ ਇਨਵੈਸਟੀਗੇਟ ਕਰਨ ਦੀ ਗੱਲ ਕੀਤੀ, ਉੱਥੇ ਭਾਰਤ ਨੇ ਐਬਸਟੇਨ ਕੀਤਾ, ਵੋਟ ਨਹੀਂ ਪਾਈ। ਔਰ ਸਿਰਫ 2 ਮੁਲਕ, ਰਸ਼ੀਆ ਜਿਹੜਾ ਖੁਦ ਹੀ ਆਪਣੇ ਹੱਕ 'ਚ ਵੋਟ ਪਾ ਰਿਹਾ, ਔਰ ਐਰੀਟਰੀਆ, ਸਿਰਫ 2 ਵੋਟਾਂ ਉਸ ਸਾਰੇ ਜਿਹੜੀ ਕੌਂਸਲ ਹੈ ਉਸ 'ਚੋਂ ਮਿਲਦੀਆਂ ਨੇ। ਹੁਣ ਭਾਰਤ ਦੀ ਪੋਜੀਸ਼ਨ ਜੇ ਤੁਸੀਂ ਉਹਨਾਂ ਦੇ ਐਂਗਲ ਤੋਂ ਦੇਖੋ ਕਿ ਜੀ ਅਸੀਂ ਤਾਂ ਸਾਡਾ 65-70% ਦਾਰਮਦਾਰ ਉਹ ਫੌਜੀ ਹੋਏ, ਨੇਵਲ ਹੋਏ, 에ਅਰ ਫੋਰਸ ਹੋਏ, ਉਹ ਰਸ਼ੀਆ ਤੋਂ ਹੈ, ਵੀ ਅਸੀਂ ਤਾਂ ਉਹਨਾਂ ਨੂੰ ਅਨੋਏ ਕਰ ਹੀ ਨਹੀਂ ਸਕਦੇ। ਇਸ ਲਈ ਅਸੀਂ ਇੰਨਾ ਵੀ ਸਾਡੇ 'ਚ ਹਿੰਮਤ ਨਹੀਂ ਵੀ ਡਟ ਕੇ ਉਹਨਾਂ ਦੇ ਨਾਲ ਖਲੋਈਏ, ਕਿਉਂਕਿ ਅਮਰੀਕਾ ਦੇ ਥੱਪੜ ਦੇ ਵੀ ਡਰ ਹੈ, ਦਾ ਵੀ ਡਰ ਹੈ, ਇਸ ਲਈ ਅਸੀਂ ਅਬਸਟੇਨ ਕਰ ਰਹੇ ਹਾਂ। ਜੇ ਤੁਸੀਂ ਈਵਨ ਇਹ ਕਹਿ ਕੇ ਕਿ ਭਾਈ ਇਹ ਵੀ ਨਹੀਂ ਭਾਰਤ ਨੇ ਕਿਹਾ ਕਿ ਜੀ ਇਹਨਾਂ ਦਾ ਅੰਦਰੂਨੀ ਮਾਮਲਾ, ਇਹ ਕਹਿ ਰਹੇ ਨੇ ਉਹ ਸਟੇਟਮੈਂਟਸ ਕਿ ਜੀ ਵੀ ਸ਼ੁੱਡ ਰਿਸਪੈਕਟ ਦਾ ਸੋਵਰਨਿਟੀ ਐਂਡ ਜਿਓਗ੍ਰਾਫਿਕ ਬਾਉਂਡਰੀਜ਼ ਆਫ ਏ ਕੰਟਰੀ। ਮਤਲਬ ਇਹ ਹੈ ਕਿ ਜੇ ਤੁਸੀਂ ਰਿਸਪੈਕਟ ਸੋਵਰਨਿਟੀ ਦੀ ਗੱਲ ਕਰਦੇ ਹੋ ਤਾਂ ਰਸ਼ੀਆ ਹਮਲਾਵਰ ਹੈ ਯੂਕਰੇਨ ਤੇ। ਪਰ ਹੁਣ ਇੰਡੀਆ ਦਾ ਆਪਣਾ ਟਰੈਕ ਰੈਕਡ ਕੀ ਹੈ? ਪਹਿਲਾਂ ਤਾਂ ਸੋਵਰਨਿਟੀ ਦੇ ਮਾਮਲੇ 'ਚ ਅਸੀਂ ਦੇਖੀਏ, ਫਿਰ ਅਸੀਂ ਇਹ ਦੇਖੀਏ ਕਿ ਵੀ ਜਿਹੜਾ ਇੰਡੀਆ ਜਦੋਂ ਵਿਦ ਇਨ ਇੰਡੀਆ ਸਿੱਖ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ, ਕਸ਼ਮੀਰੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ, ਨਾਗੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ, ਮਨੀਪੁਰ ਵਾਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ, ਮੀਜ਼ੋ ਨਾਰਥ ਈਸਟ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ, ਤੇ ਇੱਕ ਤੋਂ ਬਾਅਦ ਇੱਕ ਪਿਛਲੇ 75 ਸਾਲਾਂ 'ਚ ਇਹਨਾਂ ਸਾਰਿਆਂ ਦਾ ਜੈਨੋਸਾਈਡ ਕੀਤਾ ਜਾਂਦਾ ਹੈ, ਔਰ ਅੱਜ ਵੀ ਕੀਤਾ ਜਾ ਰਿਹਾ ਵਨ ਵੇ ਔਰ ਦਾ ਅਦਰ। ਸਿੱਖਾਂ ਦੇ ਖਿਲਾਫ ਤਾਂ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ, ਹਰ ਐਂਗਲ ਤੋਂ ਕਿਵੇਂ ਡਿਸਟਰੋਏ ਕੀਤਾ ਜਾ ਰਿਹਾ। ਲੇਕਿਨ ਭਾਰਤ ਨੇ ਖੁਦ ਕਿਵੇਂ ਸੋਵਰਨਿਟੀ ਵਾਇਓਲੇਟ ਕੀਤੀ ਹੈ ਅੱਡ-ਅੱਡ ਪੀਰੀਅਡ 'ਚ ਨਾ 75 ਸਾਲਾਂ 'ਚ। ਜੇ ਅਸੀਂ ਬਹੁਤ ਪਿੱਛੇ ਚਲੇ ਜਾਈਏ ਤੇ ਫਿਰ ਤਾਂ ਇਹ ਗੱਲ ਹੈਦਰਾਬਾਦ ਔਰ ਜੂਨਾਗੜ੍ਹ ਤੋਂ ਸ਼ੁਰੂ ਹੋ ਜਾਂਦੀ ਹੈ। ਹੈਦਰਾਬਾਦ 90,000 ਸਕੁਅਰ ਮਾਈਲ ਤੋਂ ਜ਼ਿਆਦਾ ਦਾ ਇਲਾਕੇ ਵਾਲਾ ਨਿਜ਼ਾਮ, ਜਿਹੜਾ ਸਤੰਬਰ 1948 ਤੱਕ ਉਹਦੀ ਹੋਂਦ ਸੀ, ਜਿਸ ਦਿਨ ਕਾਇਦੇ ਆਜ਼ਮ ਜਿਹੜੇ ਨੇ ਉਹ ਇਸ ਜਹਾਨ ਨੂੰ ਛੱਡਦੇ ਨੇ, ਉਸ ਤੋਂ ਅਗਲੇ ਦਿਨ ਪਟੇਲ ਜਿਹੜਾ ਉਹ ਫੌਜ ਵਾੜ ਦਿੰਦਾ ਹੈਦਰਾਬਾਦ ਦੇ ਵਿੱਚ। ਇਸੇ ਤਰ੍ਹਾਂ ਜੂਨਾਗੜ੍ਹ 'ਚ, ਹਾਲਾਂਕਿ ਅੰਗਰੇਜ਼ਾਂ ਨੇ ਆਪਸ਼ਨਸ ਉਹਨਾਂ ਰਿਆਸਤਾਂ ਨੂੰ ਦਿੱਤੀਆਂ ਸੀ ਵੀ ਉਹਨਾਂ ਨੇ ਕਿੱਧਰ ਜੁਆਇਨ ਕਰਨਾ ਹੈ, ਉਹਨਾਂ ਨੇ ਫੈਸਲਾ ਕਰਨਾ। ਔਰ ਇਹੀ ਨਹੀਂ, ਫਿਰ ਜਦੋਂ ਇਹ ਤਾਂ ਹੁਣ ਬਹਾਦਰੀ ਦਾ ਦਿਨ ਮਨਾਉਂਦੇ ਨੇ ਜੀ ਅਸੀਂ ਗੋਆ ਕੰਕਰ ਕੀਤਾ। ਹੁਣ ਗੋਆ ਜਿਹੜਾ ਹੈ ਇਹ ਪੁਰਤਗਾਲ ਦੀ ਕਾਲੋਨੀ ਸੀ, ਉਹਨਾਂ ਦੇ ਕਬਜ਼ੇ 'ਚ ਸੀ। ਔਰ 1960 ਦੇ ਵਿੱਚ ਪਹੁੰਚ ਕੇ ਭਾਰਤ ਦੀ ਫੌਜ ਹਮਲਾਵਰ ਹੁੰਦੀ ਹੈ ਗੋਆ ਦੇ ਵਿੱਚ, ਔਰ ਬਹਾਨਾ ਇਹੀ ਬਣਾਇਆ ਗਿਆ ਜੋ ਬਾਅਦ 'ਚ ਉਹਨਾਂ ਨੇ ਜਦੋਂ ਪਾਕਿਸਤਾਨ 1971 ਦੇ ਵਿੱਚ ਤੋੜਿਆ ਕਿ ਜੀ ਉਹ ਰਿਫਿਊਜੀ ਆ ਗਏ ਜੀ, ਉੱਥੇ ਹਿਊਮਨ ਰਾਈਟ ਫੌਜ ਵਾਇਓਲੇਟ ਕਰ ਰਹੀ ਸੀ। ਇਹੀ ਪਾਰਟ ਉਹਨਾਂ ਨੇ ਜਦੋਂ 1960 'ਚ ਪੁਰਤਗਾਲ ਦੇ ਖਿਲਾਫ ਗੋਆ ਦੇ ਵਿੱਚ ਫੌਜ ਭੇਜ ਕੇ ਗੋਆ ਤੇ ਕਬਜ਼ਾ ਕੀਤਾ, ਤੇ ਇਹੀ ਗੱਲ ਕਹੀ ਗਈ ਸੀ। ਉਦੋਂ ਵੀ ਉਹ ਪੁਰਤਗਾਲ ਦੀ ਸੋਵਰਨਿਟੀ ਸੀ, ਉਹਨਾਂ ਦੀ ਟੈਰੀਟੋਰੀ ਸੀ। ਫਿਰ 1971 'ਚ ਤਾਂ ਸਾਫ਼ ਤੌਰ ਤੇ ਸਾਹਮਣੇ ਆ ਕਿ ਭਾਈ ਕਿਵੇਂ ਇਹਨਾਂ ਨੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ, ਕਿਵੇਂ ਮੁਕਤੀ ਬਾਹਿਨੀ ਇਨਫੈਕਟ ਇਹਨਾਂ ਦੀ ਆਪਣੀ ਫੌਜ ਦੀ ਆਊਟਫਿਟ ਸੀ।
ਹੁਣ ਇਹੀ ਨਹੀਂ, ਗਵਾਂਢੀ ਮੁਲਕਾਂ ਦੇ ਮਾਮਲੇ 'ਚ ਜੇ ਭਾਰਤ ਦੀ ਪਾਕਿਸਤਾਨ ਤੋਂ ਬਾਅਦ ਸਭ ਤੋਂ ਵਰਸਟ ਜੇ ਕੋਈ ਸ਼ਿਕਾਰ ਬਣਿਆ ਤੇ ਜਿਹੜੇ ਅੱਜ ਤੱਕ ਸਫਰ ਕਰ ਰਹੇ ਨੇ ਤੇ ਉਹ ਸ੍ਰੀਲੰਕਾ ਹੈ। ਹੁਣ ਸ੍ਰੀਲੰਕਾ ਦੇ ਵਿੱਚ ਕਿਵੇਂ ਭਾਰਤ ਦੀ ਖੁਫੀਆ ਏਜੰਸੀ ਰਾਹ ਨੇ ਲਿਟੇ ਨਾਂ ਦੀ ਆਰਗੇਨਾਈਜੇਸ਼ਨ, ਲਿਬਰੇਸ਼ਨ ਟਾਈਗਰਸ ਆਫ ਤਮਿਲਨਾਡੂ, ਜਿਹਦਾ ਲੀਡਰ ਪ੍ਰਭਾਕਰਨ ਬਾਅਦ ਦੇ ਵਿੱਚ ਮਾਰਿਆ ਗਿਆ ਹਜ਼ਾਰਾਂ ਹੋਰ ਲੜਾਕੂਆਂ ਦੇ ਨਾਲ, ਉਸ ਨੂੰ ਟ੍ਰੇਨਡ ਕੀਤਾ। ਹੁਣ ਸ੍ਰੀਲੰਕਾ ਨੂੰ ਵੀ ਉਹ ਭੂਟਾਨ ਵਾਂਗ ਭਾਰਤ ਆਪਣੇ ਇਨਫਲੂਐਂਸ ਲਿਆਉਣਾ ਚਾਹੁੰਦਾ ਸੀ। ਔਰ ਜਦੋਂ ਸ੍ਰੀਲੰਕਾ ਦਾ ਪ੍ਰਾਈਮ ਮਿਨਿਸਟਰ ਜੈਵਰਧਨੇ ਸੀ, 80s ਦਾ ਪੀਰੀਅਡ ਹੈ ਜਦੋਂ ਪੰਜਾਬ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਆਮਦ ਔਰ ਸਿੱਖਾਂ ਦੀ ਆਜ਼ਾਦੀ ਦੀ ਆਵਾਜ਼ ਸੁਣਾਈ ਦੇ ਰਹੀ ਸੀ, ਔਰ ਜੈਵਰਧਨੇ ਨੇ, ਕਿਉਂਕਿ ਉਦੋਂ ਇੰਦਰਾ ਗਾਂਧੀ ਸ੍ਰੀਲੰਕਾ ਦੇ ਤਮਿਲਾਂ ਦੀ ਗੱਲ ਕਰਦੀ ਸੀ ਕਿ ਜੀ ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਤੇ ਉਹਦੇ ਜੈਵਰਧਨੇ ਦਾ ਔਨ ਰੈਕਰਡ ਹੈ, ਉਹਨੇ ਕਿਹਾ ਕਿ ਵੀ ਸਾਨੂੰ ਵੀ ਪਤਾ ਹੈ ਵੀ ਤੁਹਾਡੇ ਮੁਲਕ 'ਚ ਕੀ ਹੋ ਰਿਹਾ ਹੈ, ਸੰਤ ਭਿੰਡਰਾਂ ਵਾਲਿਆਂ ਨੂੰ ਪੁੱਛ ਕੇ ਦੇਖੋ ਤੁਸੀਂ ਸਿੱਖਾਂ ਨਾਲ ਕਿੰਨਾ ਕੁ ਇਨਸਾਫ ਕਰ ਰਹੇ ਹੋ, ਵੀ ਤੁਸੀਂ ਤਾਂ ਫਿਕਰ ਇੱਥੇ ਸ੍ਰੀਲੰਕਾ ਦੇ ਵਿੱਚ ਆਪਣੇ ਤਮਿਲਾਂ ਦਾ ਕਰ ਰਹੇ ਹੋ। ਪਰ ਇੰਦਰਾ ਗਾਂਧੀ ਨੇ ਜਿਹੜਾ ਇਹ ਮਨ ਬਣਾਇਆ ਹੋਇਆ ਸੀ ਕਿ ਸ੍ਰੀਲੰਕਾ ਨੂੰ ਵੀ ਇਵੇਂ ਹੀ ਦੋ ਹਿੱਸਿਆਂ 'ਚ ਤੋੜ ਦੇਣਾ ਜਿਵੇਂ ਪਾਕਿਸਤਾਨ ਨੂੰ ਤੋੜਿਆ ਹੈ, ਜਿਹੜਾ ਉਹਨਾਂ ਦਾ ਨਾਰਥ ਈਸਟ ਦਾ ਰੀਜਨ ਹੈ, ਜਾਫਨਾ ਏਰੀਆ, ਜਿੱਥੇ ਤਮਿਲ ਮੂਲ ਦੇ ਲੋਕ ਜਿਹੜੇ ਜ਼ਾਹਰ ਹੈ ਵੀ ਜਿਹੜੇ ਗਏ ਨੇ ਉਹ ਤਾਂ ਐਜ਼ ਏ ਲੇਬਰ ਔਰ ਦੂਸਰੇ ਤਮਿਲਨਾਡੂ 'ਚ ਹੀ ਗਏ, ਉਹਨਾਂ ਨੂੰ ਅਲੱਗ ਬਣਾ ਕਰਕੇ ਤੇ ਉਹਨਾਂ ਦਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜੇ ਪਾਕਿਸਤਾਨ ਇੱਕ ਮੁਸਲਿਮ ਮੁਲਕ ਹੋਣ ਦੇ ਨਾਤੇ ਹਿੰਦੂਤਵੀਆਂ ਦੀਆਂ ਅੱਖਾਂ 'ਚ ਰੜਕਦਾ ਸੀ ਤੇ ਸ੍ਰੀਲੰਕਾ ਇੱਕ ਬੁੱਧਿਸਟ ਮੈਜੋਰਿਟੀ ਮੁਲਕ ਵੀ ਹਿੰਦੂਤਵੀਆਂ ਨੂੰ, ਇੰਦਰਾ ਗਾਂਧੀ ਨੂੰ ਵੀ ਰੜਕਦਾ ਰਿਹਾ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜਾ ਕੰਮ ਇੰਦਰਾ ਗਾਂਧੀ ਨੇ ਸ਼ੁਰੂ ਕੀਤਾ ਲਿਟੇ ਬਣਾ ਕੇ ਔਰ ਟ੍ਰੇਨਿੰਗ ਇੱਥੇ ਗੁਰਿੱਲੇ ਐਮੂਨੀਸ਼ਨ ਸ੍ਰੀਲੰਕਾ ਨੂੰ ਸਿਵਲ ਵਾਰ ਦੇ ਵਿੱਚ ਧੱਕਿਆ, ਉਹਦਾ ਮੁੰਡਾ ਰਾਜੀਵ ਗਾਂਧੀ 1985 ਦੇ ਵਿੱਚ ਜਿਹੜਾ ਉਹ ਸਾਰੇ ਨੂੰ ਅੱਗੇ ਤੋਰਦਾ। ਨਤੀਜੇ ਦੇ ਤੌਰ ਤੇ ਉਦੋਂ ਤੱਕ ਜੈਵਰਧਨੇ ਆਊਟ ਆਫ ਸੀਨ ਹੋ ਜਾਂਦਾ ਹੈ, ਸ੍ਰੀਲੰਕਾ ਨੂੰ ਵੀ ਇਹ ਲੱਗਦਾ ਕਿ ਭਾਈ ਇਹ ਤਾਂ ਸਾਡੇ ਮੁਲਕ ਨੂੰ ਤੋੜਨ ਤੱਕ ਨੇ, ਔਰ ਉਦੋਂ ਤੱਕ ਸਿੱਖ ਮੂਵਮੈਂਟ ਪੰਜਾਬ 'ਚ ਖੜੀ ਹੋ ਗਈ। ਰਾਜੀਵ ਗਾਂਧੀ ਨੂੰ ਵੀ ਇਹ ਲੱਗਾ ਵੀ ਇਹ ਨਾ ਹੋਏ ਵੀ ਅੱਜ ਤਾਂ ਅਸੀਂ ਉੱਥੇ ਜਿਹੜਾ ਉਹ ਤਮਿਲਾਂ ਨੂੰ ਅੱਡ ਮੁਲਕ ਸ੍ਰੀਲੰਕਾ 'ਚ ਬਣਾਉਣ ਦੀ ਗੱਲ ਕਰ ਰਹੇ ਹਾਂ, ਤੇ ਇਹ ਜਿਹੜੇ ਸਾਡੇ ਆਪਣੇ ਤਮਿਲਨਾਡੂ ਦੇ ਤਮਿਲ ਨੇ ਇਹ ਤਾਂ ਪਹਿਲਾਂ ਹੀ ਅੱਡ ਸਿਵਲਾਈਜੇਸ਼ਨ ਹੈ, ਦਰਾਵੜ ਜਾਂ ਦੂਜੇ ਨੇ, ਤੇ ਉੱਥੇ ਮੁਲਕ ਤਮਿਲਾਂ ਦਾ ਬਣ ਗਿਆ। ਇਹ ਤਾਂ ਫਿਰ ਗ੍ਰੇਟਰ ਤਮਿਲਨਾਡੂ ਦੇ ਥੱਲੇ ਇੱਥੇ ਵੀ ਆਜ਼ਾਦੀ ਮੂਵਮੈਂਟ ਖੜੀ ਹੋ ਜਾਏਗੀ, ਜਾਂ ਜੋ ਉਹਨਾਂ ਨੇ ਸ੍ਰੀਲੰਕਾ ਦੇ ਗੋਡੇ ਲਵਾਣੇ ਸੀ ਉਹ ਲਵਾ ਲਏ ਹੋਏ ਸੀ ਉਹਨੇ। ਸੋ ਉਦੋਂ 1987 ਦੇ ਵਿੱਚ ਇੰਡੋ ਲੰਕਾ ਪੀਸ ਅਕਾਰਡ ਦੇ ਨਾਂ ਥੱਲੇ ਰਾਜੀਵ ਗਾਂਧੀ ਨੇ ਸ੍ਰੀਲੰਕਨ ਹਕੂਮਤ ਨਾਲ ਕਰਕੇ ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਲਿਟੇ ਵਾਲਿਆਂ ਨੂੰ ਤਾਂ ਅਸੀਂ ਆਪੇ ਹੀ ਕਰ ਲਾਂਗੇ, ਠੀਕ, ਇਹਨਾਂ ਤੋਂ ਰਖਵਾ ਲਾਂਗੇ ਹਥਿਆਰ। ਪ੍ਰਭਾਕਰਨ ਨੂੰ ਉਹਨਾਂ ਨੇ ਕਿਹਾ ਜੀ ਹੁਣ ਸਾਡਾ ਸਮਝੌਤਾ ਹੋ ਗਿਆ ਤੇ ਤੁਹਾਨੂੰ ਇਹ ਕੁਛ ਨਾ ਕੁਛ ਹਕੂਕ ਦੇ ਦੇਣਗੇ ਤੇ ਇਹ ਲੜਾਈ ਬੰਦ ਕੁਛ ਨਹੀਂ ਹੈ। ਉਹ ਕਹਿੰਦਾ ਜੀ ਕੋਈ ਗੱਲ ਨਹੀਂ ਹੈ, ਮੈਂ ਜਾ ਕੇ ਆਪਣੇ ਗੁਰਿੱਲਿਆਂ ਦੇ ਨਾਲ ਸਲਾਹ ਕਰਕੇ ਤੇ ਫਿਰ ਇਹ ਕਰਦਾ। ਉੱਥੋਂ ਕੀਤਾ, ਭਾਵੇਂ ਟ੍ਰੇਨਡ ਇਹਨਾਂ ਦਾ ਕੀਤਾ ਹੋਇਆ ਸੀ, ਪਰ ਜਦੋਂ ਤੁਸੀਂ ਇੱਕ ਵਾਰੀ ਆਜ਼ਾਦੀ ਦੀ ਅਲਖ ਜਗਾ ਦਿਓ ਫਿਰ ਉਹਨੂੰ ਤੁਸੀਂ ਸਪਰੈਸ ਕਰਨ ਦੀ ਕੋਸ਼ਿਸ਼ ਕਰੋ, ਨਤੀਜਾ ਉਹਨਾਂ ਨੇ ਉਹ ਖਲੋ ਗਏ। ਹੁਣ ਸ੍ਰੀਲੰਕਾ ਦੇ ਦੇਖੋ ਕਿਵੇਂ ਦੁਸ਼ਮਣ ਵੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਲੱਗਦਾ ਹੁੰਦਾ। ਹੁਣ ਜਿਹੜੀ ਸ੍ਰੀਲੰਕਾ ਦੀ ਸਰਕਾਰ ਸੀ ਉਹਨਾਂ ਨੂੰ ਵੀ ਲੱਗਾ ਹੈ ਕਿ ਵੀ ਇਹਨਾਂ ਨੇ ਸਾਨੂੰ ਖਰਾਬ ਕੀਤਾ, ਇੰਡੀਆ ਨੇ, ਤਮਿਲ ਭਾਵੇਂ ਜੋ ਮਰਜ਼ੀ ਨੇ, ਇਹ ਹੈ ਤਾਂ ਸਾਡੇ ਹੀ ਨੇ, ਤੇ ਉਹਨਾਂ ਦੋਨਾਂ ਨੇ ਹੈਂਡ ਜੁਆਇਨ ਕਰ ਲਏ। ਕਿਉਂਕਿ ਇਹ ਜਦੋਂ ਅਕਾਰਡ ਸਾਈਨ ਕੀਤਾ 1987 ਦੇ ਵਿੱਚ, ਤੇ ਉਹਦੇ ਥੱਲੇ ਉਹਨਾਂ ਨੇ ਕਿਹਾ ਜੀ ਅਸੀਂ ਇਹ ਇੰਡੀਅਨ ਪੀਸ ਕੀਪਿੰਗ ਫੋਰਸ ਭੇਜ ਰਹੇ ਹਾਂ ਸ੍ਰੀਲੰਕਾ 'ਚ ਔਰ ਇਹ ਇਹਨੂੰ ਪੀਸ ਬਣਾਏਗੀ। ਉਹਨਾਂ ਦੋਨਾਂ ਨੇ ਆਪਸੀ ਅੰਡਰਸਟੈਂਡਿੰਗ ਕਰਕੇ ਉਹ ਪੀਸ ਕੀਪਿੰਗ ਫੋਰਸ ਦਾ ਉਹ ਭੜਥਾ ਬਣਾਇਆ। ਉੱਥੇ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਇਹਨਾਂ ਦੀਆਂ ਕੈਜੂਅਲਟੀਜ਼ ਹੋਈਆਂ ਔਰ ਇਵੈਂਚੁਅਲੀ ਜਿਹੜਾ ਉੱਥੋਂ ਇਹਨਾਂ ਨੂੰ ਫੌਜ ਕੱਢਣੀ ਪਈ, ਕਿਉਂਕਿ ਉਹ ਦੋਨੋਂ ਹੀ ਜਿਹੜੇ ਨੇ ਉਹ ਰਲੇ ਹੋਏ। ਭਾਵੇਂ ਆਊਟਵਰਡਲੀ ਤਾਂ ਸ੍ਰੀਲੰਕਾ ਗਵਰਨਮੈਂਟ ਇਹੀ ਇੰਡੀਆ ਨੂੰ ਕਹਿ ਰਹੀ ਸੀ ਜੀ ਦੇਖੋ ਇਹ ਤਮਿਲ ਗੁਰਿੱਲੇ ਤੁਹਾਡੇ ਹੀ ਟ੍ਰੇਨਡ ਕੀਤੇ ਹੋਏ ਨੇ, ਹੁਣ ਤੁਹਾਡੇ ਤੇ ਅਟੈਕ ਕਰ ਰਹੇ ਨੇ ਤੇ ਹੁਣ ਤਾਂ ਤੁਹਾਡੀ ਬਿੱਲੀ ਹੈ, ਤੁਹਾਨੂੰ ਹੀ ਮਿਆਉਂ ਕਰਨਾ ਉਹਨਾਂ ਨੇ। ਪਰ ਸਪੋਰਟ ਉਹਨਾਂ ਦੀ ਵੀ ਸੀ ਔਰ ਭਾਰਤੀ ਫੌਜ ਨੇ ਵੀ ਉੱਥੇ ਜ਼ੁਲਮ, ਪਰ ਉਹਨੂੰ ਕਿਉਂਕਿ ਉਹ ਲੈਂਡਸਕੇਪ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਉਹ ਆ ਗਏ। ਔਰ ਬਾਅਦ ਦੇ ਵਿੱਚ ਕਿਉਂਕਿ ਫੌਜ ਨੇ ਜਿਹੜੇ ਜ਼ੁਲਮ ਕੀਤੇ ਸੀ ਉਹਦਾ ਨਤੀਜਾ ਸੀ ਕਿ ਅਲਟੀਮੇਟਲੀ ਇੱਕ ਤਮਿਲ ਬੱਚੀ ਧੈਨੂ ਨੇ ਸੁਸਾਈਡ ਬੰਬ ਦੇ ਨਾਲ ਰਾਜੀਵ ਗਾਂਧੀ ਨੂੰ 1990 ਤੱਕ ਪਹੁੰਚਦਿਆਂ ਉਡਾ ਦਿੱਤਾ।
ਹੁਣ ਉਹ ਜਿਹੜਾ ਲੰਕਾ ਵਾਲਿਆਂ ਦੀ ਤਮਿਲਾਂ ਦੀ ਸਟਰਗਲ ਸੀ ਉਹ ਇੰਨੀ ਪਾਵਰਫੁਲ ਹੋ ਗਈ, ਉਹਨਾਂ ਨੇ ਜਾਫਨਾ ਦਾ ਈਸਟਰਨ ਸਾਰਾ ਹਿੱਸਾ ਕਾਬੂ ਕਰ ਲਿਆ ਔਰ ਇਵੈਂਚੁਅਲੀ ਸਿਵਲ ਵਾਰ ਸ੍ਰੀਲੰਕਾ 'ਚ ਕੋਲੰਬੋ 'ਚ ਦੂਸਰੇ ਦੇ ਵਿੱਚ ਵੀ ਜਿਹੜੇ ਨੇ ਧਮਾਕੇ ਸੁਸਾਈਡ ਬੰਬਰ ਔਰਤਾਂ ਵੀ ਉਹਨਾਂ ਨੇ ਕਿਉਂਕਿ ਤਮਿਲ ਹਿੰਦੂ ਨੇ ਤਮਿਲ ਲਿਟੇ ਦੀਆਂ ਗੁਰਿਲਾਜ਼ ਨੇ ਵੀ ਸੁਸਾਈਡ ਬੰਬਿੰਗ। ਸੋ ਇਵੈਂਚੁਅਲੀ ਕਟਿੰਗ ਦਾ ਸਟੋਰੀ ਸ਼ਾਰਟ ਕਿ ਵੀ ਇਸ ਦਾ ਐਂਡ ਜਿਹੜਾ ਹੈ ਉਹ ਅਲਟੀਮੇਟਲੀ ਹੁੰਦਾ ਹੈ ਸਿਵਲ ਵਾਰ ਦਾ ਔਰ 2009 ਦੇ ਵਿੱਚ ਇਹ ਸਾਰੀ ਮੂਵਮੈਂਟ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਸ੍ਰੀਲੰਕਾ ਦੀ ਜਿਹੜੀ ਰਾਜਾ ਸਪਾਕੇ ਜਿਹੜੇ ਦੋ ਭਰਾ ਨੇ ਇਹ ਬਰੂਟਲੀ ਬਹੁਤ ਸਾਰੀ ਵਾਇਓਲੇਸ਼ਨ ਹੁੰਦੀ ਹੈ, ਬਹੁਤ ਸਾਰੀਆਂ ਕਿਲਿੰਗਸ ਹੁੰਦੀਆਂ ਨੇ ਪਰ ਉਹਦਾ ਭੋਗ ਪੈ ਜਾਂਦਾ 2009 ਦੇ ਵਿੱਚ। ਉਹਦੇ ਤੋਂ ਬਾਅਦ ਸ੍ਰੀਲੰਕਾ ਨੂੰ ਜਵਾਬਦੇਹ ਠਹਿਰਾਇਆ ਜਾ ਰਿਹਾ ਹੈ ਯੂਨਾਈਟਿਡ ਨੇਸ਼ਨਸ ਵੱਲੋਂ ਵੀ, ਵਾਇਓਲੇਸ਼ਨ ਤਾਂ ਇਹਨਾਂ ਨੇ ਕੀਤੀ ਹੈ ਹਿਊਮਨ ਰਾਈਟਸ ਦੀ। ਔਰ ਹੁਣ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਹਾਈ ਕਮਿਸ਼ਨਰ ਹੈ ਮਿਸ਼ੇਲ ਬੈਚਲੇਟ, ਪਿਛਲੇ ਸਾਲ UN ਹਿਊਮਨ ਰਾਈਟ ਕਾਉਂਸਲ ਦਾ ਇੱਕ ਪੂਰਾ ਸੈਸ਼ਨ ਇਸ ਮੁੱਦੇ ਤੇ ਹੋਇਆ ਹੈ, ਸ੍ਰੀਲੰਕਾ ਨੂੰ ਅਕਾਊਂਟੇਬਲ ਠਹਿਰਾਇਆ ਗਿਆ ਔਰ ਉਹਨਾਂ ਦੇ ਉੱਤੇ ਕੁਝ ਸ਼ਰਤਾਂ ਨਾਫਿਜ਼ ਕੀਤੀਆਂ ਗਈਆਂ ਕਿ ਭਾਈ ਇਹ ਤੁਸੀਂ ਲਾਗੂ ਕਰੋ। ਹੁਣ ਜਦੋਂ ਕਿ ਇਹ 49th ਸੈਸ਼ਨ ਚੱਲ ਰਿਹਾ ਹਿਊਮਨ ਰਾਈਟ ਕਾਉਂਸਲ ਦਾ, ਬੇਸ਼ੱਕ ਸ੍ਰੀਲੰਕਾ ਕਿਉਂਕਿ ਯੂਕਰੇਨ ਹਾਵੀ ਹੈ ਸ੍ਰੀਲੰਕਾ ਦੇ ਖਿਲਾਫ ਕੋਈ ਮਤਾ ਤਾਂ ਨਹੀਂ ਲਿਆਂਦਾ ਗਿਆ, ਲੇਕਿਨ ਕਿਉਂਕਿ ਆਲਰੇਡੀ ਐਗਜ਼ਿਸਟਿੰਗ ਰਿਪੋਰਟ ਮਿਸ਼ੇਲ ਬੈਚਲੇਟ ਦੀ ਹੈ ਇਸ ਦੇ ਉੱਤੇ ਹਾਈ ਕਮਿਸ਼ਨਰ ਦੀ, ਇਸ ਦੇ ਉੱਤੇ ਡਿਸਕਸ਼ਨ ਜ਼ਰੂਰ ਹੋਈ। ਹੁਣ ਉਹ ਇੰਡੀਆ ਜਿਹੜਾ ਯੂਕਰੇਨ 'ਚ ਜੋ ਚੱਲ ਰਿਹਾ ਉਹਦੇ ਤੇ ਐਬਸਟੇਨ ਕਰ ਰਿਹਾ ਹੈ। ਸ੍ਰੀਲੰਕਾ ਦੇ ਮਾਮਲੇ ਜਿਹੜਾ ਇਹਨਾਂ ਦੇ ਇੰਦਰਮਨੀ ਪਾਂਡੇ ਜਿਹੜਾ ਇਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ UN 'ਚ, ਉਹਨੇ ਜੋ ਕਿਹਾ ਇਹਨਾਂ ਦੇ ਮੀਡੀਆ ਦੀ ਖਬਰ ਹੈ, ਟੇਕ ਨੈਸੈਸਰੀ ਸਟੈਪਸ ਟੂ ਐਡਰੈਸ ਤਾਮਿਲ ਐਸਪੀਰੇਸ਼ਨਸ ਇੰਡੀਆ ਅਰਜਸ ਸ੍ਰੀਲੰਕਾ। ਹੁਣ ਇਹ ਜਿਹੜਾ ਇਸ ਮੁੱਦੇ ਦੇ ਉੱਤੇ ਹਿਊਮਨ ਰਾਈਟ ਕਾਉਂਸਲ 'ਚ ਇੰਡੀਆ ਦਾ ਐਂਬੈਸਡਰ ਕਹਿ ਰਿਹਾ ਕਿ ਵੀ ਇੰਡੀਆ ਔਨ ਫਰਾਈਡੇ ਕਾਲਡ ਅਪਨ ਸ੍ਰੀਲੰਕਾ ਟੂ ਟੇਕ ਨੈਸੈਸਰੀ ਸਟੈਪਸ to address the legitimate aspirations of the Tamil community ਕਿ ਸ੍ਰੀਲੰਕਾ ਸਰਕਾਰ ਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਠੀਕ ਕਦਮ ਚੁੱਕੋ ਤਾਂ ਕਿ ਜਿਹੜੀਆਂ ਉਮੰਗਾਂ ਨੇ ਤਾਮਿਲ ਲੋਕਾਂ ਦੀਆਂ ਉਹ ਪੂਰੀਆਂ ਹੋਣ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿਉਂਕਿ this is in the own interest of Sri Lanka that expectations of Tamils in Sri Lanka for equality, justice, peace and dignity they should be ਟੇਕਨ ਕੇਅਰ ਆਫ ਕਿ ਜੀ ਉਹਨਾਂ ਨੂੰ ਪੀਸ ਮਿਲੇ, ਇਕੁਆਲਿਟੀ ਮਿਲੇ, ਦੂਜਾ ਮਿਲੇ। ਔਰ ਇਸ ਤੋਂ ਠੀਕ ਪਹਿਲਾਂ ਸ੍ਰੀਲੰਕਾ ਦੇ ਤਾਮਿਲ ਲੀਡਰਾਂ ਤੋਂ ਇੱਕ ਚਿੱਠੀ ਮੋਦੀ ਦੇ ਨਾਂ ਲਿਖਵਾਈ ਗਈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਇਹ ਸਮਝੌਤਾ ਬਰੋਕਰ ਕੀਤਾ ਸੀ ਪਰ ਉੱਥੇ ਤਾਂ ਇਲੈਕਸ਼ਨ ਹੀ ਨਹੀਂ ਹੋ ਰਹੀਆਂ ਨੇ ਉਸ ਖਿੱਤੇ ਦੇ ਵਿੱਚ ਔਰ ਤੁਸੀਂ ਇਵੇਂ ਕਰੋ ਕਿ ਤੁਸੀਂ ਪਲੀਡ ਕਰੋ ਕਿ ਫੈਡਰਲ ਸਟਰਕਚਰ ਵੀ ਹੋਏ ਔਰ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮਿਲੇ। ਹੁਣ ਇੰਡੀਆ UN ਹਿਊਮਨ ਰਾਈਟ ਕਾਉਂਸਲ 'ਚ ਖਲੋ ਕੇ ਗਵਾਂਢੀ ਮੁਲਕ ਵਿਚਲੇ ਤਮਿਲਾਂ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਦੀ ਗੱਲ ਕਰਦਾ ਹੈ ਜਾਂ ਉਹਨਾਂ ਵੱਲੋਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੁੰਦੀ ਹੈ, ਉਹਨਾਂ ਦੀ ਐਡਵੋਕੇਸੀ ਕਰ ਰਿਹਾ। ਪਰ ਆਮ ਵੀ ਕੋਈ ਇਨਸਾਨ ਇਹ ਪੁੱਛ ਸਕਦਾ ਹੈ ਕਿ ਭਾਈ ਤੁਸੀਂ ਜੋ ਕੁਝ ਕਰ ਰਹੇ ਹੋ ਸਿੱਖਾਂ ਦੇ ਨਾਲ, ਕਸ਼ਮੀਰੀਆਂ ਦੇ ਨਾਲ, ਨਾਗਿਆਂ ਦੇ ਨਾਲ, ਮੀਜ਼ੋਆਂ ਦੇ ਨਾਲ, ਮਨੀਪੁਰੀਆਂ ਦੇ ਨਾਲ, ਤੁਸੀਂ ਉਹਨਾਂ ਦੀਆਂ ਐਸਪੀਰੇਸ਼ਨਸ ਦਾ ਕਿਉਂ ਨਹੀਂ ਧਿਆਨ ਰੱਖਦੇ? ਤੁਸੀਂ ਗੁਆਂਢੀ ਮੁਲਕ 'ਚ ਇੰਟਰਫੀਅਰ ਕੀਤਾ, ਉੱਥੇ ਫੌਜ ਵੀ ਭੇਜੀ, ਪਹਿਲਾਂ ਟ੍ਰੇਨਡ ਕਰਕੇ ਉੱਥੇ ਸਿਵਲ ਵਾਰ ਕਰਵਾਈ ਆਪਣੇ ਗੁਰਿਲੇ ਪ੍ਰਭਾਕਰਨ ਦੇ ਭੇਜ ਕੇ, ਤੇ ਹੁਣ ਤੁਸੀਂ ਉਹਨਾਂ ਦੀ ਐਡਵੋਕੇਸੀ ਹਿਊਮਨ ਰਾਈਟ ਕਾਉਂਸਲ 'ਚ ਕਰ ਰਹੇ ਹੋ ਔਰ ਦੂਸਰੇ ਪਾਸੇ ਤੁਸੀਂ ਮੂੰਹ 'ਚ ਘੁੰਗਣੀਆਂ ਪਾ ਰਹੇ ਹੋ ਕਿ ਤੁਸੀਂ ਆਪਣੇ ਲੋਕਾਂ ਦੇ ਨਾਲ ਕੀ ਕਰ ਰਹੇ ਹੋ। ਸੋ ਮੈਂ ਸਮਝਦਾ ਵੀ ਇਹ ਜਿਹੜਾ ਇੰਡੀਆ ਦਾ ਇੱਕ ਲਾਰਜੈਸਟ ਡੈਮੋਕ੍ਰੇਸੀ ਔਰ ਪੀਸ ਔਰ ਅਮਨ ਔਰ ਨਹਿਰੂ ਦੇ ਜ਼ਮਾਨੇ 'ਚ ਵੀ ਪੰਚਸ਼ੀਲ, ਉਹ ਸਾਰੇ ਜਿਹੜੇ ਇਹਨਾਂ ਦੇ ਟਕਵੰਜ ਜਿਹੜੇ ਨੇ ਉਹ ਬੇਨਕਾਬ ਹੋ ਰਹੇ ਨੇ। ਔਰ ਇਸ ਮੁੱਦੇ ਦੇ ਉੱਤੇ ਵੀ ਕਾਸ਼ ਕੋਈ ਸਾਡਾ ਨੁਮਾਇੰਦਾ ਜਾਂ ਕੋਈ ਮੁਲਕ ਜਿਹੜੇ 47 ਮੁਲਕ ਨੇ ਉਹਨਾਂ 'ਚੋਂ ਉੱਠ ਕੇ ਕਹਿੰਦਾ ਕਿ ਬਈ ਤੁਸੀਂ ਯੂ ਆਰ ਟਾਕਿੰਗ ਅਬਾਊਟ ਦਾ ਸ੍ਰੀਲੰਕਨ ਤਾਮਿਲਸ, ਵਾਟ ਅਬਾਊਟ ਦਾ ਸਿੱਖਸ ਐਂਡ ਕਸ਼ਮੀਰੀਜ਼ ਐਂਡ ਨਾਗਾਜ਼ ਐਂਡ ਮੀਜ਼ੋਜ਼ ਐਂਡ ਮਨੀਪੁਰੀਜ਼ ਇਨ ਯੂਰ ਓਨ ਕੰਟਰੀ? ਆਰ ਯੂ ਟੇਕਿੰਗ ਕੇਅਰ ਆਫ ਦੇਅਰ political aspirations? बिल्कुल, why not जी। डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ ਤੁਹਾਡੇ ਬਿਲਕੁਲ ਨਜ਼ਦੀਕ।
ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਦੇ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less taxing. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਦੇ ਇਸ਼ੂ ਨੂੰ ਲੈ ਕੇ ਵੈਸਟਰਨ ਮੀਡੀਆ ਵੱਲੋਂ ਲਗਾਤਾਰ 24 ਘੰਟੇ ਕਵਰੇਜ ਕੀਤੀ ਜਾ ਰਹੀ ਹੈ। ਸੋ ਯੂਕਰੇਨ ਵਾਸੀਆਂ ਨੇ ਇਨਸਾਨੀ ਹੱਕਾਂ ਦੀ ਬਾਰ-ਬਾਰ ਤਰਜਮਾਨੀ ਕੀਤੀ ਜਾ ਰਹੀ ਹੈ, ਪਰ ਇਹੀ ਵੈਸਟਰਨ ਮੀਡੀਆ ਭਾਰਤ ਦੇ ਹਿੰਦੂ ਧਰਮੀਆਂ ਵੱਲੋਂ ਸਿੱਖਾਂ, ਮੁਸਲਮਾਨਾਂ, ਈਸਾਈਆਂ ਅਤੇ ਘੱਟ ਗਿਣਤੀ ਔਰਤਾਂ ਦੀ ਲਗਾਤਾਰ ਹੋ ਰਹੀ ਨਸਲਕੁਸ਼ੀ ਬਾਰੇ ਮੂੰਹ ਵਿੱਚ ਕਿਉਂ ਘੁੰਗਣੀਆਂ ਪਾ ਲੈਂਦਾ ਹੈ। ਇਸ ਸੰਬੰਧੀ ਸਾਨੂੰ ਸਰਦਾਰ ਰਾਜ ਸਿੰਘ ਖਾਲਸਾ ਜੀ ਹੋਰਾਂ ਵੱਲੋਂ ਭੇਜੀ ਇੱਕ ਲਿਖਤ ਵਸੂਲ ਹੋਈ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਡੀਅਨ ਜੈਨੋਸਾਈਡ ਵਾਚ ਦੀ ਆਈਡੀ ਤੋਂ ਸਾਨੂੰ ਇੱਕ ਲਿਖਤ ਵਸੂਲ ਹੋਈ ਹੈ ਔਰ ਜਿਨ੍ਹਾਂ ਨੇ ਲਿਖਿਆ ਉਹ ਸਾਡੇ ਪ੍ਰੋਗਰਾਮ ਨਾਲ ਪਿਛਲੇ 2 ਸਾਲ ਤੋਂ ਜੁੜੇ ਹੋਏ ਨੇ ਔਰ ਇਹ ਰਾਜ ਸਿੰਘ ਖਾਲਸਾ ਉਹਨਾਂ ਦਾ ਬੜਾ ਡਿਟੇਲ ਆਰਟੀਕਲ ਹੈ। ਮੈਂ ਸਿਰਫ ਉਹਦਾ ਟੱਚ ਬੇਸ ਹੀ ਕਰਾਂਗਾ ਔਰ ਉਹਦਾ ਉਹਨਾਂ ਨੇ ਹੈਡਿੰਗ ਵੀ ਇਹੀ ਦਿੱਤਾ ਹੈ ਕਿ ਵੈਸਟਰਨ ਮੀਡੀਆ ਸਾਇਲੈਂਸ ਔਨ ਹਿੰਦੂ ਜੈਨੋਸਾਈਡਲ ਐਟਰੋਸਿਟੀਜ਼ ਅਗੇਂਸਟ ਸਿੱਖ ਐਂਡ ਮਾਈਨੋਰਿਟੀ ਵਿਮਨ ਇਨ ਇੰਡੀਆ। ਕਿ ਵੈਸਟਰਨ ਮੀਡੀਆ ਜਿਹੜਾ ਹੈ ਉਹ ਸਿੱਖਾਂ ਨਾਲ ਔਰ ਮਾਈਨੋਰਿਟੀਜ਼ ਨਾਲ, ਔਰਤਾਂ ਨਾਲ ਜੋ ਭਾਰਤ ਦੇ ਵਿੱਚ ਹੁੰਦਾ ਉਹਦੇ ਮੁੱਦੇ ਦੇ ਉੱਤੇ ਉਹਨਾਂ ਨੇ ਮੂੰਹ 'ਚ ਘੁੰਗੜੀਆਂ ਕਿਉਂ ਪਾਈਆਂ ਹੋਈਆਂ ਨੇ। ਔਰ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਕਿ ਵਾਈਲ ਵੈਸਟਰਨ ਮੀਡੀਆ ਐਂਡ ਪੋਲੀਟੀਸ਼ੀਅਨਸ ਰੈਗੂਲਰਲੀ ਟਾਕ ਟੂ ਅਦਰ ਕੰਟਰੀਜ਼ ਔਨ ਵਿਮਨ ਰਾਈਟਸ, they are remarkably silent on India's genocidal state-supported atrocities against Sikh women and other minorities including Christians, Muslims, tribals and Dalits. Presently, news and information is being suppressed on the brutal gang rape, beating and humiliation of a 20-year Sikh woman in Delhi on January 26th, India's Independence Day. So ਜਿਹੜੀ ਘਟਨਾ 26 ਜਨਵਰੀ ਨੂੰ ਕਸਤੂਰਬਾ ਨਗਰ ਦਿੱਲੀ 'ਚ ਹੋਈ, ਉਸ ਤੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਕਿ ਕਿਵੇਂ ਮਾਈਨੋਰਿਟੀਜ਼ ਦੀਆਂ ਔਰਤਾਂ ਨਾਲ ਕੀ ਹੋ ਰਿਹਾ ਹੈ, ਕਿਵੇਂ ਵੈਸਟਰਨ ਮੀਡੀਆ ਇਸ ਕਿਸਮ ਦੀਆਂ ਖਬਰਾਂ ਨੂੰ ਪੀ ਜਾਂਦਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵਾਇਰਲ ਵੀਡੀਓਜ਼ ਔਨ ਸੋਸ਼ਲ ਮੀਡੀਆ ਸ਼ੋ ਹਿੰਦੂ ਬॉयਜ਼, men and women mercilessly beating, raping and then parading the Sikh woman with a blackened face wearing a garland of shoes while the Hindu herd celebrates, just like in November 1984 when thousands of Sikh women were subjected to the same torture in the capital city of India. The Hindu women in the video are encouraging their family members to rape the Sikh woman in front of them. The ordeal lasted over 4 hours while the police outpost was less than 600 meters away. The Brahminist regime has been holding the victim in a secret location while her family is being prevented by Indian police from meeting reporters and supporters from the Sikh community. ਇਸ ਇਸ਼ੂ ਨੂੰ ਅਸੀਂ ਕਾਫੀ ਵਾਈਡਲੀ ਕਵਰ ਵੀ ਕੀਤਾ ਸੀ। ਸਾਡੇ ਦਿੱਲੀ ਬਿਊਰੋ ਚੀਫ ਜਸਵਿੰਦਰ ਸਿੰਘ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਿਹੜਾ ਉਸ ਪਰਿਵਾਰ ਨਾਲ ਵੀ ਇੰਟਰਵਿਊ ਕੀਤਾ ਔਰ ਉਹਨੇ ਦੱਸਿਆ ਕਿ ਭਾਈ ਕਿਵੇਂ 600 ਮੀਟਰ ਦੂਰ ਪੁਲਿਸ ਸਟੇਸ਼ਨ ਹੈ ਔਰ ਕਿਵੇਂ ਉਹ ਭੀੜ ਔਰ ਉਹੀ ਹਿੰਦੂ ਔਰਤਾਂ ਜਿਹੜੀਆਂ ਨੇ ਐਨਕਰੇਜ ਕਰ ਰਹੀਆਂ ਕਿ ਇਵੇਂ ਜਿਹੜਾ ਉਸ ਦੀ ਬੇਹੁਰਮਤੀ ਕੀਤੀ ਗਈ ਸਿੱਖ ਬੱਚੀ ਦੀ। ਫਿਰ ਉਹਨਾਂ ਨੇ ਹੈਡਿੰਗ ਦਿੱਤਾ
कवर अप्स ऑफ इंडिया स्टेट स्पॉन्सर्ड जेनोसाइडल वायलेंस किवें उहदे कवर अप कीते जांदे ने। In 1984, the BBC and its Delhi journalist Mark Tully was portraying the brutal state-sponsored slaughter of over 30,000 innocent Sikhs and gang rape of their women and girls in Delhi and 104 other cities as simple riots, while death squads led by Hindu cabinet ministers and MLAs and Hindu police directed the death herd brought in on municipal buses into Sikh neighborhoods for 3 days and nights. Since 2007, the province of Ontario in Canada and the state legislature in New Jersey, Connecticut and Pennsylvania have declared the actions of Brahminist regime on November 1 to 3, 1984 as a state-sponsored genocide. बिल्कुल फैक्ट्स नाल राज सिंह खालसा जी ने गल कीती है। अच्छा, मार्क टली ਜਿਹੜਾ ਬਿਊਰੋ ਚੀਫ ਸੀ BBC ਦਾ ਦਿੱਲੀ ਬੇਸਡ, ਉਹ ਇਹਨੂੰ ਰਾਇਟ ਕਹਿੰਦਾ ਰਿਹਾ, ਔਰ ਜਦੋਂ ਕਿ ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ ਇਹਨਾਂ ਸਾਰੀਆਂ ਅਸੈਂਬਲੀਜ਼ ਨੇ ਔਰ ਇਸ ਨੂੰ ਜੈਨੋਸਾਈਡ ਮੰਨਿਆ। ਸੋ ਇਹ ਗੱਲ ਆਪਣੇ ਆਪ 'ਚ ਹੀ ਦੱਸਦੀ ਹੈ ਕਿ ਪਤਾ ਹੈ ਉੱਥੇ ਕੀ ਹੋ ਰਿਹਾ ਹੈ, ਲੇਕਿਨ ਉਹਨੂੰ ਤੁਸੀਂ ਰਾਈਟਸ ਦੇ ਥੱਲੇ ਕਹਿ ਕੇ ਇੰਡੀਅਨ ਸਟੇਟ ਦੀ ਫੇਵਰ ਕਰ ਰਹੇ ਹੋ। ਜੀ। ਫਿਰ ਉਹਨਾਂ ਨੇ ਵਿੰਸਟਨ ਚਰਚਲ ਨੂੰ ਕੋਟ ਕੀਤਾ ਕਿ ਜਦੋਂ ਇੰਡੀਪੈਂਡੈਂਸ ਦੇ ਉੱਤੇ ਡਿਬੇਟ ਹੋ ਰਹੀ ਸੀ ਤੇ ਚਰਚਲ ਨੇ ਕਿਹਾ ਸੀ ਕਿ ਇਫ ਇੰਡੀਪੈਂਡੈਂਸ ਇਜ਼ ਗ੍ਰਾਂਟਡ ਟੂ ਇੰਡੀਆ, ਪਾਵਰ ਵਿਲ ਗੋ ਟੂ ਦਾ ਹੈਂਡਸ ਆਫ ਰਾਸਕਲ, ਰੋਗਸ, ਫਰੀ ਬੂਟਰਸ। ਨਾਲ ਉਹਨਾਂ ਨੇ ਲਿੰਕ ਦਿੱਤਾ ਹੈ, ਜ਼ਾਹਰ ਹੈ ਅਸੀਂ ਵੀ ਇਹਨੂੰ ਕੋਟ ਕਰਦੇ। ਔਨ ਚਰਚਲਸ ਪ੍ਰੈਡਿਕਸ਼ਨ, ਏ ਗੁੱਡ ਸਟਾਰਟ is the profile of India's current members of parliament in Delhi and Prime Minister। ਉਹਨਾਂ ਨੇ ਕਿਹਾ ਜੀ ਜੋ ਚਰਚਲ ਨੇ ਗੱਲ ਕਹੀ ਸੀ, ਤੁਸੀਂ ਹੁਣ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦਾ ਪ੍ਰੋਫਾਈਲ ਦੇਖੋ। ਔਰ ਇਹ ਰਾਜ ਸਿੰਘ ਖਾਲਸਾ ਹੋਰਾਂ ਨੇ ਇਹ ਵੀ ਲਿਖਿਆ ਹੈ, ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਵੀ ਅੱਧੀ ਪਾਰਲੀਮੈਂਟ ਕ੍ਰਿਮੀਨਲਸ ਦੀ ਹੈ, ਕਿਉਂਕਿ ਇਸ ਰਾਹੀਂ ਕਿਉਂਕਿ ਇਹ ਸਾਰਿਆਂ ਤੱਕ ਆਪਣੀਆਂ ਲਿਖਤਾਂ ਪਹੁੰਚਾਉਂਦੇ ਨੇ। ਸੋ ਜ਼ਾਹਰ ਹੈ ਉਹਦੀ ਨਜ਼ਰਾਂ 'ਚੋਂ ਇਹ ਗੁਜ਼ਰਿਆ, ਜਿਹੜਾ ਬੇਸ਼ੱਕ ਇੰਡੀਆ ਦੀ ਆਪਣੀ ਇੱਕ NGO ਨੇ ਉਹ ਸਾਰਾ ਡਾਟਾ ਕੱਢਿਆ ਹੋਇਆ ਸੀ, ਪਰ ਉਹਨੂੰ ਹਾਈਲਾਈਟ ਕਰਨਾ ਮੈਟੀਰੀਅਲ ਤਾਂ ਬਹੁਤ ਜ਼ਿਆਦਾ ਹੁੰਦਾ। ਸੋ ਇਹ ਰਾਜ ਸਿੰਘ ਖਾਲਸਾ ਲਿਖਦੇ ਨੇ ਕਿ ਭਾਈ ਇਹ ਹੁਣ ਆਫ ਦਾ 543 ਮੈਂਬਰਸ ਆਫ ਪਾਰਲੀਮੈਂਟ, over 230 have been charged with serious crimes including rape, murder and abduction। ਕਿ 543 ਚੋਂ 230 ਜਿਹੜੇ ਨੇ ਉਹਨਾਂ ਦੇ ਉੱਤੇ ਇਹ ਚਾਰਜ ਨੇ। This information comes from paperwork these politicians are required to disclose regarding criminal cases and convictions registered among them before assuming office। ਜਦੋਂ ਉਹ ਫਾਈਲ ਕਰਦੇ ਨੇ ਆਪਣੇ ਪੇਪਰ ਖਲੋਂਦੇ ਨੇ ਸੀਟ ਦੇ ਉੱਤੇ ਤਾਂ ਉਹਨਾਂ ਨੂੰ ਉਹ ਰਿਕਾਰਡ ਸ਼ੋਅ ਕਰਨਾ ਪੈਂਦਾ। ਫਿਰ ਉਹਨਾਂ ਨੇ ਇਹ ਸਾਰੇ 'ਚ ਕਿਹਾ ਕਿ ਭਾਈ ਇਸ ਦੇ ਵਿੱਚ BJP, ਕਾਂਗਰਸ ਸਾਰੇ ਹੀ ਸ਼ਾਮਲ ਨੇ, ਪਰ ਨਾਲ ਦੇ ਬਟ ਦਿਸ ਡਜ਼ਨਟ ਸਟਾਪ ਵਿਦ MP। ਸਿੰਸ 2014 the highest position of Prime Minister is held by Narendra Modi, who as Chief Minister in 2002 of the state of Gujarat permitted the massacre of over 2,000 Indian Muslims in Allahabad। ਵੀ ਇਹੀ ਨਹੀਂ ਵੀ ਇਹ ਕ੍ਰਿਮੀਨਲ ਨੇ। ਮੋਦੀ ਜਿਹੜਾ ਅੱਜ ਪ੍ਰਾਈਮ ਮਿਨਿਸਟਰ ਹੈ 2002 ਚੋਂ ਨੇ ਜਿਹੜਾ 2000 ਤੋਂ ਜ਼ਿਆਦਾ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। Due to his complicity, he was banned entry into many Western democracies including US, Canada, UK until his rise from state chief minister to elected prime minister of India। ਕਿ ਉਹਦੀ ਇਸ ਕਰਤੂਤ ਕਰਕੇ ਹੀ ਉਹਨੂੰ ਪੱਛਮੀ ਦੇਸ਼ਾਂ ਨੇ ਬੈਨ ਕੀਤਾ ਸੀ ਔਰ 2014 ਦੇ ਵਿੱਚ ਇਹ ਫਿਰ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ। In India's state-supported pogroms, death mobs spawned, trained and funded by Brahminist-controlled organizations such as RSS and Arya Samaj, Aryan Society, work seamlessly with the Indian police, politicians and intelligence agencies such as Intelligence Bureau and RAW. These intelligence agencies and higher positions in the police and governmental bureaucracies are dominated by radicalized Brahminists. From 8% police and government bureaucracies are dominated by radicalized Brahminists. From the 8% Brahman, Baniya and Lala Orthodox Hindu caste with strong affiliations to supremacists and extremist socio-political organizations such as Arya Samaj and RSS, modeled in 1925 on Hitler's Nazi SS। ਕਿ ਜਿਹੜੀ ਹਿਟਲਰ ਦੇ ਨਾਜ਼ੀ ਦਾ ਉਹ SS ਸੀ, ਉਸ ਪੈਟਰਨ ਤੇ RSS ਬਣੀ। ਔਰ ਉਹਨਾਂ ਨੇ ਕਿਹਾ ਵੀ 8% ਬ੍ਰਾਹਮਣ ਬਣੀ ਹੈ ਤੇ ਲਾਲੇ ਜਿਹੜੇ ਨੇ
ਉਹ ਡੋਮੀਨੇਟ ਕਰਦੇ ਨੇ ਪੁਲਿਸ ਨੂੰ ਵੀ, ਰਿਸਰਚ ਜਿਹੜੀਆਂ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਔਰ ਜਿਹੜੀਆਂ ਬਿਊਰੋਕਰੇਸੀ ਦੇ ਵਿੱਚ ਔਰ ਈਵਨ ਜੁਡੀਸ਼ਰੀ 'ਚ ਵੀ। ਸੋ ਉਹਨਾਂ ਨੇ ਅੱਗੋਂ ਪੂਰੀ ਉਹਦਾ ਵੇਰਵਾ ਦਿੱਤਾ, ਜਿਹੜੀ ਵੀ ਗੱਲ ਉਹਨਾਂ ਨੇ ਕੀਤੀ ਹੈ। ਕਾਸ਼ ਮੈਂ ਇਹਨੂੰ ਸਾਰਿਆਂ ਨੂੰ ਪੜ੍ਹ ਸਕਦਾ, ਲੇਕਿਨ ਮੈਂ ਇਹ ਦੱਸ ਰਿਹਾ ਕਿ ਵੀ ਜਿਹੜੇ ਲੱਗੇ ਹੋਏ ਨੇ ਕਿਵੇਂ ਬਿਲਕੁਲ ਰਿਸਰਚ ਦੇ ਨਾਲ ਕਿੰਨਾ ਵਕਤ ਲਾ ਕੇ ਉਹਨਾਂ ਫੈਕਟਸ ਨੂੰ ਕੱਢਣਾ, ਫਿਰ ਉਹਨਾਂ ਨੂੰ ਹਰ ਇੱਕ ਤੱਕ ਪਹੁੰਚਾਉਣਾ, ਇਹ ਹਰ ਇੱਕ ਦੇ ਹਿੱਸੇ ਨਹੀਂ ਆਇਆ। ਇਹ ਵੀ ਗੁਰੂ ਦੀ ਬਲੇਸਿੰਗ ਹੁੰਦੀ ਹੈ ਜਿਹਦੇ ਤੋਂ ਗੁਰੂ ਇਹ ਸੇਵਾ ਲੈਂਦੇ ਨੇ। ਫਿਰ ਉਹਨਾਂ ਨੇ ਰੈਫਰ ਕੀਤਾ CIA ਦੀ ਰਿਪੋਰਟ। ਬਿਫੋਰ 2019 the CIA World Fact Book labeled Bajrang Dal and Vishwa Hindu Parishad outfits of the RSS as militant organizations, but changed the labeling before Modi's visit to Trump's Howdy Modi rally। कि एक किमें इन्फ्लुएंस, टाइटल तो यही है कि वैसटर्न मीडिया भी और हुकूमत भी किमें हिंदू तवियां नूं फेवर कर दियां ने कि 2019 ਦੇ ਵਿੱਚ ਤਾਂ ਉਹਨਾਂ ਦੀ CIA ਦੀ ਫੇਸਬੁੱਕ ਜਿਹੜੀ ਹੈ ਇਹਨਾਂ ਦੋਨਾਂ ਨੂੰ ਹੀ ਜਿਹੜੀ ਹੈ ਮਿਲੀਟੈਂਟ ਆਰਗੇਨਾਈਜੇਸ਼ਨ ਕਹਿੰਦੀ ਹੈ। ਪਰ ਜਦੋਂ ਅਬ ਕੀ ਵਾਰ ਟਰੰਪ ਸਰਕਾਰ ਕਰਨਾ ਇਹਨੇ ਆ ਕੇ ਹੌਡੀ ਮੋਡੀ ਦੇ ਥੱਲੇ ਉਹਨੂੰ ਉਹ ਚੇਂਜ ਕਰ ਦਿੰਦੇ ਨੇ ਲੇਬਲ। ਡਿਊਰਿੰਗ ਟਰੰਪਸ ਵਿਜ਼ਿਟ ਟੂ ਦਿੱਲੀ ਇਨ ਫੈਬਰਰੀ 2020 a wholesale pogrom of Muslims in Delhi was conducted by Modi's BJP, which is a political wing of the RSS। ਕਿ ਐਨ ਉੱਥੇ ਬੈਠਾ ਜਿਹੜਾ ਟਰੰਪ ਔਰ ਦਿੱਲੀ ਦੇ ਵਿੱਚ ਮੁਸਲਮਾਨਾਂ ਦਾ ਖਤਰਾ, ਔਰ ਸਭ ਤੋਂ ਜ਼ਿਆਦਾ ਮੁਸਲਮਾਨ ਫੜੇ ਹੋਏ ਨੇ ਕਿ ਜੀ ਇਹਨਾਂ ਨੇ ਟਰੰਪ ਦੀ ਵਿਜ਼ਿਟ ਦੇ ਵੇਲੇ ਇੰਡੀਆ ਦਾ ਇਮੇਜ ਖਰਾਬ ਕਰਨ ਦੇ ਲਈ ਇਹ ਰਾਈਟਿੰਗ ਕਰਵਾਈ। While the homes, shops and places of worship are burning and the dead bodies of innocent men, women and children lie in the streets of the neighborhoods targeted by Hindu death mobs organized, the Indian regime's media and newspapers play its orchestrated role in covering up the Brahminist regime by labeling its genocidal state-supported terror and violence as merely riots। ਉਹਨੂੰ ਫੇਰ ਰਾਈਟਸ ਕਿਹਾ ਗਿਆ ਔਰ ਉਹਦੇ ਲਈ ਵੀ ਜਿਹੜੇ ਨੇ ਸਭ ਤੋਂ ਜ਼ਿਆਦਾ ਮੁਸਲਮਾਨ ਬੁੱਕ ਕੀਤੇ ਹੋਏ ਨੇ। ਵੈਸਟਰਨ ਮੀਡੀਆ ਐਂਡ ਗਵਰਨਮੈਂਟ appears keen to adopt this narrative from the world's largest democracy, lest they may be deprived from access to this important market, really access to the herd of over 1 billion people in South Asia. Would this demand for Western products and services vanish without the Brahminist regime? ਕਿ ਵੀ ਤੁਸੀਂ ਵੈਸਟਰਨ ਮੀਡੀਆ ਔਰ ਸਰਕਾਰਾਂ ਇਸ ਬ੍ਰਹਮਨਿਸਟ ਰਜੀਮ ਦੀ ਮਦਦ ਕਰ ਰਹੀਆਂ ਹੋ। ਤੁਹਾਨੂੰ ਲੱਗਦਾ ਹੈ ਵੀ ਜੇ ਇਹ ਰਜੀਮ ਨਹੀਂ ਹੋਏਗਾ ਤਾਂ 1 ਬਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਤੁਹਾਡੇ ਪ੍ਰੋਡਕਟ ਦੀ ਲੋੜ ਨਹੀਂ ਹੋਏਗੀ। ਬਿਲਕੁਲ ਵੀ ਤੁਸੀਂ ਤਾਂ ਵੇਚਣਾ ਹੀ ਹੈ ਕਿਉਂਕਿ ਉਹ ਤਾਂ ਅਲਟੀਮੇਟਲੀ ਸੈਲਰ ਮਾਰਕੀਟ ਹੈ, ਤੁਹਾਡੇ ਕੋਲ ਸਟੱਫ ਹੈ, ਲੋਕਾਂ ਨੂੰ ਚਾਹੀਦੀਆਂ ਨੇ ਚੀਜ਼ਾਂ, ਪਰ ਤੁਸੀਂ ਇਹਨਾਂ ਦੀ ਕਿਉਂ ਫੇਵਰ ਕਰ ਰਹੇ ਹੋ ਜਦੋਂ ਕਿ ਇਹ ਇੱਕ ਜ਼ਾਲਮ ਰਜੀਮ ਹੈ, ਜੈਨੋਸਾਈਡ ਕਮਿਟ ਕਰ ਰਹੇ ਨੇ। While genocidal violence and terror threatens every non-Hindu community in India, Muslims, Sikhs, Christians, Dalits, the Brahminist establishment has also sent its army and paramilitary forces to terrorize, murder and subjugate the populations of every non-Hindu majority state in Indian Union, including Kashmir, Punjab, Nagaland, Assam, Manipur, etc. ਅਸੀਂ ਪਿਛਲੇ ਸੈਗਮੈਂਟਸ ਵੀ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਇੱਕ ਪਾਸੇ ਤਾਂ ਜੈਨੋਸਾਈਡਲ ਉਹਨਾਂ ਦੀਆਂ ਪਾਲਿਸੀਜ਼ ਚੱਲ ਹੀ ਰਹੀਆਂ, ਪਰ ਕਿਵੇਂ ਇਹਨਾਂ ਨੇ ਇਹਨਾਂ ਸਟੇਟਾਂ ਦੇ ਵਿੱਚ ਆਪਣੀ ਜਿਹੜੀ ਹੈ ਉਹ ਫੌਜ ਭੇਜ ਕੇ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ। ਰੇਪ, ਟਾਰਚਰ, ਲੂਟਿੰਗ ਐਂਡ ਐਕਸਟਰਾ ਜੁਡੀਸ਼ੀਅਲ ਕਿਲਿੰਗਸ in fake encounters by the police and the army are sustained daily occurrences in a premeditated and organized process of slow genocide। ਇਹ ਚੱਲ ਰਿਹਾ ਲਗਾਤਾਰਤਾ ਦੇ ਨਾਲ। Amnesty International and other international human rights organizations are not allowed to enter these states। In 2019, Modi's BJP regime forced them to vacate their offices in Delhi itself। ਨਾਲ ਦੀ ਨਾਲ ਉਹਨਾਂ ਨੇ ਹਰ ਚੀਜ਼ ਦਾ ਲਿੰਕ ਪ੍ਰੋਵਾਈਡ ਕੀਤਾ ਕਿ ਕਿਵੇਂ ਜਿਹੜਾ ਐਮਨੈਸਟੀ ਇੰਟਰਨੈਸ਼ਨਲ ਨੂੰ ਵੀ ਦਫ਼ਤਰ ਬੰਦ ਕਰਨ ਤੇ ਮਜਬੂਰ ਕੀਤਾ ਗਿਆ। ਫਿਰ ਉਹਨਾਂ ਨੇ ਇਹ ਜਿਹੜੀ ਹੈ ਆਈਡੀਓਲੋਜੀਕਲ ਇਹਦਾ ਬੇਸ ਕੀ ਹੈ, ਟਾਈਟਲ ਬ੍ਰਹਮਨਿਸਟ ਰੂਲ। ਉਹਨਾਂ ਨੇ ਕਿਹਾ ਵੀ 1947 ਜਿਹਨੂੰ ਇੰਡੀਪੈਂਡੈਂਸ ਕਿਹਾ ਗਿਆ ਉਹ ਕਿਹਾ ਜਾਂਦਾ। ਹਾਊਐਵਰ ਲਿਟਲ ਡਿਡ ਦੇ ਨੋ ਆਫ ਦਾ ਕਮਿੰਗ ਨਾਈਟਮੇਅਰ ਵਿਚ ਹੈਜ਼ ਗੋਨ ਔਨ ਫॉर 7 ਡੈਕੇਡਸ ਕਿ ਲੋਕ ਤਾਂ ਇਹ ਸਮਝਦੇ ਸੀ ਕਿ ਸਾਊਥ ਏਸ਼ੀਆ 'ਚ ਆਜ਼ਾਦੀ ਆ ਰਹੀ ਹੈ, ਪਰ ਕੀ ਵਾਪਰਨਾ ਉਹਦਾ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ। ਫਿਰ ਉਹਨਾਂ ਨੇ ਇਹ ਦੱਸਿਆ ਵੀ ਕਿਵੇਂ
ਜਿਹੜਾ ਇੰਡੀਅਨ ਯੂਨੀਅਨ ਦੇ ਨਾਂ ਥੱਲੇ 8% ਬ੍ਰਾਹਮਣਿਸਟ ਕਮਿਊਨਿਟੀ ਨੇ ਕਿਵੇਂ ਸਾਰੇ ਮੁਲਕ ਨੂੰ ਮੋਨੋਪੋਲਾਈਜ਼ ਕੀਤਾ, ਕਿਵੇਂ ਬ੍ਰਾਹਮਣ ਬਣੀਆਂ ਲਾਲਾ ਕਲਾਸ ਜਿਹੜੀ ਹੈ ਉਹ ਡੋਮੀਨੇਟ ਕਰਦੀ ਹੈ, ਕਿਵੇਂ ਉਹਨਾਂ ਦੀਆਂ ਹੀ ਬਣਾਈਆਂ ਹੋਈਆਂ ਸੈਲਫ ਡਿਫਾਈਨਡ ਹਾਇਰ ਕਾਸਟ ਨੇ, ਔਰ ਕਿਵੇਂ ਜਿਹੜਾ ਬਾਕੀਆਂ ਨੂੰ ਡਿਪਰਾਈਵ ਕੀਤਾ ਗਿਆ। ਇਹ ਕਾਫੀ ਹਿਸਟੋਰੀਕਲ ਉਹਨਾਂ ਨੇ ਫਿਰ ਹਜ਼ਾਰਾਂ ਸਾਲ ਪਿੱਛੇ ਦੀ ਹਿਸਟਰੀ ਕਿ ਕਿਵੇਂ ਜਿਹੜੀਆਂ ਬਾਹਰੋਂ ਵੀ ਹਮਲਾਵਰ ਸੀ ਉਹਦੇ 'ਚ ਵੀ ਬ੍ਰਾਹਮਣਾਂ ਨੇ ਕਿਵੇਂ ਆਪਣੀ ਜਿਹੜੀ ਹੈ ਉਹ ਸਾਰੇ ਦੇ ਵਿੱਚ ਡੋਮੀਨੇਟ ਕੀਤਾ। ਔਰ ਅਖੀਰ ਦੇ ਵਿੱਚ ਜਾ ਕੇ, ਮੈਂ ਹੁਣ ਵਕਤ ਨਹੀਂ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਵੈਨ ਵਿਲ ਦਾ ਵੈਸਟਰਨ ਮੀਡੀਆ including the BBC start truthfully reporting on the brutal and genocidal nature of Hindu Brahminist casteocracy that arose in the aftermath of British Raj। कि कदों ਇਹਦੀ ठीक रिपोर्टिंग होएगी। और मैं भी लफ्ज़ casteocracy यूज़ करदा है अक्सर कि भाई ये कदों इन्हां दी brutal genocidal nature ਨੂੰ ਕਰੇਗਾ। If a referendum was held, the majority of Indians will prefer ਰਿਵਰਟਿੰਗ ਬੈਕ ਟੂ ਬ੍ਰਿਟਿਸ਼ ਰਾਜ ਫਰੋਮ ਦਾ ਬ੍ਰਾਹਮਨਿਸਟ ਜੰਗਲ ਰੂਲ। ਕਿ ਜੇ ਲੋਕਾਂ ਨੂੰ ਪੁੱਛੋ ਕਿ ਭਾਈ ਆ 75 ਸਾਲਾਂ ਦਾ ਰਾਜ ਚੰਗਾ ਹੈ ਕਿ ਗੋਰਿਆਂ ਦਾ ਚੰਗਾ ਸੀ, ਉਹ ਕਹਿਣਗੇ ਜੀ ਸਾਨੂੰ ਉੱਥੇ ਭੇਜ ਦਿਓ, ਉਹਨਾਂ ਦਾ ਰਾਜ ਲੈ ਆਓ ਵਾਪਸ। The BBC should conduct polls of the various South Asian people to try to correct the mistakes of previous century predicted by Sir Winston Churchill in 1947। ਕਿ ਭਾਈ ਜੋ ਉਹਨੇ ਪ੍ਰੈਡਿਕਟ ਕੀਤਾ ਸੀ ਉਹ ਸਾਊਥ ਏਸ਼ੀਅਨ ਪੀਪਲ ਜਿਹੜੇ ਨੇ ਉਹ ਉਹਨਾਂ ਤੋਂ ਪੁੱਛ ਲੈ BBC ਕਰਕੇ, ਉਹਨਾਂ ਨੂੰ ਮਿਸਟੇਕ ਜਿਹੜੀ ਹੈ ਜੋ ਕੀਤੀ ਇਹਨਾਂ ਨੂੰ ਆਜ਼ਾਦੀ ਦੇ ਕੇ ਬ੍ਰਾਹਮਣਾਂ ਲਾਲਿਆਂ ਬਾਣੀਆਂ ਦੇ ਹਵਾਲੇ ਕਰਕੇ ਇਹਨੂੰ ਕਰੈਕਟ ਕਰੋ। ਔਰ ਅਖੀਰਲਾ ਪੈਰਾਗ੍ਰਾਫ ਹੈ, The United Nations should be encouraged by the governments of all civilized countries to impose economic sanctions on Brahminist regime in India until it allows Sikhs who have a distinct religion, history, language and region to get back the country they had in that before they lost it to British East India Company in 1840s। ਸੋ ਅਸੀਂ ਰਾਜ ਸਿੰਘ ਖਾਲਸਾ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਕਿ ਬੜੇ ਫੈਕਟਸ ਦੇ ਨਾਲ ਗੱਲ ਕਰਕੇ ਉਹਨਾਂ ਨੇ ਵੈਸਟ ਨੂੰ, ਇਹਨਾਂ ਦੀਆਂ ਹਕੂਮਤਾਂ ਨੂੰ, ਔਰ ਖਾਸ ਤੌਰ ਤੇ ਵੈਸਟਰਨ ਮੀਡੀਆ ਔਰ ਇਹਨਾਂ ਦੇ ਉੱਥੇ ਬੈਠੇ ਜਿਹੜੇ ਨੁਮਾਇੰਦੇ ਨੇ, ਬਿਊਰੋਜ਼ ਦੇ ਵਿੱਚ ਬੈਠੇ ਲੋਕ ਨੇ, ਉਹ ਕਿਵੇਂ ਬ੍ਰਾਹਮਣਿਕਲ ਸਪੈਲ ਦੇ ਥੱਲੇ ਨੇ, ਉਹਨਾਂ ਨੂੰ ਐਕਸਪੋਜ਼। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।